अस्सलाम वालेकुम नाज़रीन, टी टाइम में खुश आमदीद। आप देख रहे हैं सजाद जानी ऑफिशियल और मैं हूं सजाद जानी। और जो आप देखते हैं ये मेरे नाम पे ही चैनल है, सजाद जानी वाला जो है मेरा नाम ही सजाद जानी है। और जो ऑफिशियल है वो मतलब कि ये हमारा है, ये मेरे नाल ही होंगे ने। नाम बता दें। ये दानिश है, ये फरीद है, वो बास है, ये फैसल है, लेकिन मेन मैं ही हूँ। मेन पे मेरा ही सिस्टम होता है सारा। तो वाइट दे और मैं जो है ना सजाद जानी ऑफिशियल है, मेरा नाम है सजाद जानी और मैं ही इनको लेके आया हूँ इधर। और ये मेरी वजह से ही आए हैं सारे जी। पहले ये काक भी नहीं थे, ये सिगरेटें बेचता था, ये ड्रामे करता था। मैंने सिलेंडर कर दिया सर, मेरे हाथ तो देख ले। ये जो है ये रिक्शा चलाता था पार्ट टाइम, 200 रुपया घर दे के बाद में स्नूकर खेलता था। और मैं ही हूँ मेन सबसे यही है ये लो यार कैसे इधर हो जाओ थोड़ा मेरे नाल हो जाओ। ਕਿਸੇ ਟਾਈਮ ਨਾਲ ਸਾਈ ਬੱਚਿਆਂ ਵਾਲੀਆਂ ਹਰਕਤਾਂ ਕਰਦੇ ਆ। बच्चियां नहीं हरकतां ने। ये सही है भाई, सही है, क्योंकि आप बढ़ चढ़ कर आगे होके सारी बात छीन लेते हैं। हाँ भाई दसना पैंदा भाई, बहुत जरूरी है दसना पैंदा। मजबूर करता इन्होंने कि मैं ही हाँ कला, एक कख नहीं। हाँ जी, मेरा आखिरला शो आ फरीद भाई। यस फरीद। अच्छा यार ए वैसे ना ਇਹਨੂੰ ਕਹਿੰਦੇ ਗੈਰਤ ਵਾਲੇ। ਇਹ ਹੁੰਦਾ ਗੈਰਤ ਵਾਲਾ ਬੰਦਾ ਕਿ ਉਹਨੂੰ ਪਤਾ ਲੱਗ ਗਿਆ ਕਿ ਯਾਰ ਨਹੀਂ ਤੇ ਉਹ ਕਹਿੰਦਾ ਯਾਰ ਮੈਂ ਆਖਰੀ ਲਓ ਵੀ ਤੇਰੀ ਗੈਰਤ ਨੂੰ ਸਲਾਮ। ਬਾਤ ਹੋ ਗਈ ਹੁਣ ਯਕੀਨ ਕਰੋ। ਆਪਣਾ ਚੈਨਲ ਬਣਾਣਾ ਨਹੀਂ ਆਪਣਾ ਚੈਨਲ ਬਣਾਣਾ। ਉਹ ਭਾਈ ਇਦਾਂ ਦੇ ਚੁੱਪ ਰਹਿਣ ਨਾਲੋਂ ਆਪਣਾ ਬਣਾ ਲਓ। ਅੱਛਾ ਕਿਹੜੀ ਗੱਲ ਚੁੱਪ ਰਹਿਣ ਦੀ ਵਜ੍ਹਾ ਤੋਂ? ਹਾਂਜੀ ਚੁੱਪ ਰਹਿਣ ਦੀ। ਦੂਜੀ ਮੇਰੀ ਜਿਹੜੀ ਤੁਸੀਂ ਦਰਖਾਸਤ ਮੈਨੂੰ ਤੁਸੀਂ ਕਿੰਨੇ ਸਾਲ ਹੋ ਗਏ ਆ ਕਿਹੜੀ ਸ਼ਾਦੀ ਦੀ ਦੱਸੋ। ਓਏ ਓ ਯਾਰ ਤੇਰੀ ਸ਼ਾਦੀ ਨਹੀਂ ਹੁਣ ਬਸ ਮਾਫੀ ਤੁਸੀਂ ਵੀ ਲਾਰੇ ਚ ਲਾਇਆ ਬੱਚਿਆਂ ਨੂੰ। मैं तेरा एक YouTube चैनल बढ़ा देना वा। अच्छा कि अब्बास की शादी ऑफिशियल। नहीं उस्ताद जी ये नहीं गल। YouTube चैनल तां बनेगा जिन्नी चिकर एदा बंधन बनेगा। घोड़ी चढ़ेगा, घोड़ी चढ़ेगा। कसम है वो कमरा सजाया पिया। हां जी तेरे ते न चढ़दी ਝੜੀਆਂ ਪੈਣ ਲਾਪੀਆਂ, ਕਮਰਾ ਨਹੀਂ ਭਰਨ ਦਿਆ ਮੇਰਾ। ਕਸਮੇ ਹੁਣ ਤੇ ਸੁੱਤੇ ਪਏ ਨੂੰ ਲਹਿਰਾਂ ਆਣ ਲਾਪੀਆਂ, ਉਹਦਾ ਕਰਾ ਦੋ। ਨਹੀਂ ਭਾਣ ਉਹ ਮੈਂ ਕਰਾਉਣਾ, ਤੂੰ ਤੇਰੇ ਤੁਹਾਡੇ ਮਹੱਲੇ 'ਚ ਕੋਈ ਰਿਸ਼ਤੇ ਵਾਲੀ ਹੈ ਨਹੀਂ ਮਾਈ ਬੜੇ ਤੇ ਕਹਿ ਉਹਨੂੰ। ਕਿਹਾ ਜਿਹੜਾ ਤੁਸੀਂ ਕਹਿ ਇੰਨੇ ਜਾਣਿਆਂ ਨੂੰ ਉਹ ਕਿੱਥੇ ਜਾਣਾ। ਮੇਰੀ ਗੱਲ ਸੁਣ, ਤੂੰ ਦੇਖ ਤੂੰ ਸਿਰਫ ਉਸਤਾਦ ਜੀ ਦੇ ਕੋਲ ਹੀ ਨਾ ਕੰਮ ਕਰ ਰਿਹਾ ਵਾ। ਉਸਤਾਦ ਜੀ ਦਾ ਬੇਟਾ ਜਿਹੜਾ ਅਬਦੁੱਲਾ ਹੈਗਾ ਮਾਸ਼ਾਅੱਲਾ, ਬਚਪਨ ਤੋਂ ਕਹਿਣ ਦੇ ਆ ਉਹਨੂੰ ਕਿ ਪਾਸ ਹੋਵੇਗਾ ਨਾ ਮੈਂ ਤੈਨੂੰ ਸਾਈਕਲ ਲੈ ਕੇ ਦਾਂਗਾ। ਅੱਛਾ ਜੀ। ਉਹਨੇ ਮਾਸ਼ਾਅੱਲਾ 14 ਕਰ ਲਈਆਂ, ਸਾਈਕਲ ਨਹੀਂ ਆਇਆ। ਇਹਦਾ ਮਤਲਬ ਮੰਮੀ ਫਿਰ ਵਿਆਹ ਦਾ ਤੈਨੂੰ ਕਿਹਾ ਵਾ ਨਾ ਤੇ ਵਿਆਹ ਜੋ ਹੋ ਗਿਆ। ਦੇ ਤੇਰੇ ਮਹੱਲੇ ਰਿਸ਼ਤੇ ਉਹ ਜਿਹੜੇ ਕਰਾਂਦੇ ਉਹ ਨਹੀਂ ਹੈ। ਤੂੰ ਕਸਮ ਲੈ ਲਓ ਫੈਸਲ ਭਾਈ, ਉਹ ਮੈਨੂੰ ਖਿਲਾਰ ਕਹਿੰਦੇ ਜਾਨੀ ਨੇ ਕਹਿਤਾ ਹੁਣ ਉਹਨੇ ਤੇਰਾ ਕਰਾ ਦੇਣੇ। ਉਹ ਕਿਹਨੇ? ਉਹ ਜਿਹੜੇ ਰਿਸ਼ਤੇ ਕਰਾਂਦੇ ਆ। ਲਓ ਜੀ ਜਾਨੀ ਸਾਹਿਬ ਜੇ ਕਰਾ ਦੇਣ ਸਾਡੇ ਤਿੰਨਾਂ ਦੀ ਟਿੰਡ ਕਰਾ ਦੇਂ ਜਦੋਂ। ਉਹ ਕਾਹਦੇ ਤੋਂ ਲੈ ਉਹ ਸਵੇਰੇ ਕਿਸੇ ਨਾਲ ਮਾੜੀ ਚੰਗੀ ਕਰ। ਉਹ ਨਹੀਂ ਹੋਣਾ ਬੰਦੀ ਪਤਾ ਯਾਰ ਭਾਈ ਨਹੀਂ ਹੁੰਦੇ ਰੇ। ਇਮਲੀ ਰਿਸ਼ਤਾ ਲੈ ਕੇ ਆਇਆ ਵਾ, ਭਾਈ ਕਹਿੰਦੇ ਨਹੀਂ ਹਲੇ ਨਹੀਂ ਮੈਂ ਇਮਲੀ ਨਾਲੋਂ ਮੈਂ ਇਦਾਂ ਹੀ ਚੰਗਾ। ਮੈਨੂੰ ਚੰਗੇ ਭਲੇ ਝਟਕੇ ਲੱਗਣ ਲੱਗ ਪਏ, ਉੱਠਣ ਲੱਗਿਆ ਭਾਈ ਨੂੰ। ਹੁਣ ਮੇਰੀ ਬਸ ਸ਼ੋ ਵੀ ਆਖਰਲਾ। ਅੱਲਾ ਦੇ ਬੰਦੇ ਆ, ਮੈਂ ਕਿਤੇ ਤੇਰੇ ਕੋਈ ਨਹੀਂ ਹੋਣ ਦਿੱਤਾ। ਮੈਂ ਤੇ ਤੁਹਾਡੇ ਸਾਹਮਣੇ ਕਹਿਤਾ ਕਿ ਯਾਰ ਅब्बास ਦਾ ਰਿਸ਼ਤਾ ਕਿਤੇ ਕਰਾ ਦਿਓ ਸਾਨੂੰ। ਮੈਂ ਤੇ ਸਾਰੇ ਆਪਣੇ ਫੈਮਿਲੀ ਨੂੰ ਕਹਿਤਾ ਵੀ ਕਿਤੇ ਵੀ ਕੋਈ ਰਿਸ਼ਤਾ ਤੁਸੀਂ ਦੇਖੋ ਅੰਸਾਰੀ ਬਰਾਦਰੀ ਦਾ, ਠੀਕ ਆ। ਤੇ ਬਸ ਇਹ ਆ ਕਿ ਵੀ ਸਿਰਫ ਨਸ਼ਾ ਨਾ ਮੁੰਡਾ ਕਰਦਾ ਹੋਵੇ, ਬਾਕੀ ਕੁੜੀ ਹਾਂ। ਕਸਮ ਲੈ ਲਓ ਸ਼ੋਅ 'ਚ ਬੋਲਣਾ ਸੀ, ਰਿਸ਼ਤੇ ਦਾ ਕਰਕੇ ਬੋਲਿਆ ਜੀ। ਨਹੀਂ ਮੈਂ ਚੋਪੀ ਬੈਠੇ ਹੋਣਾ ਸੀ ਤੁਸੀਂ। ਆਹੋ ਨਹੀਂ ਤੂੰ ਮਹੱਲੇ 'ਚ ਕਿਹਾ ਨਹੀਂ ਕਿਸੇ ਨੂੰ? ਕਿਹਾ ਵਾ ਭਾਵੇਂ ਨੂੰ ਮੈਨੂੰ ਖਿਲਾਰ ਕਹਿੰਦੇ ਜਾਨੀ ਨੇ ਗੱਲ ਤੋੜੀ ਕਿ ਨਹੀਂ ਅੱਗੇ। ਉਹਨੂੰ ਕਹ ਮਾਮਾ ਤੁਸੀਂ ਰਿਸ਼ਤੇ ਕਰਾਉਣੇ ਤੁਸੀਂ ਤੋਰੋ। ਉਹ ਕਹਿੰਦੇ ਭਾਈ ਸਾਡੇ ਤੋਂ ਵੱਡਾ ਉਹ ਰਿਸ਼ਤੇ ਆ, ਉਹਨਾਂ ਨੂੰ ਪਤਾ ਵਾ ਸਾਰਿਆਂ ਨੂੰ। ਤੇ ਤੁਸੀਂ ਕਿਉਂ ਹਾਮੀ ਭਰੀ? ਤੁਸੀਂ ਵਿੱਚ ਯਾਨੀ ਕਿ ਵੜ ਚੜ ਕੇ ਕਿਉਂ ਹਿੱਸਾ ਲਿਆ? ਉਹ ਬੈਠਾ ਸੀ, ਉਹ ਬੈਠਾ ਰਹੇ ਵੀ ਸ਼ਾਦੀ ਕਰਾਵਾਂਗੇ ਸਾਰੇ 7 ਲੱਖ ਰੁਪਈਆ ਮੈਂ ਲਾਵਾਂਗਾ ਸੋਨੇ ਦੇ ਸ਼ੇਰੇ ਤੇ ਫਲਾਣਾ। ਵੀ ਤੁਹਾਨੂੰ ਕਿਹੜੀ ਏਡੀ ਟੈਨਸ਼ਨ ਸੀਗੀ ਉਸਤਾਦ ਜੀ ਦੱਸੋ ਨਾ। ਕੋਈ ਮੇਰਾ ਪੁੱਤਰ ਆ, ਮੈਂ ਹੁਣ ਕਿਹਾ ਤੇ ਆ ਸਾਰੇ। ਫਿਰ ਪੁੱਤਰ ਨੂੰ ਤੇ ਇਸ ਗੱਲ ਨੂੰ ਤੇ 2 ਸਾਲ ਹੋ ਗਏ ਨੇ ਕਹਿਣ ਦੇ ਹੋਗੇ। 2 ਸਾਲਾਂ ਦੀ ਤੁਸੀਂ ਹੁਣ ਆਪ ਕਰਾ ਲੈਣ ਫਿਰ ਠੀਕ ਹੈ। ਈਮੇਲ ਕੋਈ ਨਾ ਲੱਭੇ ਕੋਈ ਕੁੜੀ, ਉਹਨਾਂ ਦੇ ਵਿਚਾਰਿਆਂ ਦਾ ਕੀ ਕਸੂਰ। ਗੱਲ ਯਾਰ ਇੱਕ ਮਿੰਟ, ਇਹਨਾਂ ਨੇ ਸ਼ਰਤਾਂ ਰੱਖੀਆਂ ਸੀ ਕਿ ਜੀ ਸਾਰੇ ਪੈਸੇ ਮੈਂ ਲਾਵਾਂਗਾ, ਇਹ ਕਰਾਂਗਾ। ਮੈਂ ਤਾਂ ਹੁਣ ਵੀ ਕਹਿੰਦਾ ਮੈਂ ਲਾਵਾਂਗਾ। ਤੁਸੀਂ ਤੇ ਜੇਸ ਮੰਗਣ ਦੇ ਉਹਦੇ ਅਗਲੇ ਇੰਜ ਰਿਸ਼ਤਾ ਹੁੰਦਾ ਭਲਾ? ਉਹਨੂੰ ਕਿਤੋਂ ਚਾਈਨਾ ਦੀ ਵੋਟੀ ਲੈ ਦੋ ਵਿਚਾਰੇ ਕਰਦੇ। ਤੂੰ ਵੀ ਬਾਤ ਕਰ ਤੇ ਤੂੰ ਦੇਤਾ ਵਾ ਕਿਹੜਾ ਵੀ ਜੇ ਮੈਂ ਮੰਗਣਾ
ਅੱਛਾ ਉਸਤਾਦ ਜੀ ਗੱਲ ਇਹ ਆ ਤੇਰਾ ਰਿਸ਼ਤਾ ਇਹਨੂੰ ਪੁੱਛੋ ਵੀ ਕਿਉਂ ਨਹੀਂ ਹੋਣ ਡਿਆ ਇਹਦੀ ਵਜ੍ਹਾ ਕੀ ਆ ਉਹਦੀ ਫਰਮਾਇਸ਼ ਪਹਿਲੇ ਦੇਖ ਲੈ, ਕੁੜੀ ਦੀ ਮੈਂ ਪੁੱਛਿਆ ਸੀ। ਹਾਂਜੀ ਕੁੜੀ ਉਹ ਮੰਗਣ ਦਿਆ ਜਿਹੜੀ ਤਕਰੀਬਨ ਹੂਰ ਹੋਵੇ। ਤੇ ਹੋਰ ਕੀ, ਮੈਂ ਸਬਰ ਨਹੀਂ ਕਰਨਿਆ, ਸਬਰ ਦਾ ਫਲ ਮਿੱਠਾ ਹੁੰਦਾ ਹੈ। ਆ ਲੈ ਹਾਂਜੀ ਤੂੰ ਤੇ ਸ਼ਾਇਦ ਜ਼ਹਿਰ ਮਿੱਠਾ ਲੈਣ ਡਿਆ ਹੁਣ। ਮਿੱਠਾ ਉਹਦਾ ਹਿਸਾਬ ਤੇ ਪੁੱਛ ਲੈ ਹੁਣ ਅਗਲੇ ਨੂੰ ਭਾਈ ਜਦੋਂ ਇੱਕ- ਅਸੀਂ ਅਗਲੇ ਨੂੰ ਜਦੋਂ ਦੱਸੀਦਾ ਵਾ ਕਿ ਇਹ ਤਸਵੀਰ, ਤੇ ਉਹ ਤੈਨੂੰ ਨਹੀਂ ਪਤਾ ਕੋ ਮਾਂ ਭੈਣ ਕਿੰਨੀ ਇੱਕ ਕਰਦੇ। ਇਹ ਚਵਲਾ ਮਾਰਦਾ ਹੂਰ ਨੇਕ ਲੋਕਾਂ ਲਈ ਹੁੰਦੀ ਆ। ਹੈਲੋ, ਉਹ ਉੱਤੇ ਮਿਲੀਆਂ ਵਾ। ਤੇ ਮੈਂ ਕੀ ਸਨੋਕਰ ਤੇ ਸੌਣਾ ਵਾ, ਮੈਨੂੰ ਕੀ ਦੱਸੋ। ਤੂੰ ਕਿੱਥੋਂ ਨੇਕ ਆ? ਤੂੰ ਨੇਕ ਕਿੱਥੋਂ ਆ? ਮੇਰੀ ਗੱਲ ਸੁਣ, ਕੋਈ ਹਲਕੀ ਫੁਲਕੀ ਕੁੜੀ ਨਾਰਮਲ ਜੀ ਨਾਲ ਭਾਈ ਤੂੰ ਵੀ ਮਾਫੀ ਦੇ ਦੇ, ਇੱਕ ਇਖਤਲਾਫ ਭਾਇਆ ਨਾ ਵਾ ਮੈਨੂੰ, ਦੂਜਾ ਇਸ ਬੰਦੇ ਨੂੰ। ਲਓ ਜੀ। ਹਾਂ, ਇਹਦੇ ਨਾਲ ਤੁਸੀਂ ਕਹਿ ਰਹੇ ਨਾ ਭਾਵੇਂ ਵੀ ਇੱਕ ਮਿੰਟ ਰਿਸ਼ਤੇ- ਫੈਸਲ ਸਾਹਿਬ ਇਹਦਾ ਕੀ ਉਸਤਾਦ ਜੀ ਪੁੱਛੋ ਉਹਨੂੰ ਕੀ ਭਾਈ ਵੇਖੋ ਤਾਂ। ਨਾ ਵੀ ਪੁੱਛਦਾ ਤੂੰ ਦੱਸਣ ਹੀ ਲੱਗਾ ਸੀ। ਹਾਂਜੀ ਭਾਵੇਂ ਨੇ ਆ ਰਿਸ਼ਤੇ ਜਿਹੜੇ ਕਰਾਉਣ ਵਾਲੀ ਆ, ਇੱਕ ਮਿੰਟ ਪਹਿਲੇ ਭੈਣ ਨਾਲ ਤੇ ਦੱਸ। ਉਹ ਵੱਡੇ ਇਹਨਾਂ ਨਾਲ ਕਾਹਦਾ ਬਾਈ? ਇਹਨਾਂ ਨਾਲ ਆ ਜਿਹੜਾ ਇਹਨਾਂ ਨੇ 2 ਸਾਲ ਹੋ ਗਏ ਆ, ਬਸ 2 ਮਹੀਨੇ ਤੱਕ ਓਕੇ ਆ, ਮੈਂ ਉੱਥੇ ਜਰਾਂ ਵਾਲਿਓ ਤੇ ਇਦਾਂ ਤੇ ਉਦਾਂ ਹੁਣ ਤੇ ਤੁਸੀਂ ਇਹਨਾਂ ਕੋ ਸਾਨੂੰ ਸਲੀਲ ਕਰਾਓਗੇ, ਕੀ ਲੋਕ ਕਹਿਣਗੇ ਕਿ ਫੈਸਲ ਰਾਮੇ ਦਾ ਉਸਤਾਦ ਉਹ ਵੀ ਯਾਨੀ ਕਿ ਨਹੀਂ ਕਰ ਰਹੇ ਉਸਤਾਦ ਜੀ। ਕੀ ਮੇਰੀ ਇੱਜ਼ਤ ਮੁਆਸ਼ਰੇ 'ਚ ਕੀ ਰਹੇਗੀ ਮੈਨੂੰ ਦੱਸੋ? ਮੇਰੇ ਖਾਨਦਾਨ 'ਚ ਮੇਰੀ ਕੀ ਇੱਜ਼ਤ ਰਹੇਗੀ? ਮੈਨੂੰ ਲੋਕ ਕੀ ਕਹਿਣਗੇ? ਥੂ ਕਰਨਗੇ ਵੀ ਯਾਰ ਮੇਰੇ ਉਸਤਾਦ ਨੇ ਵੇਖ ਯਾਰ ਗੱਲ ਕੀਤੀ ਯਾਰ। ਤਾਜੀ ਪੈਟਰੋਲ ਕੀ ਪੈਟਰੋਲ ਵੀ ਮਹਿੰਗਾ ਹੋਈ ਜਾਂਦਾ, ਮੁਰਗਾ ਵੀ ਮਹਿੰਗਾ ਹੋਈ ਜਾਂਦਾ ਹੈ। ਨਹੀਂ ਤੈਨੂੰ ਕੋਈ ਸੀਐਨਜੀ ਤੇ ਜਿਹੜੀ ਬੁੱਢੀ ਆ ਉਹ ਲੈ ਦਿੰਨੇ ਆ। ਪੈਟਰੋਲ ਕੀ ਮਸਹਿਰੀ ਨੂੰ ਅੱਗ ਲਾ ਦੇਣੀ ਹੈ ਤੂੰ? ਭਾਈ ਜਦੋਂ ਜਾਣਾ ਕਿਤੇ ਬਰਾਤ ਲੈ ਕੇ ਪਾਉਣਾ ਨਹੀਂ ਪੈਟਰੋਲ ਗੱਡੀ ਵਿੱਚ। ਇਹਦਾ ਕਰਨਾ ਵਿਆਹ ਸੀ। ਹੁਣ ਉਸਤਾਦ ਜੀ ਤੁਸੀਂ ਜ਼ੁਬਾਨ ਕੀਤੀ, ਮੇਰਾ ਨੱਕ ਨਹੀਂ ਰਹਿੰਦਾ ਉਸਤਾਦ ਜੀ, ਜੇ ਤੁਸੀਂ ਨਾ ਕਰੋ। ਚੱਲ ਯਾਰ ਫਿਰ ਤੂੰ ਉਸਤਾਦ ਦੀ ਖਾਤਰ ਦੇ ਦੇ ਕੁਰਬਾਨੀ। ਮੈਂ ਕਦੀ ਕੁਰਬਾਨੀ ਮੈਂ ਲੱਭ ਦੇ ਕਿਦੋਂ ਤੂੰ? ਮੈਂ ਕਦੋਂ ਲੱਭਾਂ ਉਸਤਾਦ ਜੀ? ਮੈਂ ਤੇ ਵੇਖ ਕੇ ਨਹੀਂ ਇਹਨੂੰ ਰਾਜੀ ਚਵਲ ਗਿਆ ਬੰਦਾ। ਮੈਂ ਇਹਦੀ ਕਾਹਤੋਂ ਸ਼ਾਦੀ ਕਰਾਵਾਂ? ਨਾ ਤੇ ਅੱਗੇ ਕੁਛ ਨਾ ਪਿੱਛੇ ਕੁਛ। ਵਾਹ ਜੀ ਵਾਹ, ਕੁੜੀ ਰੋੜਦੀ ਹੈ। ਮੁਤਮਿਨ ਕਰਕੇ ਤੂੰ ਮੇਰਾ ਫੁੱਲ ਮੇਰੇ ਖਿਲਾਫ ਹੋ ਗਿਆ। ਓਏ ਯਾਰ ਐ ਨਾ ਜਾਣ ਕੇ ਨੇ ਆਪਣਾ ਹੁਲੀਆ ਇਦਾਂ ਦਾ ਬਣਾਇਆ ਵਾ, ਅਵਾਲ ਵੂਲ ਆਹੋ। ਲੇਕਿਨ ਇਹਨੂੰ ਮੈਂ ਕਿਸ ਦਿਨ ਮੈਨੂੰ ਲਿਆਉਣਾ ਵੇਖੀ, ਇਸ ਕਿਸਮ ਦਾ ਇਹਨੂੰ ਮੈਂ ਤਿਆਰ ਕਰਕੇ ਤੇਰੇ ਆਪਣੇ ਮੂੰਹ 'ਚ ਪਾਣੀ ਆ ਜਾਣਾ। ਗੱਲ ਇਹ ਹੈ ਕਿ ਭਾਈ ਨੂੰ ਕੋਈ ਨਾ ਕੋਈ ਫਾਲਟ ਵਾਲੀ ਕੁੜੀ ਲੱਭ ਨਹੀਂ ਕੇ ਅੱਲਾ ਮਾਫੀ ਦੇਵੇ, ਫਾਲਟ ਵਾਲੀਆਂ ਸਾਰੀਆਂ ਧੀਆਂ ਪੈਣਾ, ਫਾਲਟ ਕਿਸੇ ਕੁੜੀ 'ਚ ਨਹੀਂ ਹੁੰਦਾ। ਮਤਲਬ ਗੱਲ- ਫਾਲਟ ਸਾਡੇ ਮੁੰਡੇ 'ਚ ਹੀ ਹੈ ਜੀ। ਜਦੋਂ ਅਸੀਂ ਮਨ 'ਚ ਲਿਆ ਤੇ ਫਿਰ ਕਾਦੀ ਫਾਲ ਵਾਲੀ ਕਿਹੜੀ ਗੱਲ ਹੋਈ? ਮਤਲਬ ਤੇਰੇ 'ਚ ਮੈਨੂੰ ਇਹ ਦੱਸ, ਤੇਰੇ ਕਿੰਨੇ ਕੁ ਰਿਸ਼ਤੇ ਹੁਣ ਤੱਕ ਜਿਹੜੇ ਤੈਨੂੰ ਨਾ ਕਰਕੇ ਗਏ ਆ? ਸੈਂਚਰੀ ਹੋਣ ਵਾਲੀ ਆ। ਸੈਂਚਰੀ 3-4 ਤੇ ਇੰਨੇ ਤਰ੍ਹਾਂ ਹੈ। ਉਹ ਤੋਂ ਇੰਨੇ ਮੈਂ ਉਹਨਾਂ ਤੇ ਕਾਲਾ ਇਹ ਹੈ ਨਹੀਂ ਜਿੰਨਾ ਮੈਨੂੰ ਲੱਗਣ ਲੱਗ ਪਿਆ। ਨਾ ਮੈਂ ਤੇ ਕੋਸ਼ਿਸ਼ ਕਰਦਾ ਵਾਂ ਇਹਦਾ ਹੋ ਜੇ। ਮਾਰੀਆ ਆ ਰਹੇ ਤੂੰ ਤੇ ਕੋਸ਼ਿਸ਼ ਹੀ ਕਰਦਾ ਵਾ ਜਦੋਂ ਤੱਕ ਕੁੜੀ ਵਾਲੇ ਆ ਜਾਣ। ਜਦੋਂ ਇਹਦੇ ਸਾਹਮਣੇ ਆ ਜਾਂਦੇ ਆ ਉਦੋਂ ਬਸ ਮੁਨਾਫਕਤ, ਬਾਅਦ ਚੋਂ ਨਾ ਕਰ ਜਾਂਦੇ। ਕੀ ਕਹਿੰਦਾ ਏ? ਇਹ ਕੁੜੀ ਵਾਲੇ ਹੁਣ ਆਏ, ਉਹ ਸੋਹਣੇ ਆਪਣੇ ਨਾਲ ਉਹਨਾਂ ਦੇ 2 ਬੰਦੇ, ਕੁੜੀ ਦੇ ਇੱਕ ਚਾਚਾ ਪਤਾ ਨਹੀਂ ਖਬਰੇ ਇੱਕ ਹੋਰ ਕੌਣ, ਨਾਲ 2 ਪੀਪੀਆਂ ਕੈਰੀ ਡੱਬੇ ਦੇ ਵਿੱਚ। ਕੁੜੀ ਦਾ ਬੰਦਾ ਵੀ ਆਇਆ ਨਾਲ? ਨਹੀਂ ਬੰਦਾ ਨਹੀਂ, ਕੁੜੀ ਦਾ ਉਹਦਾ ਬੰਦੇ ਆਏ, ਬੰਦੇ ਉਹਨਾਂ ਦੇ ਆਏ। ਵੱਡੇ। ਮੈਂ ਖਰਚਾ ਕੀਤਾ ਸਾਰਾ, ਮੈਂ ਬੋਤਲਾਂ ਮੈਂ ਲੈ ਕੇ ਆਇਆ। ਮੈਂ ਤੇਰੇ ਕੋਲ ਲੈਣੇ ਸੀ ਜਿਹੜੇ ਤੂੰ 2000 ਰੁਪਇਆ ਮੈਂ ਇਹਦੇ ਕੋਲ ਲੈਣਾ ਸੀ, ਬੈਕਰੀ ਤੇ ਗਏ 1000 ਰੁਪਇਆ ਮੈਂ ਇਹਦੇ ਕੋਲ ਲੈ ਕੇ ਉੱਥੇ ਸਮਾਨ ਸਮੂਨ ਲਿਆ। ਸਹੀ ਵੈਸੇ ਉਹ ਜਾਣ ਲੱਗੇ ਕੁੜੀ ਵਾਲੇ ਫੈਸਲ ਭਾਈ, ਉਹਨਾਂ ਨੂੰ ਕਹਿੰਦਾ ਮੁੰਡਾ ਸਿਗਰਟਾਂ ਵੀ ਪੀਂਦਾ ਜੇ, ਮੁੰਡਾ ਜੂਆ ਵੀ ਖੇਡਦਾ ਜੇ, ਕੋਈ ਗੱਲ ਹੀ ਨਹੀਂ ਇੰਨੇ ਰੱਖੀ, ਸਾਰੀਆਂ ਹੀ ਦੱਸਤੀਆਂ। ਤੂੰ ਸੁਣੀ ਇਹ ਗੱਲ? ਅੱਛਾ ਸਾਰੀਆਂ ਦਸਤੀਆਂ ਤੋਂ ਮਰਾ ਦੇ ਕਿ ਤੂੰ ਖੇਡਦਾ ਜੂਆ? ਨਹੀਂ ਮੈਂ ਨਾ ਜੂਆ ਖੇਲਦਾ ਨਾ ਸਿਗਰਟਾਂ, ਇੰਨੇ ਕੀਤੀ ਮੁਨਾਫਕਤ। ਨਹੀਂ ਮੈਂ ਕੋਈ ਗੱਲ ਨਹੀਂ ਕੀਤੀ। ਨਹੀਂ ਦਾਨੇ ਸਾਹਿਬ ਹੈ ਫਿਰ ਸਾਰੇ ਵੇਦ ਉਸਤਾਦ ਜੀ। ਦਾਨਿਸ਼ ਤੂੰ ਕਿਉਂ ਇਹ ਕੀਤਾ? ਭਾਈ ਮੈਂ ਇਦਾਂ ਦਾ ਬੰਦਾ ਨਹੀਂ, ਮੈਂ ਤੇ ਕੋਸ਼ਿਸ਼ ਕਰਦਾ ਪਿਆ ਸਗੋਂ ਕਿ ਇਹਦਾ ਵਿਆਹ ਹੋ ਜਾਏ। ਉਹਨਾਂ ਨੇ ਬਾਰੀ ਨੀਵੀਂ ਕਰਕੇ ਕਹੀ ਕਿ ਮੁੰਡੇ ਵੱਲੋਂ ਅਸੀਂ ਮੁਤਮਿਨ ਹੋ ਜਾਈਏ। ਮੈਂ ਕਿਹਾ ਭਾਜੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ, ਰਾਤ ਨੂੰ ਸ਼ਰਾਬ ਪੀ ਕੇ ਸਾਰੇ ਭਰਾ ਬੜਕਾ ਮਾਰਦੇ ਆ, ਲੜਾਈਆਂ ਦੀਆਂ ਆਵਾਜ਼ਾਂ। ਮੈਂ ਕਿਸੇ ਦੇ ਨਾਲ ਝੂਠ ਨਹੀਂ ਪਾਇਨ ਬੋਲ ਭਾਈ ਬੜਕਾ ਹੀ ਮਾਰਦੇ, ਤੁਹਾਡੇ ਵਾਂਗੂ ਚੀਕਾਂ ਤੇ ਨਹੀਂ ਨਾ ਰਾਤ ਨੂੰ ਮਾਰਦੇ। ਡਰਿੰਕਰ ਆਦਮੀ ਹੋਏਗਾ, ਡਰਿੰਕਰ ਆਦਮੀ ਹੋਏਗਾ, ਕੌਣ ਉਹਨੂੰ? ਯਾਰ ਡਰਿੰਕਰ ਨਹੀਂ ਉਹਦਾ ਇਹ ਮਜਾ ਖਰਾਬ। ਜੁਆਰੀ ਹੋਏਗਾ। ਮੈਂ ਕਿਹੜਾ ਜੁਆਰੀ? ਉਸਤਾਦ ਜੀ ਤੁਸੀਂ ਪਰਦਾ ਪਾ ਕੇ ਤੇ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਤੂੰ ਕਿਹੜਾ ਉਹਦੇ ਭਾਂਡੇ ਹਰ ਗਿਆ ਉਹਦੇ ਅੱਗੇ ਘਰ ਦੇ? ਬੜੀ ਗੱਲ ਕਰਨ ਦੇ। ਮੈਂ ਤਾਂ ਧੋਰਨਾ, ਮੈਂ ਜੁਆਰੀ ਹੀ ਨਹੀਂ ਹੈਗਾ। ਮੈਂ ਲਾਣਤ ਤੂੰ ਵੀ ਮੈਨੂੰ ਪਤਾ ਕੀ ਆ ਜੂਆ ਖੇਡਣ ਵਾਲੇ ਤੇ। ਬਸ ਕਰ ਦੇ। ਹਾਂਜੀ ਦੱਸੋ ਉਹ ਕਿਹੜਾ ਖੇਡਿਆ? ਤੇਰਾ ਮੁੰਡਾ ਜਿਹੜਾ ਆਈਸ ਪੀਂਦਾ, ਇੱਥੇ ਸਾਰਿਆਂ ਨੂੰ ਪਤਾ ਲੱਗ ਜੇ ਤਾਂ ਕਿਤੇ ਹੋਏਗਾ ਫਿਰ? ਕਿਹੜਾ ਹੈ ਵੱਡਾ ਹੋਰ ਕਿਤੇ ਸੇਲ ਪਾਏ ਨੇ। ਮੇਰੀ ਗੱਲ ਸੁਣੋ, ਇੱਧਰ ਵੇਖੋ। ਆਈਸ ਪੀਂਦਾ ਉਹ ਇੱਥੇ ਬਰਫ਼ ਇੱਥੇ ਲਾ ਕੇ ਨਾ ਉਂਗਲ 'ਚ ਪੀਂਦਾ ਰਹਿੰਦਾ। ਆ ਤੇ ਉਹ ਵਿਚਾਰਾ ਜੂਆ ਕਿੱਥੋਂ ਖੇਡੇਗਾ? ਯਾਰ ਜੂਆ ਨਹੀਂ ਬਕਵਾਸ ਨਾ ਇਦਾਂ ਦੀ ਕਰਿਆ ਕਰੋ, ਪਰ ਜੋ ਮੂੰਹ ਚਾਵੇ ਉਹੀ ਨਾ ਬੋਲੀ ਜਾਇਆ ਕਰੋ। ਜੂਆ ਖੇਲਦਾ ਇਹਦੀ ਵਜ੍ਹਾ ਤੋਂ ਨਾ ਹੋਈ। ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡੀ ਕੁੜੀ ਨੂੰ ਬੇਗੀ ਬਣਾ ਕੇ ਰੱਖਾਂਗਾ। ਭਾਈ ਗੱਲ ਕਰਨ ਨਾਲ ਬੇਗੀ ਨਹੀਂ, ਮੈਂ ਉਹਨੂੰ ਕਿਹਾ ਮੈਂ ਤੇਰਾ ਗੋਲਾ ਤੂੰ ਮੇਰੀ ਬੇਗੀ, ਆਪਾਂ ਦੋਵੇਂ ਸਕੂਨ ਨਾਲ ਜ਼ਿੰਦਗੀ ਗੁਜ਼ਾਰਾਂਗੇ। ਇਹ ਬੰਦਾ ਨਹੀਂ ਕਹਿ ਲੈਂਦਾ ਪਿਆਰ ਨਾਲ। ਤੂੰ ਮੈਨੂੰ ਬੇਗੀ ਨੂੰ ਕੋਈ ਬਾਦਸ਼ਾਹ ਪੈ ਜਾਂਦਾ, ਹਾਰ ਗਿਆ ਸੀ ਨਾ। ਲਓ
ਅੱਛਾ ਜਦੋਂ ਇਹਦਾ ਵਿਆਹ ਹੋਇਆ ਉਦੋਂ ਤੂੰ ਗਿਆ ਸੀ ਉਦੋਂ ਮੈਂ ਗਿਆ ਬਰਾਤ ਨਾ ਮਹਿੰਦੀ ਪੂਰਾ ਯਾਨੀ ਤੇ ਪੂਰਾ ਮੈਂ ਫਿਰ ਮਨਾਫਕਤ ਆ ਭਾਈ ਨੇ ਮੈਂ ਪਹਿਲੀ ਸ਼ਾਦੀ ਇਹਦੀ ਜਿਹੜੀ ਹੋਈ ਹੈ ਨਾ ਸਾਰਾ ਮੈਂ ਆਪਣੇ ਹੱਥਾਂ ਨਾਲ ਕੀਤਾ। ਪੁੱਛੋ ਇਹਦੇ ਵਾਲਾ ਸਾਹਿਬ ਤੋਂ ਵੀ ਅੱਗੇ ਮੈਂ ਪਹਿਲੀ ਵੀ ਹੋਈ ਹੈ ਹੈਲੋ ਇਹਦੀ ਦਵਾਜੜ ਉਸਤਾਦ ਨੇ ਫਸ ਜਾਣਾ ਸੀ। ਨਹੀਂ ਪਹਿਲੇ ਹੋਈ ਤੇਰੀ ਹਾਂਜੀ ਤੇਰੀ ਪਹਿਲੇ ਸ਼ਾਦੀ ਹੋਈ ਹਾਂਜੀ ਯਾਰ ਤੂੰ ਉਸਤਾਦ ਜੀ ਹਾਂਜੀ ਇਹ ਜਿਹੜੇ ਤੇਲੇ ਮੇਲ ਮੂਲ ਦਾ ਸੋਚਣ ਦੇ ਸੀ ਨਾ ਕੈਂਸਲ ਕਰ ਦਿਓ। ਉਸ ਤੋਂ ਪਹਿਲੇ ਵੀ ਪੁੱਛਣਾ ਸੀ। ਮੇਰੇ ਸਹੀ ਲੇਕਿਨ ਨਾ ਉਹ ਸ਼ਾਦੀ ਉਹਨੂੰ ਮੈਂ ਸ਼ਾਦੀ ਨਹੀਂ ਸ਼ਾਦੀ ਨਹੀਂ ਹੋ 3 ਦਿਨ ਵਾਸਤੇ ਯਾਨੀ ਕਿ ਸਿਰਫ। ਹਾਂਜੀ 2 ਦਿਨ ਬਾਅਦ ਸ਼ਾਦੀ ਦਾ ਜਿਹੜਾ ਕੇਸ ਸੋਲਵ ਕੀਤਾ ਸੀ ਨਾ ਉਹ ਫਰੀਦ ਭਾਈ ਦੇ ਪਿੰਡ ਦਾ ਸੀ ਵਕੀਲ। ਹਾਂਜੀ ਉਹਨੇ ਮੈਨੂੰ ਦੱਸਿਆ ਸੱਚੀ ਮੁੱਚੀ ਹੋਈ ਹੈ ਸੱਚੀ ਮੁੱਚੀ ਭਾਇਆ ਮੈਂ ਫੋਨ ਕਰਾਦਾ ਇੱਕ ਮਿੰਟ ਠਹਿਰ ਉਹ ਜਾ। ਜਿਹੜਾ ਨੀਲਾ ਜਿਹਾ ਕੋਟ ਕਦੀ ਕਦੀ ਪਾ ਕੇ ਆਂਦਾ ਨਾ ਉਹ ਇਹਦਾ ਦੁੱਲੇ ਵਾਲਾ ਕੋਟ ਆ। ਇੱਕ ਮਿੰਟ ਯਾਰ ਉਸਤਾਦ ਜੀ ਤੁਹਾਨੂੰ ਨਹੀਂ ਪਤਾ ਸੀਰੀਅਸ ਕਸਮ ਵਾਲੀ ਗੱਲ ਜੇ ਮੈਂ ਰੱਬ ਨੂੰ ਗਵਾਹ ਬਣਾ ਕੇ ਕਹਿ ਰਿਹਾ ਮੈਨੂੰ ਨਹੀਂ ਪਤਾ ਕਿ ਮੈਂ ਹੈਰਾਨ ਹੁੰਨਾ ਕਿ ਤੁਸੀਂ ਸ਼ੋਅ ਕਰਨੇ ਆ ਕਿ ਸੱਚੀ ਮੁੱਚੀ ਗੱਲ ਕਰਨੀ ਨਹੀਂ ਸਹੀ ਸੱਚੀ ਮੁੱਚੀ ਸੱਚੀ ਗੱਲ ਆ ਤੇ ਤੂੰ ਦੱਸਿਆ ਨਹੀਂ ਮੈਨੂੰ ਉਹ ਕਹਿੰਦਾ ਸੀ ਮੈਂ ਉਦੋਂ ਉਹਨੂੰ ਕਿਹਾ ਸ਼ੋਅ ਹੀ ਨਸੀਬ ਹੋਇਆ ਕੋਈ ਗੱਲਬਾਤ ਹੀ ਨਹੀਂ ਉਸ ਤੋਂ ਪਹਿਲੇ 2-3 ਦਿਨ ਬਾਅਦ ਹੀ ਉਹ ਓਕੇ ਹੋ ਗਿਆ ਮਾਮਲਾ। ਕੋਈ ਮਤਲਬ ਕਿ ਚੱਲੀ ਦੂਸਰੇ ਦਿਨ ਨਹੀਂ ਸ਼ਾਦੀ। ਕਿਹੜੀ ਗੱਲੋਂ ਕੀ ਹੋਇਆ? ਦੂਸਰੇ ਦਿਨ ਹੀ ਉਹ ਭਾਈ ਰੋਈ ਜਾਂਦੇ ਕਿਉਂ ਦੂਸਰੇ ਦਿਨ ਹੀ ਮੰਦਰ ਗਿਆ ਰੋਈ ਜਾਂਦੇ ਘਰ ਦਾ ਮਾਹੌਲ ਨਹੀਂ ਨਾ ਪਸੰਦ ਘਰ ਦਾ ਮਾਹੌਲ ਨਹੀਂ ਸੀ ਇਹਨਾਂ ਦਾ ਨਹੀਂ ਨਹੀਂ ਠਹਿਰ ਜਾ ਯਾਰ ਉਹਨੂੰ ਦੱਸ ਲੈਂਦੇ ਯਾਰ ਤੁਸੀਂ ਤੀਜੇ ਮਲੇ ਮਾਮਾ ਕਿਉਂ ਸਹੀ ਦੱਸ ਉਹ ਲਾਈਕ ਕਰਦੇ ਸੀ ਕਿਸੇ ਹੋਰ ਆਹ ਬੜਾ ਰੌਲਾ ਇਹਨੇ ਪਹਿਲੇ ਪਹਿਲੇ ਦਿਨ ਕਰਤਾ ਨਹੀਂ ਯਾਰ ਇਹ ਗੱਲ ਇਹ ਬੜਾ ਰੌਲਾ ਯਾਰ ਅੱਜ ਸੱਚੀ ਮੁੱਚੀ ਹਾਂਜੀ ਆ ਭਾਈ ਹੁਣ ਸ਼ਵਾਰਮੇ ਖੜਦਾ ਜਾਂ ਕੋਈ ਸ਼ੈਵਾ ਖੜਦਾ ਨਾ ਮੈਂ ਇਹਨੂੰ ਇੱਕ ਦਿਨ ਕਿਹਾ ਮੈਂ ਕਿਹਾ ਤੂੰ ਤੇ ਜਾ ਕੇ ਕਮਾਨਾ ਨਾ ਮੇਰੇ ਪਏ ਰਹਿੰਦੇ ਅੱਲਾ ਦੀ ਕਸਮ ਹੈ ਮੈਂ ਬੜੇ ਚਾਵਾਂ ਨਾਲ ਅੱਛੀ ਦੁਕਾਨ ਤੋਂ ਮੈਂ ਹਲੇ ਨਵਾਂ ਕੰਮ ਇਹ ਕਿਸੀ ਲੌਜਿਕ ਆ ਕਹਿੰਦਾ ਤੂੰ ਤੇ ਜਾ ਕੇ ਖਵਾ ਦੇਣਾ ਨਾ ਮੇਰੇ ਪਏ ਰਹਿੰਦੇ ਇਹ ਕੀ ਗੱਲ ਨਹੀਂ ਸਰ ਵੈਸੇ ਇੱਕ ਗੱਲ ਟਾਈਮ ਵੈਰੀ ਦੁਸ਼ਮਣ ਨੂੰ ਇਹਨਾਂ ਦਾ ਫੈਸਲ ਸਾਹਿਬ ਅਸਲ 'ਚ ਇਹਦਾ ਉਸਤਾਦ ਜੀ ਕਸੂਰ ਨਹੀਂ ਨਹੀਂ ਕਸੂਰ ਹੈ। ਸਾਡਾ ਜਿਹੜਾ ਸਿਸਟਮ ਨਾ ਉਹਦੇ ਵਿੱਚ ਇਹੋ ਜਿਹਾ ਬੰਦਾ ਕਰਿਆ ਨਹੀਂ ਜਾਂਦਾ ਜੇ ਲਾਈਕ ਕਰਦੀ ਸੀ ਤੇ ਆਈ ਕਿਉਂ ਵਿਆਹ ਕੇ ਆਈ ਵੱਡਿਆਂ ਦਾ ਫੈਸਲਾ ਉਹ ਵੱਡੇ ਵੜ ਗਏ ਯਾਰ ਵੱਡੇ ਉਸਤਾਦ ਜੀ ਕੀ ਉਹਨਾਂ ਨੂੰ ਕਰਦੇ ਦਲੀਲ ਕਰਤਾ ਤੇ ਓਏ ਜੱਟ ਉਹਦੇ ਹੈ। ਵੱਡਿਆਂ ਨੂੰ ਕਿਉਂ ਕਹਿੰਦੇ ਉਸਤਾਦ ਉਹ ਸਹੀ ਕਹਿ ਰਹੇ ਮੈਂ ਜਦੋਂ ਮੈਂ ਗੱਲ ਕਰਦਾ ਉਹਨਾਂ ਵਿੱਚ ਨਾ ਬੋਲਿਆ ਕਰ ਜਦੋਂ ਲਾਈਕ ਕਰਦੀ ਸੀ ਕਿਸੇ ਨੂੰ ਫਿਰ ਉੱਥੇ ਮਰ ਜਾਂਦੀ ਵੱਡੇ ਵੀ ਮਰ ਜਾਂਦੇ ਇਹਦੀ ਜ਼ਿੰਦਗੀ ਕੋ ਬਰਬਾਦ ਕੀਤੀ ਇਹਦੇ ਘਰ ਦੇ ਪੈਸੇ ਕੋ ਲਾਏ ਆ ਇਹਦਾ ਕਸੂਰ ਆ ਇਹਨਾਂ ਦਾ ਤੇ ਕੇਸ ਕਰਨਾ ਬੰਦਾ ਉੱਤੇ ਉਹਨਾਂ ਨੇ ਕਰਤਾ ਇਹਦੇ ਤੇ ਉਲਟਾ ਉਹਨਾਂ ਨੇ ਕਰਤਾ ਉਲਟਾ ਉਹ ਸਮਾਨ ਸੀ ਨਾ ਉਹਨਾਂ ਦਾ ਜ਼ੇਵਰ ਜ਼ੂਬਰ ਇਹ ਉਹ ਭਾਵੇਂ ਨੇ ਜਦੋਂ ਫਰੀਦ ਸਾਹਿਬ ਜਦੋਂ ਕੁੜੀ ਨਹੀਂ ਰਾਜੀ ਜਾਂ ਕੁੜੀ ਕਿਤੇ ਹੋਰ ਲਾਈਕ ਕਰਦੀ ਮਾਂ ਪਿਓ ਨੂੰ ਵੀ ਪਤਾ ਹੁੰਦਾ ਵਾ ਉਹਨਾਂ ਨੇ ਧੱਕੇ ਨਾਲ ਚਲੋ ਆਪ ਤੇ ਉਹਨਾਂ ਨੇ ਜ਼ਲੀਲ ਹੋਣਾ ਹੀ ਸੀ ਉਸ ਕੁੜੀ ਦੇ ਹੱਥੋਂ ਇਹਨੂੰ ਵੀ ਕਰਾਇਆ ਇਹਨਾਂ ਦੇ ਪੈਸੇ ਵੀ ਲਵਾਏ ਇਹਨਾਂ ਦੀ ਖੁਸ਼ੀ ਵੀ ਕਰਵਾ ਕੇ ਇੱਕ ਲਾਈਫ ਦੀ ਖੁਸ਼ੀ ਉਹ ਵੀ ਬਰਬਾਦ ਕੀਤੀ ਪਹਿਲੀ ਸ਼ਾਦੀ ਸੀ ਇਹਨਾਂ ਦੇ ਘਰ। ਪਹਿਲੀ ਸ਼ਾਦੀ ਠੀਕ ਹੈ ਜੀ ਇਹਨਾਂ ਦੇ ਘਰ 'ਚ ਹਾਂਜੀ। ਹਾਂ ਉਹ ਵੀ ਬਰਬਾਦ ਕੀਤੀ ਤੇ ਉਹ ਕੁੜੀ ਮੈਨੂੰ ਦੱਸ ਵੀ ਉੱਥੇ ਮਰਦੀ ਉਹ ਕਹਿੰਦੀ ਕਿ ਭਾਈ ਮੈਂ ਨਹੀਂ ਜੇ ਜਾਣਾ ਮੈਂ ਆ ਜਾਣਾ ਜੇ ਸਹੀ ਗੱਲ ਤੇ ਕੱਲੀ ਅੱਛਾ, ਕੋਈ ਉਹ ਭਰਾ ਵੀ ਨਹੀਂ ਕੋਈ ਭੈਣ ਵੀ ਨਹੀਂ ਕੱਲੀ 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 ਤੀ ਤੇ ਇੰਜ ਸ਼ੇਪ ਨਿਰੀ ਫੈਸਲ ਭਾਈ ਵਰਗੀ ਸੋਹਣੀ ਯਾਨੀ ਕਿ ਖਾਨਦਾਨੀ ਤੇ ਪੜੀ ਉਹ- ਵੀ ਸਹੀ ਗੱਲ ਹੈ। ਪੜੀ ਵੀ ਕੁਰਾਨ ਹੀ ਫਜ਼ ਵੀ ਕੀਤਾ ਮਾਸ਼ਾਅੱਲਾ ਨਹੀਂ ਇਹ ਜ਼ਿਆਦਤੀ ਹੈ ਕਿ ਯਾਰ ਉਹ ਕਹਿੰਦੀ ਕਿ ਭਾਈ ਮੈਂ ਨਹੀਂ ਕਰਨਾ ਮੈਂ ਉੱਥੇ ਕਰਨਾ ਨਾ ਪੈਸੇ ਲਾਓ ਨਾ ਉਹਨਾਂ ਨੂੰ ਬਰਬਾਦ ਕਰੋ ਨਾ ਉਹਨਾਂ ਨੂੰ ਇਹ ਤਾਂ ਕੋਈ ਗੱਲ ਨਹੀਂ ਹੈ ਉਹਦੇ ਚ ਕੁੜੀ ਦਾ ਵੀ ਕਸੂਰ ਨਹੀਂ ਇਹਦਾ ਵੀ ਕਸੂਰ ਨਹੀਂ ਵੱਡਿਆਂ ਨੇ ਜ਼ਬਰਦਸਤੀ ਕੀਤੀ ਨਹੀਂ ਭਾਈ ਨੇ ਕੁੜੀ ਦਾ ਕਸੂਰ ਹੈ ਕੁੜੀ ਦਾ ਕਸੂਰ ਹੈ 70 ਯਾਰ ਕੀ ਕਰਦਾ ਪਿਆ ਜਿਹੜੀ ਕੁੜੀ ਵਿਆਹ ਕੇ ਆ ਕੇ ਜਿਸ ਬੰਦੇ ਨਾਲ ਨਿਕਾਹ ਚ ਆ ਗਈ ਉਹਨੂੰ ਕਹਿ ਰਹੀ ਕਿ ਮੈਂ ਉਹਦੀ ਆ ਉਹ ਪਿੱਛੇ ਬਕਵਾਸ ਕਰਦੀ ਭੈਣ ਉਹ ਇੰਨਾ ਡਰ ਗਈ ਸੀ ਬਰਾਤ ਤੋਂ ਅਗਲੇ ਦਿਨ ਮੈਨੂੰ ਆਪ ਡਰ ਲੱਗਣ ਲੱਗ ਪਿਆ ਸੀ ਇਹ ਗੱਲ ਕਰਨੀ ਚਾਹੀਦੀ ਘਰ ਕਿ ਨਹੀਂ ਕਰਨੀ ਚਾਹੀਦੀ ਅੱਲਾ ਦੀ ਕਸਮ ਮੈਨੂੰ ਆਪ ਡਰ ਉਹਨੇ ਤੈਨੂੰ ਕਿਹਾ ਸੀ ਇਹ ਗੱਲ ਹਾਂਜੀ ਮੈਂ ਗਿਆ ਮੈਂ ਸਲਾਮ ਸਲੂਮ ਸੈਡ ਫੁੱਲ ਮੈਨੂੰ ਪਤਾ ਚੱਲ ਗਿਆ ਮੈਂ ਕਿਹਾ ਇਹ ਨਾ ਅੰਦਰੋਂ ਕੁਝ ਹੋ ਗੇਮ ਹੋਰ ਆ ਕੋਈ ਹੋਰ ਹੀ ਰਾਜ਼ੀ ਨਹੀਂ ਗਈ ਹਾਂਜੀ ਫਿਰ ਉਹ ਭਾਈ ਨਾ ਗੱਲ ਕਰਨ ਦਈ ਫੋਨ ਤੇ ਮੈਂ ਕਿਹਾ ਮੋਬਾਈਲ ਦਿਖਾ ਮੋਬਾਈਲ ਮੈਨੂੰ ਫੜਾਤਾ ਮੈਂ ਰੱਖ ਲਿਆ ਮੈਂ ਕਿਹਾ ਤੂੰ ਦੱਸ ਕੀ ਰੋਲਾ ਫਿਰ ਰੋਈ ਆਵੇ ਦੱਸੇ ਨਾ 2 ਘੰਟੇ ਨਹੀਂ ਮੈਨੂੰ ਦੱਸਿਆ ਰੋਈ ਆਵੇ ਮੈਂ ਕਿਹਾ ਕਿਸੇ ਨੇ ਮੈਂ ਬੜੀਆਂ ਮੈਂ ਉਹਨੂੰ ਹਰ ਗੱਲ ਪੁੱਛੀ ਮੈਂ ਕਿਹਾ ਆਹ ਮਸਲਾ ਕਹਿੰਦੀ ਅੱਛਾ ਫਿਰ ਮੈਂ ਮਤਲਬ ਪੁੱਛਿਆ ਫਿਰ ਇਹਨੇ ਕਿਹਾ ਪਹਿਲੇ ਆ ਮਸਲਾ ਨਹੀਂ। ਇਹਨੇ ਕਿਹਾ ਪਹਿਲਾਂ ਤਾਂ ਕਹਿੰਦੀ ਹਾਂ ਇਹ ਕਹਿੰਦਾ ਪੁੱਛ ਲਿਆ ਨਹੀਂ ਮੈਂ ਸਾਰੇ ਮੈਂ ਪੁੱਛਿਆ ਕਹਿੰਦੇ ਨਹੀਂ ਮੈਂ ਪੁੱਛਿਆ ਕਿ ਤੂੰ ਪੁੱਛਿਆ ਵੇਲੇ ਪੁੱਛ ਲਿਆ ਫਿਰ ਕੀ ਉਹ ਕਹਿੰਦੇ ਭਾਵੇਂ ਚਾਚੇ ਦੇ ਮੁੰਡੇ ਨੂੰ ਲਾਈਕ ਕਰਤੀ ਕਹਿੰਦੀ ਮੈਂ ਅੱਛਾ ਉਹਨੇ ਕਿਹਾ ਤੈਨੂੰ ਹਾਂਜੀ ਤੇ ਮੈਂ ਤੂੰ ਕਹਿਣਾ ਸੀ ਕਿ ਤੂੰ ਫਿਰ ਮੇਰੇ ਨਾਲ ਕਿਉਂ ਕੀਤਾ ਮੈਂ ਉਹਨੂੰ ਕਿਹਾ ਹਾਂ ਕਹਿੰਦੀ ਇਹ ਤਾਂ ਰੋਈ ਆਵੇ ਉਹੋ ਹੀ 5 ਮਿੰਟ ਬਾਅਦ ਬਸ ਇੱਕ ਮਾਰੀ ਜੀ ਲੈਣ ਆਂਦੀ ਸੀ ਉਹਨੇ ਬੋਲਾ ਥਾ ਬਸ
ਬਾਅਦ ਚੋਂ ਫੇਰ ਹੀ ਰੋਈ ਜਾਂਦੇ ਉਦੋਂ ਸਪੀਕ ਯਾਰ ਅੱਛਾ ਵੈਸੇ ਤੇਰੀ ਫੀਲਿੰਗਸ ਕੀ ਸੀ, ਤੈਨੂੰ ਲੱਗਦਾ ਸੀ? ਫੀਲਿੰਗ ਮੈਂ ਤਾਂ ਚਲਾ ਗਿਆ ਇਹਦਾ ਤੇ ਪਹਿਲੇ ਹੀ ਨਹੀਂ ਸੀ ਇਹਨੂੰ ਯਕੀਨ ਆਉਂਦਾ ਵੀ ਮੇਰਾ ਹੋਇਆ ਵੀ ਹੈ। ਮੈਂ ਆਪਣੇ 2 ਕਜ਼ਨਾਂ ਦੇ ਅੱਗੇ ਰੋਂਦਾ ਰਿਹਾ ਇਹ ਫਜਰ ਟਾਈਮ ਤੋਂ ਲੱਗ ਕੇ 6 ਵਜੇ ਤੱਕ। ਉਹ ਸਵੇਰ ਹੋ ਰਹੀ ਹੈ, ਉਸ ਟਾਈਮ ਮੈਂ ਆਪਣੇ ਦੋਸਤਾਂ ਨੂੰ ਤੇ ਇੱਕ ਕਜ਼ਨ ਨੂੰ ਨਾਲ ਲੈ ਕੇ ਅਸੀਂ ਬਾਈਕ ਤੇ ਕਿਤੇ ਚਲੇ ਗਏ ਸੀ ਪਾਰਕ। ਦੱਸਤਾ ਉਹਨੂੰ? ਹਾਂ ਉਹਨਾਂ ਨੂੰ ਦੱਸਤਾ ਸੀ। ਫਿਰ ਉਹਨਾਂ ਨੇ ਘਰ ਦੱਸਿਆ ਆ ਕੇ? ਹਾਂ ਉਹਨਾਂ ਨੇ ਫਿਰ ਕਹਾ। ਯਾਰ ਤੂੰ ਫਿਰ ਮਾਮਲੇ ਵਾਦੀ ਤੇ ਉਧਰੋਂ ਆਏ ਕੁੜੀ ਵਾਲੇ, ਉਹਨਾਂ ਨੇ ਬੁਲਾਇਆ ਉਹਨਾਂ ਨੂੰ। ਉਹ ਕਹਿੰਦੇ ਜੀ 1-2 ਦਿਨ ਭੇਜੋ ਤੇ ਫਿਰ ਅਸੀਂ ਏਦਾਂ। ਉਹ ਗਏ, ਉਹਨਾਂ ਨੇ ਜਾ ਕੇ ਕੇਸ ਕਰਤਾ। ਨਹੀਂ ਉਹਨਾਂ ਨੇ ਕੇਸ ਕੀਤਾ, ਕਚਹਿਰੀਆਂ ਸੰਮਨ ਆਏ ਸਾਨੂੰ ਵੀ ਉਹ ਏਦਾਂ ਤੁਹਾਡੇ ਜਿੱਥੇ ਸ਼ਾਦੀ ਕੀਤੀ ਆ ਉਹ ਕਹਿ ਰਹੇ ਆ ਸਮਾਨ ਦੇ ਦਿਓ, ਅਸੀਂ ਨਹੀਂ ਕੁੜੀ ਵਸਾਣੀ, ਜ਼ੇਵਰ ਤੇ ਇਹ ਉਹ। ਅੱਬੂ ਨੇ ਜਦੋਂ ਸਮਨ ਭਰਿਆ, ਅੱਬੂ ਤੇ ਹੋਰ ਹੀ ਅੱਬੂ ਕਹਿੰਦਾ ਮੇਰਾ ਕੇਸ ਤੇ ਭਲਾ ਇਹ ਤੋਂ ਵੀ ਡਬਲ ਲੱਖ ਲੱਗ ਜੇ, ਮੈਂ ਜ਼ੇਵਰ ਤੇ ਮੈਂ ਇਹਨਾਂ ਦੀਆਂ ਲਕੀਰਾਂ ਕਢਾਣੀਆਂ। ਫਿਰ ਅੱਬੂ ਨੇ ਵਕੀਲ ਕਰਾ ਕੇ ਪੈਸੇ ਲਾ ਕੇ ਕੁਛ ਵੀ ਨਹੀਂ ਦਿੱਤਾ, ਫਿਰ ਉਹ ਤਲਾਕ ਹੋ ਗਈ। ਸਮਾਨ ਸਾਰਾ ਤੁਹਾਡੇ ਕੋਲ ਹੀ ਆ? ਸਮਾਨ ਯਾਰ 2 ਦਿਨ ਬਾਅਦ ਤੂੰ ਮੈਨੂੰ ਕਿਹਾ ਸੀ ਕਿ ਕਰੀਮ ਤੇ ਗੱਡੀ ਮੰਗਵਾ ਕੇ ਦੇ ਤੇ ਅਸੀਂ ਆਈਸਕ੍ਰੀਮ ਖਾਣ ਜਾਣਾ, ਉਹ ਕੀ ਸੀਨ ਸੀ? ਉਹ ਬਰਾਤ ਤੋਂ ਦੂਸਰੇ ਦਿਨ ਦਾ ਸੀ, ਉਹ ਜਾਣ ਦਾ ਹੀ ਸੀਨ ਸੀਗਾ। ਉਹ ਕਹਿੰਦੇ ਸੀ ਜਾਣਾ ਵਾ ਹੁਣ। ਅੱਛਾ ਉਹ ਕਹਿੰਦੇ ਸੀ ਵੀ ਕਿਸ ਤਰੀਕੇ ਨਾਲ ਭੇਜ ਦੇਵੇ? ਹਾਂਜੀ ਉਹ ਆਏ ਸੀ। ਨਹੀਂ ਇਹ ਮੈਨੂੰ ਦੱਸ ਵੀ ਚਲੋ ਇੱਕ ਮਿਸਾਲ ਆ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਬੁਲਾਇਆ ਉਹਨਾਂ ਨੂੰ, ਇਹਨਾਂ ਨੇ ਕਿਹਾ ਵੀ ਇਹ ਕੁੜੀ ਇਹ ਮਾਮਲਾਤ ਨੇ, ਉਹਨਾਂ ਨੇ ਕਿਹਾ ਠੀਕ ਹੈ ਜੀ ਤੁਸੀਂ ਸਾਡੇ ਨਾਲ ਭੇਜੋ ਅਸੀਂ ਇਹਨੂੰ ਸਮਝਾਉਂਦੇ ਹਾਂ। ਉਹ ਲੈ ਕੇ ਗਏ ਤੇ ਜਾ ਕੇ ਬਦੀਦ ਕਿੱਦਾਂ ਹੋ ਗਏ? ਜੇ ਬਦੀਦ ਹੀ ਹੋਣਾ ਸੀ ਤੇ ਫਿਰ ਵਿਆਹ ਹੀ ਕਿਉਂ? ਹੋ ਸਕਦਾ ਉਹਨਾਂ ਨੇ ਕੁੜੀ ਨੂੰ ਨਾਪ ਤੋਲ ਕੇ ਡਰਾ ਡਰੂ ਕੇ ਭੇਜਿਆ ਹੋਵੇ, ਉਹ ਅਗਲੀ ਨਹੀਂ ਆਪਣੇ ਤੇ ਕਾਬੂ ਰੱਖ ਸਕੀ, ਉਹਨੇ ਦੱਸ ਦਿੱਤਾ। ਜਾਂ ਇਹ ਵੀ ਹੋ ਸਕਦਾ ਹੈ ਕਿ ਉਹਨੇ ਜਦੋਂ ਇਹਨੂੰ ਦੇਖਿਆ ਉਹਨੇ ਕਿਹਾ ਤੇ ਮੈਂ ਨਿਬੜ ਲਾਂਗੀ ਕੋਈ ਗੱਲ ਨਹੀਂ। ਇਹ ਵੀ ਹੋ ਸਕਦਾ ਕਿ ਕੋਈ ਮਤਲਬ ਚੀਮਾ ਟਾਈਪ ਬੰਦਾ ਹੁੰਦਾ। ਹਾਂ ਮੇਰੇ ਹਿਸਾਬ ਨਾਲ ਪਤਾ ਕੀ, ਉਹਨੇ ਵੇਖਿਆ ਕਿ ਇਹਦੇ ਨਾਲ ਇੱਕ ਵਾਰੀ ਹੋ ਜਾਵੇ, ਉਹ ਚਲੇ, ਜਦੋਂ ਆ ਗਈ, ਜਦੋਂ ਨਹੀਂ ਮਾਮਲਾਤ ਬਣੇ ਵਾਪਸ ਚਲੇ ਗਈ। ਘਰਦਿਆਂ ਨੇ ਇਸ ਆਸ ਤੇ ਵੀ ਇਹਦੇ ਨਾਲ ਠੀਕ ਹੋ ਜਾਏਗਾ ਨਿਜ਼ਾਮ, ਉਹ ਨਹੀਂ ਹੋਇਆ ਠੀਕ। ਉਹ ਜਦੋਂ ਵਾਪਸ ਆ ਗਏ ਉਹਨੇ ਆਪਣੀ ਇੱਜ਼ਤ ਵੀ ਬਚਾਈ ਤੇ ਆਪਣਾ ਜ਼ੇਵਰ ਵੀ। ਯਾਰ ਮੈਨੂੰ ਨਹੀਂ ਸਮਝ ਆ ਰਹੀ। ਅੱਛਾ ਫੇਰ ਉਹ ਹੁਣ ਉਹਦਾ ਉਹ ਵਿਆਹ ਹੀ ਗਈ ਆ ਜਿੱਥੇ ਉਹਨੇ ਜਾਣਾ ਸੀ ਉਹਦਾ? ਹਾਂਜੀ ਉਹ ਉੱਥੇ ਉਹਨਾਂ ਨੇ ਕਰ ਲੈਣਾ ਉਹ ਰਿਸ਼ਤਾ। ਇਹ ਕਿੰਨੇ ਪੁਰਾਣੀ ਗੱਲ ਆ? ਇਹ ਤਕਰੀਬਨ 2015-16 ਦੀ ਗੱਲ ਮੇਰਾ ਖਿਆਲ। 17 18 19 20 21 22 23। ਹਾਂਜੀ ਨਹੀਂ ਓਏ 17 ਦੀ ਹੋਣੀ, ਇਸ ਤੋਂ ਪੁਰਾਣੀ ਨਹੀਂ ਆ ਭੈਣ। ਨਹੀਂ ਯਾਰ ਤੇ ਇਹ ਤਕਰੀਬਨ ਕੋਈ 2 ਸਾਲ 2.5 ਸਾਲ 3 ਸਾਲ ਪੁਰਾਣੀ ਗੱਲ ਆ। ਫਰੀਦ ਜਦੋਂ ਉੱਥੇ ਜੜ੍ਹਾਂ ਵਾਲੇ ਕਰਦਾ ਸੀਗਾ। ਨਹੀਂ ਯਾਰ 2-3 ਸਾਲ ਤੇ ਮੈਨੂੰ ਵੇਖਦੇ ਹੋ ਗਏ ਨੇ 3 ਸਾਲ। ਤੇ ਉਦੋਂ ਰੌਲਾ ਬਣਿਆ ਸੀ ਨਾ ਉਹਦਾ। 2019 ਦੀ ਗੱਲ ਹੈ। 19 ਦੀ ਚਲੋ ਹੋ ਗਏ, 20 21 22 23 4 ਸਾਲ ਹੋ ਗਏ। ਹੁਣ ਉਧਰੋਂ ਟੋਟਲ ਖਤਮ ਹਰ ਚੀਜ਼। ਅੱਛਾ ਉਸਤਾਦ ਜੀ ਜਦੋਂ ਇਹਦਾ ਹੋ ਗਿਆ, ਯਾਨੀ ਉਹਨਾਂ ਨੇ ਕੇਸ ਕਰਤਾ ਇਹਦੇ ਤੇ ਕਿ ਇਹਨੇ ਭਾਈ ਸਾਡਾ ਸਮਾਨ ਸਮੂਨ ਰੱਖਿਆ, ਕਿਆ ਇਹ ਨਹੀਂ ਕੇਸ ਕਰ ਸਕਦਾ ਕਿ ਮੇਰੇ ਨਾਲ ਜ਼ਿਆਦਤੀ ਕੀਤੀ ਕੁੜੀ ਵਾਲਿਆਂ, ਕਿ ਮੈਨੂੰ ਕੁੜੀ ਨੇ ਪਹਿਲੋਂ ਹਾਂ ਕਰਕੇ ਨਿਕਾਹ ਕਰਕੇ? ਉਹ ਕੀਤਾ ਹੀ ਹੋਣਾ ਨਾ ਤੇ ਵਾਲਦ ਸਾਹਿਬ ਨੇ ਜਿਹੜਾ ਕੀਤਾ ਨਾ ਵਕੀਲ ਨੇ, ਉਹੀ ਕਿਹਾ ਹੋਣਾ, ਦਫਾ ਦਾ ਕੇਸ ਕੀਤਾ ਉਹਨਾਂ ਨੇ, ਉਹੀ ਕੀਤਾ ਹੋਣਾ ਨਾ ਵੀ ਭਾਈ ਇਹ ਸਾਡੇ ਪੈਸੇ ਲੱਗੇ ਨੇ। ਅਗਰ ਇਹਨਾਂ ਦੀ ਕੁੜੀ ਨੇ ਨਹੀਂ ਸੀ ਵਸਣਾ, ਸਾਡਾ 2-4-5 ਲੱਖ ਰੁਪਇਆ ਕਦੋਂ ਹਰਾਮ ਕਰਾਇਆ, ਉਹ ਸਾਨੂੰ ਸਮਾਨ ਹੁਣ ਦੇਣ। ਸਾਡਾ ਤਾਂ ਨਹੀਂ ਕਸੂਰ ਹੈਗਾ, ਸਾਡੇ ਮੁੰਡੇ ਵੱਲੋਂ ਤਾਂ ਨਹੀਂ ਕੋਈ ਇਸ਼ੂ ਬਣਿਆ। ਸਾਡੇ ਜਿਹੜੇ ਪੈਸੇ ਲੱਗੋ ਇਸੇ ਚੱਕਰ 'ਚ ਫਿਰ ਉਹਨੇ ਸਮਾਨ ਦਾ ਹਾਲਿਆ ਹੋਣਾ, ਜ਼ੇਵਰ ਵੀ ਸਾਰਾ ਕੁਝ। ਸਹੀ ਗੱਲ ਜਿਹੜੇ ਗਾਈਡ ਨਹੀਂ। ਪਹਿਲੇ ਤੇ ਗੱਲ ਇਹ ਆ ਕਿ ਪਹਿਲੇ ਤੇ ਮਤਲਬ ਕਿ ਇਹ ਹੁੰਦਾ ਨਾ ਕਿ ਚਲੋ ਜਦੋਂ ਕੁੜੀ ਵਾਲਿਆਂ ਨੂੰ ਇਸ ਤਰ੍ਹਾਂ ਦਾ ਮਸਲਾ ਬਣੇ, ਉਹ ਤਾਂ ਸ਼ਰਮ ਨਾਲ ਹੀ ਨਹੀਂ ਮੰਗਦੇ ਕੁਛ। ਉਹ ਤਾਂ ਕਹਿੰਦੇ ਯਾਰ ਸਾਨੂੰ ਮਾਫ ਕਰ ਦਿਓ, ਅਸੀਂ ਤੁਹਾਡਾ ਬੱਚੇ ਦੀ ਵੀ ਇਸ ਤਰ੍ਹਾਂ ਮਤਲਬ ਖੁਸ਼ੀਆਂ ਰੋਲੀਆਂ। ਇਹ ਕਿਹੜੇ ਸੀ ਜਿਨ੍ਹਾਂ ਨੇ ਜਾਂਦਿਆਂ ਉਲਟਾ ਕੇਸ ਵੀ ਕਰ ਦਿੱਤਾ? ਭਾਈ ਨੇ ਇਹਨਾਂ ਨੇ ਜਾਂਦੇ ਹੀ ਨਹੀਂ ਕਰਤਾ। ਇਹ 2-3 ਮਹੀਨੇ ਨਾ ਸਾਨੂੰ ਇਹਨਾਂ ਨੇ ਲਾਰਿਆਂ 'ਚ ਹੀ ਰੱਖਿਆ। ਕੁੜੀ ਦੀ ਨਾ ਨਾਨੀ ਫੌਤ ਹੋ ਗਈ ਆ, ਕੁੜੀ ਨਾ ਉੱਧਰ ਗਈ ਆ, ਕੁੜੀ ਉੱਧਰ 2-3 ਮਹੀਨੇ ਲਾਰੇ ਲਾਏ। ਫਿਰ ਅੱਬੂ ਨੂੰ ਗੈਸ ਹੋ ਗਿਆ ਵੀ ਇਹ ਨਾ ਕੁੜੀ ਤੋੜਨਾ ਨਹੀਂ ਚਾਹੁੰਦੇ। ਇਹਨਾਂ ਤੋਂ ਲੱਠਣ ਤੋਂ ਸਾਨੂੰ ਪਤਾ ਚੱਲ ਗਿਆ। ਫਿਰ ਅੱਬੂ ਤੇ ਅੰਮੀ ਗਏ, ਫਿਰ ਉਹਨਾਂ ਨੇ ਕਿਹਾ ਭਾਈ ਅਸੀਂ ਨਾ ਕੁੜੀ ਨਹੀਂ ਉੱਥੇ ਰਾਜੀ। ਉਹ ਤੇ ਟੁੱਟ ਗਈ ਹੈ। ਇਹ ਬਾਕੀ ਇਹ ਨਹੀਂ ਹੋਣ ਦਿੰਦਾ ਮੇਰੀ ਸ਼ਾਦੀ। ਅੱਛਾ ਮੈਨੂੰ ਇਹ ਹੈਰਾਨਗੀ ਆ ਰਹੀ, ਮੈਨੂੰ ਹਾਲੇ ਵੀ ਇੰਝ ਲੱਗਦਾ ਤੁਸੀਂ ਸਾਰਾ ਕੁਝ ਚੀਜ਼ਾਂ ਕਰ ਰਹੇ। ਨਹੀਂ ਸਹੀ ਗੱਲ। ਵਿਆਹ ਹੋਇਆ ਸੀ ਤੇਰਾ? ਕਿਹੜੇ ਸਾਲ 'ਚ? 2019 ਚ ਮੇਰਾ ਖਿਆਲ 2019 ਚ ਹੋਇਆ ਸੀ। 2 ਬੱਚੇ ਵੀ ਸਨ। ਕਿੰਨੇ? 2 ਬੱਚੇ ਵੀ ਸਨ ਮਾਸ਼ਾਅੱਲਾ। ਨਹੀਂ ਉਹ ਯਾਰ ਸਾਡੇ ਯਕੀਨ ਕਰ, ਮੇਰਾ ਇੱਕ ਦੋਸਤ ਹੈਗਾ ਵਾ। ਉਹ ਠਹਿਰ ਜਾ ਪਹਿਲੇ ਬੱਚਿਆਂ ਦਾ ਤੇ ਕਲੀਅਰ ਕਰ ਆਹੋ ਬੱਚੇ ਦੱਸ ਨਾ। ਭਰਾਵਾ ਮੇਰਾ ਤੇ ਹੋ ਲੈਂਦੇ ਨਹੀਂ ਸੀ ਆ। ਮੈਂ ਜ਼ਹਿਰ ਖਾ ਲੈਣਾ ਜੀ। ਹੁਣ ਤੂੰ ਖਾ ਲੈ। ਆਖਰਲਾ ਸ਼ੋਅ ਆ। ਇਹ ਤੂੰ ਜ਼ਹਿਰ ਖਾ ਤੁਸੀਂ ਲਿਆ? ਵਿਆਹ ਕਰਾ ਲਓ ਤੇ ਜਾਂ ਮੈਂ ਜ਼ਹਿਰ ਖਾ ਲੈਣਾ। ਇੱਥੇ ਮੈਂ ਨੰਬਰ ਲਿਖਿਆ ਇੱਕ, ਉਹ ਬੰਦੇ ਕੋਲ ਮੈਂ ਪੈਸੇ ਲੈਣੇ ਆ, ਉਹਦਾ ਬੰਦ ਆ ਨੰਬਰ। ਤੇ ਇਹ ਜ਼ਹਿਰ ਕਿਤੇ? ਇਹ ਮੇਰੇ ਲਈ ਜ਼ਹਿਰ ਹੀ ਹੈ। ਸਾਜੀ ਪਤਾ ਕੀ ਗੱਲ ਦੇਖੋ ਯਾਰ, ਨਹੀਂ ਤੂੰ ਜ਼ਹਿਰ ਕਿਉਂ ਖਾਣਾ ਵਾ ਯਾਰ? ਤੈਨੂੰ ਵਿਆਹ ਦਾ ਰੌਲਾ ਨਾ। ਫੈਸਲ ਸਾਹਿਬ ਓਕੇ ਕਰੋ ਯਾਰ, ਹੁਣ ਰਾਜ਼ੀ ਹੈ। ਹੁਣ ਤੂੰ ਗਾਂ ਤੋਂ ਨਾ ਕਰੀ, ਫੈਸਲ ਸਾਹਿਬ ਓਕੇ ਕਰੋ। ਦੋਸਤੀ ਯਾਰੀ ਇੱਕ ਮਿੰਟ ਜੀ, ਉਹ ਇੱਕ ਮਿੰਟ ਯਾਰ, ਕੁਝ ਜੀਵਨ ਚ ਦੋਸਤੀ ਰਿਸ਼ਤੇਦਾਰੀ में बदल गई। तालियां यार, तालियां बहुत अच्छे यार। ਨਹੀਂ ਫਰੀਦ ਭਾਈ ਸਾਡੇ ਨਾ ਉੱਥੇ ਤੁਹਾਨੂੰ ਅੱਲਾਹ ਪਾਕ ਖੁਸ਼ ਰੱਖੇ, ਸਲਾਮਤ ਰੱਖੇ ਯਾਰ। ਲੜਿਓ ਨਾ,
ਇਦਾਂ ਦੁਬਾਰਾ ਨਾ ਕਰਿਓ। ਚੱਲ ਤੂੰ ਲੈ ਕੇ ਆ ਮੇਕਅਪ ਕਰਕੇ ਨਾ ਮੇਰੇ ਇੱਕ ਦੋਸਤ ਨੇ ਨਾ ਉਸਤਾਦ ਜੀ ਉਹਨੇ ਆਪਣੀ ਬੇਗਮ ਨੂੰ ਤਲਾਕ ਦੇ ਦਿੱਤੀ ਸੀ। ਬਿੱਦ ਕਿੰਨੇ ਦੀ ਪਾਉਣੀ? 2500 ਰੁਪਏ। ਮੈਨੂੰ ਤੂੰ ਨਾ ਸਮਾਨ ਦੱਸੀ ਜਾਣਾ, ਫਿਰ ਬਾਅਦ ਚ ਸਮਾਨ ਦਾ ਰੋਲਾ ਬਣਦਾ ਹੋਵੇ। ਨਹੀਂ ਰੋਲਾ ਸਿਰਫ ਤੈਨੂੰ ਇੱਕ ਕਬੂਲ ਆ ਦੁਲਹਨ ਦਾ ਕਬੂਲ 25,000 ਦੀ ਕਹਿੰਦਾ ਬਿੱਦ, 25,000 ਦੀ ਬਿੱਦ ਕਹਿੰਦੇ ਮੈਂ ਬਹਿਰੇ ਨਾਲ ਵਿਆਹ ਕਰਨ ਲੱਗਾ। ਨਹੀਂ ਤੈਨੂੰ ਇੱਕ ਕਬੂਲ ਆ, ਦੇਖ ਲੈ ਹਰ ਚੀਜ਼। ਸੋਨਾ ਮਿੱਟੀ ਭਾਈ ਤੇਰੇ ਸਾਹਮਣੇ ਪਿਆ ਹੀ। ਦੱਸ ਕਬੂਲ ਉਸਤਾਦ ਜੀ ਜਾਣ ਤੋਂ ਗੁੱਸੇ ਤੁਸੀਂ ਯਾਨੀ ਕਿ ਤੁਸੀਂ ਕਾਸਟ ਘਟਾਣੀ ਚਾਹ ਰਹੇ ਹੋ, ਉਹਨੂੰ ਨੂੰ ਜਵਾਬ ਦੇ ਦਿਓ। ਅੱਛਾ ਮੇਰੀ ਗੱਲ ਸੁਣੋ ਜੀ ਨਾਜ਼ਰੀਨ, ਗੱਲ ਇਹ ਹੈ ਕਿ ਯਾਰ ਸੱਚੀ ਗੱਲ ਇਹ ਹੈ ਕਿ ਮਾਸੂਮ ਆਦਮੀ ਹੈ, ਸ਼ਰੀਫ ਆਦਮੀ ਆ। ਕੌਣ? ਜਲਾਏ ਅਨਸਾਰੀ ਤੇ ਵੈਸੇ ਹੀ ਮਾਸੂਮ ਹੁੰਦੇ, ਇਹਨਾਂ ਦੀਆਂ ਤੇ ਪਤਾ ਨਹੀਂ ਕਿੰਨੀਆਂ ਮਸਾਲਾਂ ਵੀ ਬਣੀਆਂ ਵਾ। ਯਾਰ ਬਾਕੀਆਂ ਨੇ ਇੱਕ ਦੋ ਮੈਨੂੰ ਵੀ ਯਾਦ ਨੇ, ਲੇਕਿਨ ਇੱਥੇ ਸੁਣਾਉਣ ਵਾਲੀਆਂ ਨਹੀਂ, ਵਲਗਰ ਨੇ ਕਾਫੀ। ਨਹੀਂ ਮੁਗਲ ਵੀ ਉਸਤਾਦ ਜੀ ਮੁਗਲ ਤੇ ਮੈਨੂੰ ਪਤਾ ਬਹੁਤ ਹੀ ਸ਼ਰੀਫ ਹੁੰਦੇ। ਮੁਗਲ ਤੇ ਖੋਰ ਉਹ ਗੱਲ ਇਹ ਹੈ ਕਿ ਉਹਦੀ ਸ਼ਾਦੀ ਪਹਿਲੇ ਹੋਈ ਸੀ ਤੇ ਇੱਕ ਦੋ ਦਿਨ ਦੋ ਦਿਨ ਰਹੀ, ਬਸ 2-3 ਦਿਨ ਬਾਅਦ ਉਹ ਖਤਮ ਹੋ ਗਈ। ਠੀਕ ਹੈ ਜੀ। ਲੇਕਿਨ ਉਸਤਾਦ ਜੀ ਇਹਦੇ ਚ ਉਹਦਾ ਕਸੂਰ ਸੀ? ਨਹੀਂ ਕਸੂਰ ਨਹੀਂ ਯਾਰ ਇਹਦਾ ਕਸੂਰ ਸੀਗਾ ਉਸਤਾਦ ਜੀ। ਨਹੀਂ ਕੋਈ ਕੀ ਕਸੂਰ ਗੱਲ ਸੀ? ਕਰਦੇ ਹੁੰਦੇ ਹੋ, ਬੜੀ ਗੱਲ ਕਰਦੇ ਕੋਈ ਹੁੰਦੇ ਕਸੂਰ ਨਹੀਂ ਯਾਰ ਇਹਦਾ ਕਸੂਰ ਬਸ ਉਹ ਜੋ ਹੋ ਗਿਆ ਖਤਮ। ਲੇਕਿਨ ਮਾਮਲਾ ਤਾਂ ਉਹੀ ਸੀ ਜਿਹੜੇ ਅੱਜ ਕੱਲ ਚੱਲਦੇ ਨੇ ਕਿ ਫੋਨਾਂ ਸ਼ੂਨਾਂ ਤੇ ਤੁਹਾਡੀ ਕਿਤੇ ਹਿਸਾਬ ਕਿਤਾਬ ਚੱਲ ਰਿਹਾ ਹੁੰਦਾ ਵਾ, ਤੁਸੀਂ ਐਵੇਂ ਅਗਲੇ ਨੂੰ ਵੀ ਜ਼ਲੀਲ ਕਰਦੇ ਹੋ, ਆਪਣੇ ਮਾਪਿਓ ਨੂੰ ਵੀ ਕਰਦੇ ਹੋ, ਆਪ ਵੀ ਹੁੰਦੇ ਹੋ, ਤੇ ਬਾਅਦ ਚ ਤੁਸੀਂ ਕਹਿੰਦੇ ਜੀ ਇੱਥੇ ਨਹੀਂ, ਤੇ ਤੁਸੀਂ ਨਿਕਾਹ ਤੋਂ ਪਹਿਲੇ ਉਹਨੂੰ ਕਹਿੰਦਾ ਵੀ ਮਾਰ ਦਿਓ, ਅਸੀਂ ਭਾਈ ਉੱਥੇ ਹੀ ਕਰਾਉਣਾ। ਬਾਅਦ ਚ ਜਾ ਕੇ ਅਗਲੇ ਦਾ ਪੈਸਾ ਵੀ ਲਵਾਉਣਾ, ਅਗਲੇ ਦੀਆਂ ਖੁਸ਼ੀਆਂ ਨੂੰ ਵੀ ਬਰਬਾਦ ਕਰਨਾ। ਤੇ ਚਲੋ ਬਹਰਹਾਲ ਜੋ ਅੱਲਾ ਨੇ ਤੇਰੇ ਵਾਸਤੇ ਕੀਤਾ ਨਾ, ਬਿਹਤਰ ਕੀਤਾ। ਇਹ ਇਨਸ਼ਾਅੱਲਾ ਤੈਨੂੰ ਹੁਣ ਤੱਕ ਨਹੀਂ ਤੇ ਤੈਨੂੰ ਸਮਝ ਆ ਜਾਏਗੀ, ਤੈਨੂੰ ਨਜ਼ਰ ਆ ਜਾਏਗਾ ਜੋ ਅੱਲਾ ਨੇ ਕੀਤਾ ਬਿਹਤਰ ਕੀਤਾ। ਆਹੋ ਤੇ ਗੱਲ ਇਹ ਹੈ ਕਿ ਯਾਰ ਇਹਦਾ ਕੋਈ ਕਰੋ ਸਾਰੇ ਰਲ ਕੇ, ਅਸੀਂ ਸਾਰੀ ਫੈਮਿਲੀ ਹੈ ਯਾਰ, ਸਾਡਾ ਫੈਮਿਲੀ ਮੈਂਬਰ ਆ, ਤੇ ਚਾਚਿਆਂ ਤਾਇਆਂ ਨੇ, ਫੁੱਫੀਆਂ ਨੇ, ਮਾਸੀਆਂ ਨੇ, ਭਰਾਵਾਂ ਨੇ, ਸਾਰਿਆਂ ਨੇ ਰਲ ਕੇ ਹੀ ਲੱਭਣਾ ਹੁੰਦਾ, ਭਣਵਈਆਂ ਨੇ ਵੀ ਵਿੱਚ ਹੀ। ਬਿਲਕੁਲ ਜੀ ਰਲ ਮਿਲ ਕੇ ਹੀ ਹੈ ਜੀ। ਨਹੀਂ ਫਰੀਦ ਭਣਵਈਆ ਭਾਈ ਤੈਨੂੰ ਕਹਿਤਾ, ਹੋਰ ਤੈਨੂੰ ਕੀ ਕਹਾਂ। ਠੀਕ ਆ, ਇੱਥੇ ਮੈਂ ਰੁਕ ਵੀ ਤੇ ਗਿਆ। ਹਾਂ ਤੇ ਫਿਰ ਤੇ ਉਹ ਇਹਦਾ ਕੋਈ ਲਾਉਜ਼ ਹੈ ਉਸਤਾਦ ਜੀ, ਤੁਸੀਂ ਸਾਰੀ ਫੈਮਿਲੀ ਨਹੀਂ ਯਾਰ ਠਹਿਰ ਅੱਗੇ ਪਤਾ ਕੀ ਆ, ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ, ਜਦੋਂ ਮੈਂ ਅੱਗੇ ਦਾ ਕਿਹਾ ਸੀ ਨਾ, ਉਦੋਂ ਮੈਨੂੰ 2 4 5 7 ਈਮੇਲਸ ਤੇ ਰਾਬਤਾ ਹੋਇਆ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਸੀ, ਇੱਕ ਉਹਨਾਂ ਨੇ ਮੈਨੂੰ ਕਿਹਾ ਸੀ, ਇੱਕ ਬੰਦੇ ਨੇ ਕਿ ਜੀ ਬਹੁਤ ਅੱਛੀਆਂ ਲੜਕੀਆਂ ਨੇ, 6-7 ਭੈਣਾਂ ਨੇ। ਮੈਂ ਇਹਨਾਂ ਨੂੰ ਪੁੱਛਿਆ ਸੀ, ਇਹਨਾਂ ਨੇ ਕਿਹਾ, ਇਹਨੇ ਆਪਣੀ ਅੰਮੀ ਨੂੰ ਪੁੱਛਿਆ, ਉਹਨਾਂ ਨੇ ਕਿਹਾ ਬੇਟਾ ਇੰਨੇ ਅਸੀਂ ਨਾ ਕੁਝ ਛੋਟਾ ਜਿਹਾ, ਸਾਡੀ ਵੀ ਫੈਮਿਲੀ ਛੋਟੀ ਜੀ ਹੈ ਤੇ ਛੋਟਾ ਜਿਹਾ, ਤੇ ਕੰਮ ਸ਼ਾਮ ਵੀ ਇਹਦਾ ਨਹੀਂ ਹੈਗਾ, ਤੇ ਜ਼ਾਹਰੀ ਬਾਤ ਹੈ ਜਦੋਂ ਅੱਗੇ ਸਹੁਰੇ ਤੁਹਾਡੇ ਜ਼ਿਆਦਾ ਉਹਨਾਂ ਦੇ ਫਿਰ ਤੁਹਾਨੂੰ ਮੇਲ ਵਰਤਨ ਬਹੁਤ ਕਰਨੀ ਪੈਂਦੀ। ਤੇ ਇਸ ਤੋਂ ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਾਂ ਜੀ ਕੋਈ ਐਡਾ ਕੋਈ ਨਹੀਂ, ਅੱਲਾ ਰਿਜ਼ਕ ਦੇਗਾ ਇਹਨੂੰ, ਕਿਤੇ ਨਹੀਂ ਪੁੱਤ ਕੋਈ ਛੋਟਾ। ਮੈਂ ਇਸ ਤੋਂ ਫਿਰ ਨਾ ਉਹਨਾਂ ਨੂੰ ਰਿਪਲਾਈ ਨਹੀਂ ਕੀਤਾ। ਲੇਕਿਨ ਕੋਈ ਐਸਾ ਹੋਵੇ ਜਿਹਦੇ ਚ ਸਾਰੀ ਫੈਮਿਲੀ ਦੇ ਵਿੱਚ ਅੱਛਾ ਯਾਰ ਲਾਜ਼ਮੀ ਸਾਰੀਆਂ ਚ ਹੀ ਕਰਨਾ ਵਾ, ਨਹੀਂ ਕੋਈ ਸ਼ਰੀਫ ਹੋਣ ਪਾਣ, ਪੜ੍ਹੇ ਲਿਖੇ ਸਕੂਨ ਤੇ ਸ਼ਰੀਫ ਹੀ ਸਾਰੇ ਹੁੰਦੇ ਨੇ। ਨਹੀਂ ਉਹ ਲਓ ਜੀ ਮਸਲੇ ਕਿ ਕੋਈ ਵੀ ਬਰਾਦਰੀ ਹੋ ਜੇ, ਅੱਛਾ ਭਾਵੇਂ ਮਾੜੇ ਹੋਣ, ਠੀਕ ਆ ਭਾਜੀ, ਉਹ ਜਿਹੜੇ ਮਾੜਿਆਂ ਵਾਲੇ ਪਾਸੇ ਆ ਨਾ, ਜਿਨ੍ਹਾਂ ਨਾਲ ਕਰਨਾ, ਉਹਨਾਂ ਦਾ ਵੀ ਅਸੀਂ ਰਲ ਕੇ ਭਾਈ ਸਾਰੇ ਅਸੀਂ ਰਲ ਕੇ ਉਹ ਵੀ ਅਸੀਂ ਕਰਦੇ ਹਾਂ। ਵਾਹ ਗੱਲ ਇਹ ਹੈ ਕਿ ਭਾਜਨ, ਗੱਲ ਇਹ ਹੈ ਕਿ ਅਬਾਸ ਦਾ ਜਦੋਂ ਵਿਆਹ ਹੋਏਗਾ, ਠੀਕ ਹੈ ਜੀ, ਉਹ ਜਿਹੜੀ ਮੇਰੀ ਧੀ ਇਹਦੇ ਨਾਲ ਵਿਆਹੀ ਹੈਗੀ, ਉਹਨੂੰ ਭਾਈ ਮੈਂ ਉਹਨਾਂ ਦੇ ਘਰੋਂ ਜਾ ਕੇ ਭਾਈ ਇਹਦੇ ਨਾਲ ਵਿਆਹ ਦਿਆਂਗਾ। ਵੈਰੀ ਗੁੱਡ। ਤੇ ਅਸੀਂ ਯਾਨੀ ਧੀ ਵਾਲੇ ਬਣ ਅਸੀਂ ਧੀ ਵਾਲੇ ਬਣ ਕੇ, ਅਸੀਂ ਭਾਈ ਸਾਡਾ ਜਵਾਈ ਆ ਜਾਏਗਾ, ਅਸੀਂ ਇਹਦੇ ਨਾਲ ਵਿਆਹ ਦਿਆਂਗੇ, ਵਲੀਮ ਮਿਲ ਦਾ ਨਸੀਹਤ ਨੂੰ ਬਾਦੀ ਮਾਰ ਲਾਂਗੇ। ਅਸੀਂ ਕੋਈ ਐਡਾ ਵੀ ਨਹੀਂ ਕਰਨਾ ਕਿ ਇਹ ਉਹ, ਹਾਂ ਆਪਣੇ ਅਸੀਂ ਚਾਪ ਯਾਰ ਦੇਖੋ ਮਹਿੰਦੀ ਜਿਹੜੀ ਨਾ ਮਹਿੰਦੀ, ਉਹ ਅਸੀਂ ਇਹਦੇ ਲਾ ਜਾਾਂਗੇ ਕਿ ਅਸੀਂ ਇਹਦੇ ਯਾਰ ਆ। ਬਰਾਤ ਵਾਲੇ ਦਿਨ ਆਪਾਂ ਸਾਰੇ ਕੁੜੀ ਵਾਲੇ ਚੱਲ ਜਾਣਾ। ਬਿਲਕੁਲ ਅਸੀਂ ਬਰਾਤ ਵਾਲੇ ਦਿਨ ਅਸੀਂ ਇਹ ਆਵੇ, ਅਸੀਂ ਹਾਂ ਇਧਰੋਂ ਮਤਲਬ ਕਿ ਤੁਸੀਂ ਦੋਵੇਂ ਆ ਜਾਓ ਨਾ, ਤੂੰ ਯਾਰ ਆ ਤੂੰ ਉਧਰ ਚਲ ਗਿਆ, ਅਸੀਂ ਤਿੰਨੇ ਤੇ ਹੋਰ ਜਿੰਨੇ ਵੀ ਦੋਸਤ ਨੇ ਆਉਣਾ ਹੋਇਆ, ਸਾਡੀ ਓਪਨ ਇਨਵੀਟੇਸ਼ਨ ਹੋਏਗਾ, ਉੱਥੇ ਆ ਜਾਣ। ਇਹ ਬਰਾਤ ਲੈ ਕੇ ਆਵੇ ਭਾਈ, ਅਸੀਂ ਸਾਰੇ ਆਪਣੇ ਹੱਥੀ ਬੱਚੀ ਨੂੰ ਇਹਦੇ ਨਾਲ ਤੋਰਾਂਗੇ। ਬਿਲਕੁਲ। ਜਦੋਂ ਚੱਲ ਜਾਣਗੇ ਸਾਰਾ ਉੱਥੇ ਦਾ ਨਿਜ਼ਾਮ ਓਕੇ ਕਰਕੇ, ਵਲੀਮੇ ਤੇ ਅਸੀਂ ਫਿਰ ਆਪਣੇ ਭਰਾ ਦੇ ਨਾਲ ਹੋ ਜਾਾਂਗੇ। ਵਾਹ ਜੀ ਵਾਹ, ਫਿਰ ਤੋਂ ਇਕੱਠੇ ਹੀ ਹੋਣੇ, ਏਦਾਂ ਕਰ ਲੈਣੇ। ਲੋ ਅੱਛਾ ਉਸਤਾਦ ਜੀ, ਵੈਸੇ ਇੱਕ ਹੋਰ ਗੱਲ, ਜਿਨ੍ਹਾਂ ਨੇ ਅਗਰ ਕੋਈ ਰਾਜ਼ੀ ਨੇ ਕਿ ਯਾਰ ਅਬਾਸ ਦੇ ਨਾਲ ਰਿਸ਼ਤਾ, ਤੇ ਉਹ ਕੋਈ ਵੀ ਹੋਣ ਭਾਜੀ, ਉਹਨਾਂ ਨੂੰ ਅਸੀਂ ਮਤਲਬ ਹਾਂ ਉਹਨਾਂ ਨੇ ਜਿੰਨਾ ਕੁਝ ਬਣਾ ਲਿਆ ਹੋਵੇ ਜਾਂ ਬਣਾਇਆ ਹੋਵੇ ਪਹਿਲੇ, ਉਹ ਦੇ ਦੇਣ। ਨੈਕਸਟ ਉਹਨਾਂ ਨੇ ਕੁਛ ਇਹ ਬਣਾਉਣਾ, ਸਾਡੀ ਫੈਮਿਲੀ ਅਸੀਂ ਆਪੇ ਹੀ ਇੱਕ ਫੈਮਿਲੀ ਬਣ ਕੇ ਅਸੀਂ ਆਪੇ ਹੀ ਉਹਦਾ ਕਰ ਦਿਆਂਗੇ। ਜਿਹੜਾ ਉਹਨੂੰ ਬੱਚੀ ਨੂੰ ਜ਼ੇਵਰ ਪਾਉਣਾ, ਰੋਟੀ, ਬਰਾਤ, ਕੱਪੜੇ, ਸਾਰਾ ਕੁਝ ਅਸੀਂ ਕਰ ਲਾਂਗੇ। ਔਰ ਇਹ ਕਿੱਡੀ ਵੱਡੀ ਗੱਲ ਹੋਏਗੀ, ਤਾਰੀਖ 'ਚ ਐਸੀ ਸ਼ਾਦੀ ਹੋਏਗੀ ਅੱਲਾ ਦੀ ਮਦਦ ਦੇ ਨਾਲ ਇਨਸ਼ਾਅੱਲਾ। ਤੇ ਸਜਾਦ ਜਾਨੀ ਆਪਣੇ ਹੱਥੀ ਇਹ ਜਿਹੜੀ ਸ਼ਾਦੀ ਕਰਵਾਏਗਾ, ਔਰ ਇਹ ਜਿਹੜੀ ਕਿੱਡੀ ਤੁਹਾਡੇ ਲਈ ਲਿਗਾੜ ਵਾਲੀ ਗੱਲ। ਲੇਕਿਨ ਉਹਦੇ ਨਾਲ ਮੈਂ ਚਾਹਨਾ ਵਾਂ ਕਿ ਜਿੰਨੀ ਬਰਾਤ ਆਵੇ, ਸਾਰਿਆਂ ਨੂੰ ਇੱਕ ਮੱਝ ਤੇ ਇੱਕ ਸ਼ਹਿਦ ਦਾ ਜਿਹੜਾ ਡੱਬਾ ਔਰ ਲੱਖ ਰੁਪਇਆ ਸਾਰੀ ਬਰਾਤ ਨੂੰ ਮੇਰੇ ਵੱਲੋਂ ਸਜਾਦ ਜਾਨੀ ਆਫੀਸ਼ੀਅਲ ਟੀਮ ਵੱਲੋਂ।
ਉਸਤਾਦ ਜੀ ਅੱਛਾ ਕਿਤੇ ਵੀ ਗੱਲ ਸੀਰੀਅਸ ਨਹੀਂ ਹੋਣ ਦਿੰਦੇ। ਬਾਹਰ ਵਾਲੇ ਜੋ ਮਰਜ਼ੀ ਬਕਵਾਸ ਕਰਨ, ਸੀਰੀਅਸ ਤੇ ਫਾਈਨਲ ਗੱਲ ਇਹ ਆ ਭੈਣ ਕਿ ਜਿਹੜਾ ਵੀ ਅਗਰ ਕੋਈ ਐਗਰੀ ਹੋਵੇ, ਠੀਕ ਹੈ ਨਾ, ਤੇ ਅਬਾਸ ਵਾਸਤੇ ਕੋਈ ਤੁਹਾਡੀ ਨਜ਼ਰ 'ਚ ਰਿਸ਼ਤਾ ਹੋਵੇ, ਕੁਝ ਵੀ ਹੋਵੇ, ਉਹ ਜਿਹੜੇ ਲੜਕੀ ਵਾਲੇ ਅਗਰ ਤੋਂ ਸਾਫ ਹਸੀਅਤ ਹੋਣ, ਉਹ ਅਗਰ ਕਹਿਣ ਕਿ ਨਹੀਂ ਜੀ ਅਸੀਂ ਕਰ ਲਾਂਗੇ, ਨੋ ਡਾਊਟ ਉਹ ਕਰਨ, ਉਹਨਾਂ ਦੀ ਖੁਸ਼ੀ ਹੈ। ਲੇਕਿਨ ਅਗਰ ਉਹਨਾਂ ਨੇ ਟੈਨਸ਼ਨ ਨਾ ਲੈਣ ਕਿਸੇ ਗੱਲ ਦੀ, ਬਸ ਉਹ ਟੈਨਸ਼ਨ ਨਾ ਲੈਣ। ਜੇ ਉਹਨਾਂ ਨੇ ਕੁਝ ਬਣਾਇਆ ਠੀਕ ਆ, ਨਹੀਂ ਵੀ ਬਣਾਇਆ ਕੋਈ ਬਣਾਉਣ ਦੀ ਲੋੜ ਨਹੀਂ। ਇਨਸ਼ਾ ਅੱਲਾਹ ਤਾਲਾ ਅਸੀਂ ਇੱਦਾਂ ਆਪਣੀ ਧੀ ਸਮਝ ਕੇ ਉਹਨੂੰ ਇਹਦੇ ਨਾਲ ਤੋਰਾਂਗੇ। ਅਗਲੇ ਦਿਨ ਅਸੀਂ ਇੱਧਰ ਆ ਜਾਾਂਗੇ, ਕਦੀ ਅਸੀਂ ਇੱਧਰ ਚੱਲ ਜਾਾਂਗੇ, ਕਦੀ ਅਸੀਂ ਇੱਧਰ ਆ ਜਾਾਂਗੇ। ਉਸਤਾਦ ਹਾਂ, ਦੋਵਾਂ ਪਾਸੇ। ਉਸਤਾਦ ਜੀ ਮੈਂ ਲਓ ਜੀ, ਇਹ ਹੁਣ ਤੁਸੀਂ ਮੈਨੂੰ ਮੇਲ ਕਰਨੀ ਆ ਲਾਜ਼ਮੀ। ਉੱਪਰ ਮੇਲ ਦੇ ਉੱਪਰ ਲਿਖਣਾ ਅਬਾਸ ਸ਼ਾਦੀ, ਤਾਂ ਕਿ ਮੈਂ ਮੇਲ, ਬਹੁਤ ਸਾਰੀਆਂ ਮੇਲਾਂ ਹੁੰਦੀਆਂ ਨੇ ਨਾ, ਟਾਈਟਲ 'ਚ ਲਿਖਣਾ ਅਬਾਸ ਸ਼ਾਦੀ, ਅਬਾਸ ਰਿਸ਼ਤਾ, ਅਬਾਸ ਸ਼ਾਦੀ। ਉਹ ਫਿਰ ਮੈਂ ਦੇਖ ਕੇ ਨਾ ਤੇ ਉਹਨੂੰ ਮੈਂ ਪੜ੍ਹ ਲਾਂਗਾ। ਸਾਰੀ ਉਮਰ ਮੋਨੋ ਚੱਲਿਆ ਵਾ ਅਬਾਸ ਜਾਨੀ, ਦਾਨਿਸ਼ ਐਂਡ ਅਬਾਸ, ਹੁਣ ਅਬਾਸ ਸ਼ਾਦੀ। ਹਾਂ, ਅਬਾਸ ਰਿਸ਼ਤਾ ਨਹੀਂ, ਉਹ ਮੇਲ ਤੇ ਉਹਦਾ ਨਹੀਂ ਹੁੰਦਾ, ਉਹ ਸਿਰਫ ਇੱਕ ਹੁੰਦਾ ਉਹਦਾ। ਔਰ ਇਸ ਤੋਂ ਅੱਛੀ ਗੱਲ ਇਹ ਕਿ ਵੱਡੇ ਭਰਾ ਦਾ ਹੋਈਏ, ਫਿਰ ਛੋਟੇ ਦੀ ਵਾਰੀ ਆਏਗੀ ਇਨਸ਼ਾਅੱਲਾ। ਉਸਤਾਦ ਜੀ ਸਾਰਾ ਖਰਚਾ ਮਿਲ ਕੇ ਕਰੋਗੇ ਨਾ? ਨਹੀਂ, ਮੈਂ ਆਪਣੇ ਹਿਸਾਬ ਨਾਲ ਕਰਾਂਗਾ, ਉਸਤਾਦ ਜੀ ਬਾਕੀ ਸਾਰੇ ਵਿੱਚ ਪਾਉਣਗੇ। ਉਸਤਾਦ ਜੀ ਮੈਂ ਵੀ ਘਰੋਂ ਕੁਛ ਨਹੀਂ ਹੈ ਆਪਣੇ। ਹੈ ਠਹਿਰ ਜਾ, ਹੈ ਕੀ ਕੁਛ ਨਹੀਂ ਉਸਤਾਦ ਜੀ, ਨਹੀਂ ਉਸਤਾਦ ਜੀ ਤੇਰਾ ਕਸੂਰ ਆ? ਉਸਤਾਦ ਜੀ ਮੈਂ ਵੀ ਘਰੋਂ ਤੇਰਾ ਕਸੂਰ ਆ ਕਿ ਤੂੰ ਆਪਣੇ ਘਰੋਂ ਖੁਸ਼ ਨਹੀਂ। ਕਿੱਦਾਂ ਉਸਤਾਦ ਜੀ? ਕਿਉਂਕਿ ਮੈਂ ਜ਼ਮਾਇਆ ਨਾ, ਮੈਂ ਬਹੁਤ ਖੁਸ਼ ਹਾਂ। ਯਾਨੀ ਇਹ ਇੱਕ ਜੀ ਨੂੰ ਜੀ ਉਹਨਾਂ ਦਾ ਕਹਿਣ ਤੋਂ ਭਾਈ ਮੈਂ ਜੋ ਖੁਸ਼ ਹਾਂ, ਮੈਂ ਕਿਦਾਂ ਮੰਨ ਲਵਾਂ ਵੀ ਉਸ ਘਰ 'ਚ ਖੁਸ਼ ਨਹੀਂ ਰਹਿ ਸਕਦਾ। ਹਾਂ, ਯਾਨੀ ਤੁਸੀਂ ਕਹਿੰਦੇ ਕਿ ਮੈਂ ਵੀ ਆਪਣੀ ਫੈਮਿਲੀ ਨਾਲ ਖੁਸ਼ ਹਾਂ। ਨਹੀਂ, ਮੈਂ ਇਹਦੇ 22 ਬੱਚੇ ਮੈਂ ਦੇਖੇ ਨੇ, ਭੈਣ ਆਪਣੀ, ਮਤਲਬ ਉਹ ਕੋਈ ਇਹਨਾਂ 'ਚ ਐਸੀ ਗੱਲ ਨਹੀਂ ਗਈ ਕਿ ਇਹ ਉਹਨਾਂ ਤੇ ਕੋਈ ਗੱਲਬਾਤ ਇਲਜ਼ਾਮ ਲਾ ਉਹ ਭਾਈ ਨੂੰ ਬਹੁਤ ਅੱਛੇ ਆ ਔਰ ਜੋਲੀ ਆ, ਹਾਂ ਬੜੇ ਅੱਛੇ ਨੇ। ਜੋਲੀ ਤੇ ਨਿੰਨਾ ਭੈਣ ਮੇਰੀ ਇੰਨੀ ਸਬਰ ਵਾਲੀ ਹੈ, ਯਕੀਨ ਕਰ ਯਾਰ, ਤੂੰ ਹਿਸਾਬ ਲਾ ਵੀ ਇਸ ਤੋਂ ਅੱਗੇ ਕੀ ਸਬੂਤ ਦਵਾਂ ਵੀ ਕਿੰਨੀ ਸਬਰ ਵਾਲੀ ਹੈ। ਸਹੀ ਗੱਲ ਤੇ ਬਹੁਤ ਕਦਰਦਾਨ ਵੀ। ਉਸਤਾਦ ਜੀ ਤੁਹਾਨੂੰ ਲੱਗਦਾ ਇਸ ਮੁਆਸ਼ਰੇ 'ਚ ਅੱਜ ਕੱਲ ਦੇ ਦੌਰ 'ਚ ਦੋ ਸ਼ਾਦੀਆਂ ਜਿਹੜਾ ਟ੍ਰੈਂਡ ਚੱਲ ਗਿਆ, ਇਹ ਤਲਾਕ ਦਾ ਇੱਕ ਰੇਸ਼ੋ ਬੜੀ ਵੱਧ ਗਈ, ਤਲਾਕ ਹੋਣ ਤੋਂ ਬੱਚੇ ਛੱਡ ਕੇ ਮੇਰੀ ਫੈਮਿਲੀ ਦੇ ਵਿੱਚ 2-3 ਵਾਕਿਆਤ ਐਸੇ ਹੋ ਗਏ, 2-2 3-3 ਬੱਚੇ ਛੱਡ ਕੇ ਚਲੀਆਂ ਗਈਆਂ। ਆਸ਼ਨਾ ਕੇ ਸਾਥ? ਨਹੀਂ ਆਸ਼ਨਾ ਨਹੀਂ, ਉਦਾਂ ਹੀ। ਹਾਂ, ਪਤਾ ਨਹੀਂ ਕਿਹਦੇ ਨਾਲ, ਪਤਾ ਨਹੀਂ ਕਿੱਥੇ, ਪਤਾ ਨਹੀਂ ਕਿਸ, ਉੱਥੋਂ ਤਾਂ ਚਲੀਆਂ ਗਈਆਂ ਨਾ। ਅੱਗੋਂ ਆਸ਼ਨਾ ਨਾ ਜਾਣ ਜਾਂ ਜਿਹਦੇ ਨਾਲ ਵੀ ਜਾਣ, ਜਾਂ ਮਾਂ ਪਿਓ ਦੇ ਘਰ ਜਾਣ, ਪਤਾ ਨਹੀਂ ਜਾਂ ਕਿਤੇ। ਲੇਕਿਨ 2-3 ਬੱਚੇ ਛੱਡ ਕੇ ਕਿੱਦਾਂ ਔਰਤ ਦਾ ਹੌਸਲਾ ਪੈਂਦਾ ਉਸਤਾਦ ਜੀ, ਚਲੀਆਂ ਜਾਂਦੀਆਂ। ਕਿਆਮਤ ਦੀਆਂ ਨਿਸ਼ਾਨੀਆਂ ਨੇ। ਮੇਰੀ ਤੇ ਜੁੱਤੀ ਵੀ ਨਹੀਂ ਛੱਡ ਕੇ ਗਈ, ਉਹ ਪਤਾ ਨਹੀਂ ਕਿੱਦਾਂ ਬਚੀ। ਓਏ ਮੈਂ ਤੇਰਾ ਹਿਸਾਬ ਲਾ ਲਿਆ ਵਾ, ਜਿਹੜੇ ਤੂੰ ਸਾਰੀ ਗੇਮ ਦੱਸੀ ਨਾ ਮੈਨੂੰ, ਹਾਂਜੀ। ਮੈਂ ਤੇਰਾ ਹਿਸਾਬ ਹੀ ਲਾਇਆ ਕਿ ਉਸਤਾਦ ਜੀ ਤੂੰ ਅੱਲਾ ਦਾ ਸ਼ੁਕਰ ਅਦਾ ਕਰਕੇ ਤੇਰੀ ਜਾਨ ਛੁੱਟ ਗਈ। ਸਹੀ ਗੱਲ ਉਸਤਾਦ ਜੀ। ਮੈਂ ਵੀ ਇਹੀ ਕਹਿਣਾ। ਉਸਤਾਦ ਜੀ ਮੇਰੇ ਮਹੱਲੇ 'ਚ ਮੁੰਡੇ ਨੇ ਤਲਾਕ ਦਿੱਤੀ, ਉਹਨੇ ਪੁੱਛਿਆ ਆਪਣੀ ਬੇਗਮ ਨੂੰ ਕਿਤੇ ਸਲਾਮ ਦੁਆ ਤੇ ਨਹੀਂ, ਉਹ ਕਹਿੰਦੀ ਨਹੀਂ, ਉਹਨੇ ਤਲਾਕ ਦੇ ਦਿੱਤੀ। ਨਹੀਂ, ਉਹ ਇਦਾਂ ਇੱਕ ਲਤੀਫਾ ਵਾ ਕਿ ਇੱਕ ਬੰਦੇ ਨੇ ਕਿਸੇ ਨਾਲ ਵਿਆਹ ਕੀਤਾ, ਸਾਦਾ ਜਿਹਾ ਆਦਮੀ ਸੀ, ਸ਼ਰੀਫ ਜਿਹਾ, ਉਹਨੇ ਬੁੱਢੀ ਨਾਲ ਵਿਆਹ ਕੀਤਾ ਤੇ ਉਹਨੇ ਉਹਦਾ ਘੁੰਡ ਚੁੱਕਿਆ ਤੇ ਉਹਨੇ ਕਿਹਾ मेरे से पहले तुम्हारा किसी से दोस्ती थी? वो कहती नहीं। किसी से प्यार करती थी? कहते नहीं। किसी से कोई सलाम दुआ? नहीं। कोई दोस्त था? नहीं। उन्हें कहा मैं तुम्हें तलाक देता हूँ, तलाक देता हूँ, तलाक देता हूँ। उन्हें एक बंदे ने पूछा भाई की गल हुई? कहना साह जी किसी दिन नहीं बनी उन्हें मेरी की बनी सही गल कहता जी किसी दिन नहीं बनी उन्हें मेरी की बनना। सही गल। ਉਸਤਾਦ ਜੀ ਫਰਜ਼ ਕਰੋ ਯਾਨੀ ਅਸੀਂ ਆ ਦੋਵੇਂ ਜਿਹੜੇ ਕੁੜੀ ਵਾਲੇ ਆ, ਕੌਣ ਤੁਸੀਂ ਆ ਮੁੰਡੇ ਵਾਲੇ ਹੋ। ਓਕੇ। ਉਹ ਪਿਛਲੇ ਸ਼ੋਅ 'ਚ ਵੀ ਕੀਤਾ ਸੀ 2 ਦਿਨ ਪਹਿਲੇ। ਅੱਛਾ ਅਸੀਂ ਨਵੇਂ ਮੁੰਡੇ ਵਾਲੇ ਨਾ, ਅਸੀਂ ਇਹਦੀ ਗੱਲ ਕਰਨੀ ਆ। ਹਾਂਜੀ ਅਸੀਂ ਇਹਦੇ 'ਚ ਨੁਕਸ ਕੱਢਣੇ ਆ, ਤੁਸੀਂ ਇਹਦੇ 'ਚ ਤੁਸੀਂ ਦੱਸਣਾ ਕਿ ਇਹਦੇ 'ਚ। ਚਲੋ ਜੀ, ਲਓ ਜੀ, ਤੁਸੀਂ ਦੋਵੇਂ ਕੌਣ ਹੋ? ਅਸੀਂ ਕੁੜੀ ਵਾਲੇ ਆ। ਕੌਣ ਹੋ ਕੁੜੀ ਦੇ? ਇਹ ਕੁੜੀ ਦੀ ਅੰਮੀ ਹੈ। ਨਹੀਂ ਕੁੜੀ ਦੇ ਭਰਾ ਬਣੋ। ਤੁਸੀਂ ਭਰਾ ਬਣ ਜਾਓ ਕੁੜੀ ਦੇ। ਆਹੋ ਚਲ ਠੀਕ ਆ, ਤੂੰ ਤੇ ਅੱਗੇ ਵੀ ਇੰਨੀਆਂ ਦਾ ਮੁੰਡਾ ਕੀ ਕੰਮ ਕਰਦਾ ਜੀ? ਕੁੜੀ ਕੀ ਕਰਦੀ ਹੈ? ਕੁੜੀ ਦਾ ਤਾਂ ਪੁੱਛੋ। ਯਾਰ ਏਡੀ ਸਪੀਡ ਨਾਲ ਨਹੀਂ ਸਵਾਲ ਜਵਾਬ ਕਰਨਾ, ਸਬਰ ਕਰ, ਅੱਲਾ ਮਾਫੀ। ਮੈਂ ਬੈਠਾ ਨਾ ਵੱਡਾ ਤੁਹਾਡਾ, ਚੁੱਪ ਕਰੋ, ਮੈਂ ਬੈਠਾ। ਜੀ ਕੀ ਪੁੱਛਿਆ ਜੀ ਤੁਸੀਂ? ਕੀ ਕੰਮ ਕਰਦਾ? ਮੁੰਡੇ ਦੀ ਆਮਦਨੀ ਕਿੰਨੀ ਕਾ? ਮੁੰਡੇ ਦੀ ਆਮਦਨੀ ਹੈ ਜੀ ਮਾਸ਼ਾਅੱਲਾ 70-80 ਹਜ਼ਾਰ ਰੁਪਏ ਮਹੀਨੇ ਦਾ ਕਮਾਉਂਦਾ। 70-80 ਹਜ਼ਾਰ ਰੁਪਏ? ਜੀ। ਕੀ ਕਰਦਾ? ਕੀ ਇਹ ਜੀ ਮੀਡੀਆ ਦੇ ਵਿੱਚ ਆ। ਮੀਡੀਆ 'ਚ ਸ਼ੋਅ ਕਰਦਾ, YouTube ਚੈਨਲ ਆ ਮਾਸ਼ਾਅੱਲਾ, ਉੱਥੋਂ ਕੰਮ ਕਮਾਈ ਕਰਦਾ। ਨਹੀਂ ਮੀਡੀਆ 'ਚ ਬੜੇ ਸ਼ੋਬੇ ਨੇ, ਜੁਗਤਾਂ ਵਾਲਾ ਵਾ, ਹਾਸਿਆ ਕੇ ਡਾਂਸ ਵਾਲਾ ਵਾ। ਨਹੀਂ, ਮਤਲਬ ਕਿ ਗੱਲਾਂ ਬਾਤਾਂ, ਸ਼ੁਗਲ ਮੇਲਾ, ਸਾਡਾ ਇੱਕ ਸ਼ੋਅ ਹੁੰਦਾ, ਉਹਦੇ ਵਿੱਚ ਬਹਿੰਦਾ ਹੈ ਤੇ ਉਹਦੇ 'ਚ ਅੱਛਾ ਕੰਮ ਕਰਦਾ ਤੇ 70-75 ਦਾ, ਹਾਂ 75,000 ਰੁਪਏ ਦੀ ਸੈਲਰੀ ਹੈਗੀ। ਚਲੋ ਫਿਰ ਤੇ ਉਹ ਅੱਛਾ ਗੁਜ਼ਰ ਗਿਆ। ਨਾਲੇ ਭਾਜੀ ਇਹਦੇ ਕਿਸਮਤ ਰੱਬ ਨੇ, ਤੁਹਾਡੀ ਭੈਣ ਨੇ ਆਉਣਾ ਵਾ, ਉਹ ਦੇਖੋ ਕੀ ਕਰਦੀ ਆ ਕੇ, ਉਹਦੀ ਵੀ ਤੇ ਕਿਸਮਤ ਆਏਗੀ ਨਾ ਭਾਜੀ, ਬੱਚੀ ਦੀ ਵੀ ਤੇ ਕਿਸਮਤ ਹੋਏਗੀ ਨਾ, ਬੱਚੀ ਆਪਣੀ ਕਿਸਮਤ ਲੈ ਕੇ ਆਉਂਦੀ। ਮੈਂ ਗੱਲ ਦੱਸਾਂ, ਸਿੱਧੀ ਗਾਲ ਕੱਢ ਲਓ ਇਹਦੇ ਨਾਲ। ਜਿਹੜਾ ਤੁਸੀਂ ਆਹ ਗੱਲ ਕਰਦੇ ਹੋ, ਤੁਹਾਡੀ ਭੈਣ ਨੇ
ਸਾਨੂੰ ਨਹੀਂ ਪਤਾ ਵੀ ਉਹਨੇ ਉਹ ਕੀ ਗੱਲ ਹੋਣ ਡਈ ਹੈ। ਮੇਰੀ ਵੀ ਭੈਣ, ਆਪਣੇ ਵਾਰੀ ਤੁਸੀਂ ਭੈਣ ਦੀ ਐਡੀ ਸੌਫਟਨੈਸ ਮੇਰੀ ਲੈਂਦੀ। ਵੀ ਭੈਣ, ਤੁਹਾਡੀ ਵੀ ਭੈਣ, ਸਾਡੇ ਤਿੰਨਾਂ ਦੀ ਭੈਣ ਆਪਣਾ ਰਿਜ਼ਕ ਨਸੀਬ ਲੈ ਕੇ ਆਏ। ਕਿੱਥੋਂ ਲੈ ਉਹ ਤੇ ਲੈ ਕੇ ਉਹ ਅੱਲਾ ਨੇ ਦੇਣਾ, ਤੁਹਾਡੇ ਕੋਲ ਤਾਂ ਉਮੀਦ ਹੀ ਕੋਈ ਨਹੀਂ। ਅੱਲਾ ਨੇ ਦੇਣਾ ਸੀ। ਅੱਲਾ ਨਸੀਬ ਆਪਣੇ ਲਿਖੇ ਲੱਭ ਨੇ। 70-75 ਰੁਪਈਆ ਉਹ ਕਮਾਉਂਦਾ, ਉਹ ਕੱਲ ਨੂੰ ਉਹਨੂੰ ਕੰਮ ਤੋਂ ਕੱਢ ਦੇਣ ਤੇ ਫੇਰ ਇਸ ਤਰ੍ਹਾਂ ਤੇ ਫਿਰ ਤੁਸੀਂ ਹੁਣੇ ਬੈਠੇ ਬੈਠੇ ਮਰ ਜਾਓ, ਅਟੈਕ ਹੋ ਜੇ ਤੁਹਾਨੂੰ, ਉਹੀ ਤਾਂ ਜ਼ਿੰਦਗੀ ਬਹੁਤ ਤੇ ਅਲੱਗ ਫਿਰ ਉਹ ਰਿਜ਼ਕ ਵੀ ਅੱਲਾ ਦਾ, ਅੱਲਾ ਦੀ ਸਪੁਰਦ ਆ। ਮੇਰੀ ਗੱਲ ਠੀਕ ਹੈ ਨਾ, ਜਾਂਦਿਆਂ ਕੁੜੀ ਨੂੰ ਅਟੈਕ ਹੋਵੇ, ਤੁਹਾਡੀ ਭੈਣ ਫੌਤ ਹੋ ਜੇ, ਫਿਰ ਓਏ ਭਾਈ ਮੈਂ ਕਹਿਣ ਡਿਆ ਵਾ ਕੁੜੀ ਜਿਹੜੀ ਆ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇਦਾਂ ਨਹੀਂ ਗੱਲ ਕਰਦੇ। ਮੈਂ ਆਪਣੀ ਵੀ ਤੇ ਮੇਰੀ ਵੀ ਤੇ ਭੈਣ ਆ, ਤੇ ਤੁਹਾਡੀ ਵੀ ਭੈਣ ਆ ਜਿਹੜੀ ਉਹਦੀ ਆ। ਮੇਰੀ ਗੱਲ ਸੁਣੋ, ਏਦਾਂ ਘਰ ਨਹੀਂ ਵਸਦੇ ਤੁਸੀਂ। ਕੋਈ ਕਿੱਦਾਂ ਵੱਸਦੇ ਨੇ ਭਾਜੀ? ਮੇਰੀ 75,000 ਰੁਪਇਆ ਸੈਲਰੀ, ਹੋਰ ਕਿੱਦਾਂ ਵੱਸਦੇ ਨੇ? ਉਹ 75,000 ਰੁਪਇਆ 75 ਕਰੋੜ ਤੇ ਨਹੀਂ ਨਾ। ਸਾਡੀ ਕੁੜੀ ਦੇ 10,000 ਉਹਨੂੰ ਕੀ ਕਹਿੰਦੇ ਨੇ ਆ ਜਿਹੜਾ ਪੜ੍ਹੀ ਕਿੰਨੀ ਹੈ ਮਾਸ਼ਾਅੱਲਾ ਬੱਚੀ? 14 ਪੜ੍ਹੀ ਹੈ। ਤੇ ਮੈਸੇਜ ਕਰ ਲੈਂਦੀ ਹੈ ਇਹਦਾ ਮਤਲਬ ਓਏ ਸ਼ਟ ਅਪ, ਉਸੇ ਕੋਲ ਮੋਬਾਈਲ ਨਹੀਂ ਹੈ। ਹੈ ਸ਼ਰੀਫ ਲੜਕੀ ਮਜ਼ਬੀ ਜੀ ਫੈਮਿਲੀ ਹੈ ਸਾਡੀ, 5 ਵਕਤ ਦੀ ਨਮਾਜ਼ੀ ਹੈ ਭੈਣ ਸਾਡੀ। ਚਲੋ ਮਾਸ਼ਾਅੱਲਾ, ਅੱਲਾਹ ਪਾਕ ਸਾਰਿਆਂ ਦੀਆਂ ਨੂੰ ਕਰੇ ਜੀ। ਸਾਡਾ ਬੱਚਾ ਵੀ ਮਾਸ਼ਾਅੱਲਾ 5 ਵਕਤ ਦਾ ਵਾ। ਕੀ ਆ ਨੈਸ਼ ਚਾਹ ਬਣਾ ਲੈਂਦੀ ਹੈ? ਓਏ ਫਿੱਟ ਦਖ ਲੰਨ ਤੋਂ ਮੈਂ ਬਣਾ ਦਿਆ ਕਰੂੰਗਾ। ਭਾਈ ਇਹਦੀ ਹੋਟਲ ਪਾਣਾ ਕੀ ਹੋ ਗਿਆ? ਠਹਿਰ ਜਾ ਇੱਕ ਮਿੰਟ। ਅੱਛਾ ਭਾਜੀ, ਤੁਹਾਡੀ ਕੋਈ ਡਿਮਾਂਡ? ਸਾਡੀ ਡਿਮਾਂਡ ਇਹ ਵਾ ਕਿ ਜੇ ਮੁੰਡੇ ਦਾ ਘਰ ਆਪਣਾ ਵਾ, ਪੁੱਛੋ ਇਹਦੇ ਕੋਲ। ਹਾਂਜੀ ਆਪਣਾ ਜੀ, ਆਪਣਾ ਜੀ। ਸਨੋਕਰ ਰੱਖਣੀ। ਠਹਿਰ ਜਾ। ਜੀ ਕਿੱਡਾ ਹੋ ਦੇਖਿਆ ਤੁਹਾਨੂੰ ਜੌਲੀ ਮੁੰਡਾ, ਤੁਹਾਨੂੰ ਇਦਾਂ ਦਾ ਜਵਾਈ ਲੱਭਣਾ ਕਿਤੇ ਭਰਵਈਆ ਤੁਹਾਨੂੰ। ਆਪ ਹੋਦ ਕੇ ਬੋਲਣ ਦੇ ਆ ਇਹ। ਅੱਛਾ ਮੈਨੂੰ ਲੱਗਦਾ ਤੁਹਾਡੀ ਬਹੁਤ ਸੋਹਣੀ ਬਣੇਗੀ। ਅੱਛਾ ਮੇਰੀ ਗੱਲ ਸੁਣ। ਅੱਛਾ ਹੋਰ ਤੁਹਾਨੂੰ ਕੋਈ ਡਿਮਾਂਡ? ਡਿਮਾਂਡ ਇਹ ਵੀ ਇਹ ਮਕਾਨ ਕਿੰਨੇ ਮਰਲੇ ਆ ਜੀ? ਉਹ ਭਾਜੀ ਉਹਨਾਂ ਨੂੰ ਕੋ ਪੈਸੇ ਦੱਸਣ ਸਾਨੂੰ। 2.5 ਮਰਲੇ, 2.5 ਮਰਲੇ ਜੀ। 2.5 ਮਰਲੇ ਜੀ 2.5 ਮਰਲੇ ਕਿੰਨੀਆਂ ਫੈਮਲੀਆਂ ਰਹਿੰਦੀਆਂ ਉਹਦੇ ਚ? ਕੱਲਾ ਉਹੀ ਆ, ਉਹਦੇ ਮਾਂ ਵਾਲਦੈਨ ਨੇ ਤੇ ਉਹ ਆਪ ਆ ਬਸ। ਨਹੀਂ ਯਾਰ ਫੇਰ ਨਹੀਂ। ਮੁੰਡੇ ਦੇ ਨੰਬਰ ਕਿੱਥੋਂ ਦੇ? ਫੈਸਲਾਬਾਦ ਦੇ ਕਿ ਹੋਰ ਕਿਸੇ ਸ਼ਹਿਰ? ਨਹੀਂ ਫੈਸਲਾਬਾਦ ਦੇ। ਅੱਛਾ ਤੇ ਹਾਈਟ ਕਿੰਨੀ ਇਹਦੀ? ਹਾਈਟ ਇਹਦੀ ਹਾਈਟ ਕਲਾਸ ਆ 5.5 ਫੁੱਟ। 5.5 ਫੁੱਟ ਆ ਜੀ, 5.5 ਓਏ ਨਹੀਂ ਤੇ ਮੇਰੀ ਨਹੀਂ ਹੈ। ਉਹ ਯਾਰ ਠੀਕ 5.5 5 ਤੋਂ 5.5 ਫੁੱਟ ਆ। 4.5 ਤੋਂ 5.5 ਦੇ ਦਰਮਿਆਨ ਚ। ਹਾਂਜੀ। ਮੈਂ ਜੀ ਵੈਸੇ ਸਾਨੂੰ ਮੁੰਡਾ ਜਿਹੜਾ ਵਾ ਉਹ ਮਤਲਬ ਠੀਕ ਆ, ਮੂੰਹ ਮੱਥੇ ਤੇ ਨਹੀਂ ਲੱਗਦਾ, ਲੇਕਿਨ ਇਹ ਵਾ ਕਿ ਅਸੀਂ ਚਾਹੁੰਦੇ ਆ ਸਿਰਫ ਤੁਹਾਡੇ ਮੂੰਹ ਨੂੰ। ਓਕੇ ਤੁਸੀਂ ਜ਼ਿੰਮੇਵਾਰੀ ਚੁੱਕੀ ਹੈ ਨਾ। ਤੁਸੀਂ ਜ਼ਿੰਮੇਵਾਰੀ ਚੁੱਕੀ ਹੈ। ਧੀ ਜਿਹੜੀ ਹੈ ਨਾ ਸਾਡੀ ਨਹੀਂ, ਹੁਣ ਤੁਹਾਡੀ ਹੋ ਗਈ। ਅੱਛਾ ਤੁਸੀਂ ਤਰ੍ਹਾਂ ਥੋੜਾ ਜਿਹਾ ਨਾ ਫੋਟੋ ਦਿਖਾ ਸਕਦੇ ਹੋ? ਉਹ ਇਸ ਤੋਂ ਮੈਂ ਕਹਿ ਰਿਹਾ ਕਿ ਚਲੋ ਮਤਲਬ ਇੱਕ ਥੋੜਾ ਜਾਣ ਪਛਾਣ ਹੋ ਜਾਂਦਾ, ਅਸੀਂ ਦੇਖ ਲਈਏ ਬੱਚੀ ਨੂੰ ਮਾਸ਼ਾਅੱਲਾ ਕਿ ਹਾਂ ਜੋੜ ਤਰ੍ਹਾਂ ਕਰ ਲਈ, ਉਹ ਅਗਰ ਹੈ ਤੇ ਦਿਖਾ ਦਿਓ। ਨਹੀਂ ਫੁੱਲਾ ਵਰਗੀ ਬੱਚੀ ਹੈ, ਦਿਖਾ ਜੋ। ਲੇਕਿਨ ਮੇਰੀ ਪਹਿਲੇ ਹੋਣੀ ਚਾਹੀਦੀ ਸ਼ਾਦੀ। ਮੈਂ ਪਹਿਲੇ ਹਾਂਜੀ ਹਾਂਜੀ ਤੁਹਾਡੀ ਵੀ ਕਰਦੇ ਹੋ ਲੈਂਦੇ। ਖੈਰ ਜਾ ਕੇ ਮਿੰਟ ਯਾਰ, ਇਸ ਤਰ੍ਹਾਂ ਹੀ ਹੈ ਨਾ, ਤੁਸੀਂ ਕੋਈ ਤਰ੍ਹਾਂ ਬੱਚੀ ਦੀ ਤਸਵੀਰ ਦਿਖਾ ਦਿਓ। ਜੀ ਮੈਂ ਉਸਤਾਦ ਜੀ ਮੇਰੀ ਸੁਣ ਲਓ ਗੱਲ ਪਹਿਲੇ। ਮੈਂ ਉਸਤਾਦ ਜੀ ਵੱਡਾ ਵਾ ਨਾ, ਮੇਰੀ ਵੀ ਸ਼ਾਦੀ ਨਹੀਂ। ਭਾਜੀ ਸਾਡੀਆਂ 4 ਬੱਚੀਆਂ ਨੇ, ਕੋਈ ਗੱਲ ਨਹੀਂ। ਜੇ ਤੁਸੀਂ ਅੱਛੇ ਲੋਕ ਹੋਏ ਤੇ ਅਸੀਂ ਸਾਰੀਆਂ ਦਾ ਕਰ ਲਾਂਗੇ, ਕੋਈ ਗੱਲ ਨਹੀਂ। ਮੇਰੀ ਤੇ ਹੋ ਲੈਂਦੇ, ਮੇਰੀ ਤੇ ਹੋ ਲੈਂਦੇ। ਯਾਰ ਇੱਕ ਜਦੋਂ ਬਹੁਤ ਦਫਾ ਇਸ ਤਰ੍ਹਾਂ ਹੁੰਦਾ ਵਾ ਕਿ ਓਪੜਾਂ ਦੇ ਵਿੱਚ ਸ਼ਾਦੀ ਹੁੰਦੀ ਆ, ਯਾਨੀ ਕਿ ਗੈਰਾਂ 'ਚ, ਲੇਕਿਨ ਬਿਹੇਵੀਅਰ ਏਡੇ ਅੱਛੇ ਹੁੰਦੇ ਨੇ ਕਿ ਉਸ ਤੋਂ ਬਾਅਦ ਕਈ ਸ਼ਾਦੀਆਂ ਉਹਨਾਂ ਦੇ ਵਿੱਚ ਹੋ ਜਾਂਦੀਆਂ। ਰਿਸ਼ਤੇਦਾਰ ਬਿਹੇਵੀਅਰ ਏਡੇ ਅੱਛੇ। ਅਸੀਂ ਇੱਕ ਰਿਸ਼ਤਾ ਕਰਦੇ ਆ, ਅਗਰ ਅੱਛਾ ਹੋਇਆ ਤੇ ਫਿਰ ਅਸੀਂ ਉਹ ਕਹਿ ਰਹੇ ਨੇ ਮਾਸ਼ਾ 4 ਬੱਚੀਆਂ ਨੇ ਤੇ 2 ਤੁਸੀਂ, 1 ਮੈਂ, 3 ਤੇ ਜ਼ਿੰਮੇਵਾਰੀ ਨਹੀਂ ਗੱਲ ਉਹ ਯਾਰ ਕਹਿੰਦੇ ਉਸਤਾਦ ਜੀ ਕਹਿੰਦੇ ਸਾਰੀ ਜ਼ਿੰਮੇਵਾਰੀ ਸਾਡੀ, ਮੇਰੇ ਵਾਲਦ ਸਾਹਿਬ ਦੀ ਜ਼ਿੰਮੇਵਾਰੀ ਸਾਰੀ। ਗੱਲ ਇਹ ਹੈ ਕਿ ਧੀਆਂ ਜਿਹੜੀਆਂ ਹੁੰਦੀਆਂ ਨੇ ਹੁੰਦਾ ਹੀ ਧੰਨ ਭਰਾਇਆ। ਹਾਂਜੀ ਤੇ ਅਸੀਂ ਮਤਲਬ ਤੁਹਾਡੇ ਤੇ ਮੈਨੂੰ ਤੁਹਾਨੂੰ ਤੁਹਾਡੇ ਨਹੀਂ ਜੀ ਨਹੀਂ, ਸਾਡੀਆਂ ਵੀ ਧੀਆਂ ਨੇ, ਅਸੀਂ ਵੀ ਧੀਆਂ ਵਾਲੇ ਆ, ਇਹ ਕੋਈ ਰੌਲਾ ਨਹੀਂ ਹੈਗਾ। ਔਰ ਇਹ ਦੂਸਰੀ ਸਾਨੂੰ ਇਹ ਵੀ ਗੱਲ ਨਹੀਂ ਹੈਗੀ, ਦੇਖੋ ਕਿ ਵੀ ਲੋਕੀ ਲੱਭਦੇ ਨੇ ਖੂਬਸੂਰਤ, ਨਸੀਬ ਚੰਗੇ ਹੋਣੇ ਚਾਹੀਦੇ ਨੇ, ਨਸੀਬ ਚੰਗੇ ਹੋਣੇ ਚਾਹੀਦੇ ਨੇ। ਖੂਬਸੂਰਤੀ ਕੀ ਕਰਨੀ, ਕੱਦ ਕਾਠ ਇਹ ਉਹ, ਅਗਰ ਮਤਲਬ ਜ਼ਬਾਨ ਹੀ ਨਾ ਔਰਤ ਦੀ ਚੰਗੀ ਹੋਵੇ, ਠੀਕ ਹੈ ਨਾ, ਆਦਤਾਂ ਨਾ ਚੰਗੀਆਂ ਹੋਣ ਤੇ ਇਹੋ ਜਿਹੀ ਖੂਬਸੂਰਤੀ ਨੂੰ ਚੁੱਲ੍ਹੇ 'ਚ ਪਾਉਣਾ ਵੀਰੇ ਖੁਸ਼ ਰੱਖਾਂਗਾ। ਖੁਸ਼ ਰੱਖੇਗਾ। ਤੁਸੀਂ ਤਾਂ ਹੋਰ ਨਸੀਬ ਚੰਗੇ ਹੋਣੇ ਚਾਹੀਦੇ ਨੇ ਬਸ। ਨਸੀਬਾਂ ਵਾਲਾ ਜੀ ਆਵੇ ਜਿਹੜਾ ਆਵੇ ਭਾਜੀ, ਨਸੀਬਾਂ ਵਾਲੀ ਧੀ ਆਵੇ। ਅਸੀਂ ਤੇ ਬੜੇ ਨਾਜ਼ਾਂ ਨਾਲ ਪਾਲੀਆਂ ਨੇ ਭਾਜੀ ਅਸੀਂ ਵੀ ਨਾਜ਼ਾਂ ਨਾਲ, ਅਸੀਂ ਤੁਹਾਨੂੰ ਸ਼ਿਕਾਇਤ ਨਹੀਂ ਆਏਗੀ ਭਾਜੀ ਗੱਲ ਮੈਂ ਬੈਠਾ। ਧੀਆਂ ਦੇ ਦੁੱਖ ਜਿਹੜੇ ਨੇ ਨਾ ਉਹ ਧੀਆਂ ਵਾਲੇ ਜਾਣਦੇ। ਜਦੋਂ ਭਾਜੀ ਦੁੱਖ ਨਹੀਂ ਆਉਂਦੇ ਉਹਨੂੰ, ਤੁਸੀਂ ਉਹਦੇ ਨਸੀਬਾਂ ਦੀ ਦੁਆ ਕਰੋ, ਨਸੀਬ ਚੰਗੇ ਨਾ ਉਹਨਾਂ ਦੇ ਮਾਸ਼ਾਅੱਲਾ, ਇਨਸ਼ਾਅੱਲਾ ਜੀ। ਬਸ ਤੇ ਫਿਰ ਅਸੀਂ ਤੁਹਾਨੂੰ ਅੱਲਾਹ ਵਾਸਤੇ ਰਿਸ਼ਤੇ ਦੇ ਰਹੇ, ਟੈਨਸ਼ਨ ਨਾ ਲਓ। ਕੋਈ ਤੁਹਾਡੇ ਕੋਲੋਂ ਮੁਤਾਲਬਾ ਨਹੀਂ। ਓਹੋ ਭਾਜੀ ਸਾਡੀ ਵੀ ਬੱਚੀ ਆ, ਉਹ ਸਾਡੀ ਵੀ ਬੱਚੀ ਆ। ਅਸੀਂ ਬੱਚੀ ਵਾਲੇ, ਅਸੀਂ ਨੀਵੇਂ ਹੋ ਕੇ ਹੱਥ ਜੋੜ ਕੇ ਰਿਸ਼ਤਾ ਦਾਂਗੇ, ਪਰ ਸਾਡੀਆਂ ਬੱਚੀਆਂ ਦਾ ਖਿਆਲ ਰੱਖਿਓ। ਨਹੀਂ ਅਸੀਂ ਨਾਜ਼ਾਂ ਤੁਹਾਨੂੰ ਅਸੀਂ ਨੀਵੇਂ ਨਹੀਂ ਹੋਣ ਦਿੰਦੇ, ਤੁਸੀਂ ਇੱਜ਼ਤਾਂ ਲਿਓ, ਇੱਜ਼ਤਾਂ ਦੇ ਨਾਲ ਸਿਰ ਉੱਚੇ ਹੁੰਦੇ ਨੇ, ਨੀਵੇਂ ਨਹੀਂ ਹੁੰਦੇ। ਤੁਸੀਂ ਸਿਰਫ ਤਸਵੀਰ ਦਿਖਾ ਦਿਓ ਬਸ, ਸਾਡੀਆਂ ਬੱਚੀਆਂ ਦੀ ਤਸਵੀਰ ਦਿਖਾ ਦਿਓ ਬਸ।
ਯਾਰ ਇਹ ਨਾ ਅਸੀਂ ਕਦੀ ਇਦਾਂ ਕੀਤਾ ਨਹੀਂ ਵੈਸੇ। ਨਜ਼ਰ ਲੱਗ ਜਾਂਦੀ। ਨਹੀਂ ਹੁਣ ਤੇ ਗੱਲ ਨੱਕੇ ਦੀ ਆਈ ਪਈ ਆ। ਨਹੀਂ ਤਸਵੀਰਾਂ ਤੇ ਹੁੰਦਾ ਨਾ ਸਾਨੂੰ ਪਤਾ ਲੱਗੇ ਵੀ ਮੇਰੀ ਕਿਦਾਂ ਦੀ ਸਾਡੀ ਭਰਜਾਈ ਆ, ਸਾਡੇ ਭਰਾ ਦੀ ਬੁੱਢੀ ਆ, ਉਹ ਵੀ ਵੇਖੇ। ਉਹ ਤੁਸੀਂ ਅੱਗੇ ਵੀ ਦਿਖਾਈਆਂ ਸੀ, ਨਜ਼ਰ ਲੱਗ ਗਈ ਸੀ ਬੱਚੀਆਂ ਨੂੰ। ਉਹ ਭਾਜੀ ਅਸੀਂ ਨਹੀਂ ਉਦਾਂ ਵੇਖਦੇ, ਨਹੀਂ ਅਸੀਂ ਉਦਾਂ ਵੇਖਦੇ। ਚਲੋ ਦਿਖਾ ਦਿਓ ਦਿਖਾ ਦਿਓ ਬੰਦੇ ਮੈਨੂੰ ਬੜੇ ਚੰਗੇ ਲੱਗੇ ਭਰਾ ਨੂੰ ਹਾਂ ਭਾਜੀ, ਬੰਦੇ ਬਹੁਤ ਸ਼ਰੀਫ ਨੇ, ਇਹਨਾਂ ਨੂੰ ਦਿਖਾ ਦਿਓ, ਬੜੇ ਚੰਗੇ। ਭਾਈ ਮੈਂ ਵੀ ਕਰਨੀ ਸ਼ਾਦੀ, ਯਕੀਨ ਕਰੋ ਭਾਈ ਮੇਰੀ ਹੋਏ ਤੇ ਮੈਂ ਘਰੋਂ ਕੁਝ ਨਹੀਂ ਆਇਆ ਬਾਬਾ ਜੀ, ਮੈਂ ਬੜਾ ਪਰੇਸ਼ਾਨ ਹਾਂ ਜੀ। ਅੱਲਾ ਖੈਰ ਕਰੇਗਾ, ਅੱਲਾ ਖੈਰ ਮੈਂ ਯਕੀਨ ਕਰੋ ਮੇਰਾ ਦਿਲ ਰਿਸ਼ਤਾ ਕਰਦੇ ਨਾ ਤੇ ਬੰਦਿਆਂ ਦਾ ਤਾਂ ਪਤਾ ਲੱਗੇ ਵੀ ਕਿਦਾਂ ਮੈਂ ਕਹਿੰਦਾ ਮੈਂ ਗੋਲੀ ਮਾਰ ਲੈਣੀ ਆਪਣੇ ਆਪ ਨੂੰ ਭਰਾ ਜਿੱਦਾਂ ਦਿਲ ਕਰ ਨਸੀਬਾਂ ਦੀ ਦੁਆ, ਨਸੀਬਾਂ ਦੀ ਦੁਆ ਕਰੋ। ਛੋਟੀ ਬੇਟੀ ਸਾਡੀ। ਨਹੀਂ ਭਾਜੀ ਇਹ ਨਾ ਗਲਤੀ ਨਾਲ ਤੁਹਾਡੇ ਕੋਲ ਉਂਗਲ ਕਰ ਗਈ। ਨਹੀਂ ਇਹ ਬੱਚੀ ਹੈ ਜੀ, ਬੇਟੀ ਸਾਡੀ। ਤੁਹਾਡੀ ਮਾਸ਼ਾਅੱਲਾ। ਸਭ ਤੋਂ ਛੋਟੀ। ਅੱਛਾ ਇਹ ਸਭ ਤੋਂ ਛੋਟੀ ਹੈ। ਟੈਨਸ਼ਨ ਨਾ ਲੈ ਕੇ ਇਹ ਮੇਰੇ ਹਿਸਾਬ ਨਾਲ ਤੂੰ ਕਹਿ ਰਿਹਾ ਸੀ ਕਿ ਹਾਂਜੀ ਉਸਤਾਦ ਜੀ। ਚਲੋ ਇਹ ਦੇਖ ਲਓ ਫਿਰ ਤੇ ਠੀਕ ਹੈ। ਇਹ ਛੋਟੀ ਬੇਟੀ ਹੈ ਜੀ, ਇਹਦਾ ਇਹਨਾਂ ਨਾਲ ਕਰੋ। ਇਹ ਹਾਂ ਜੋੜੀ ਉਹਦਾ। ਹਾਂਜੀ ਜਾ ਰਹਿਣ ਦੋ। ਮਹਾਰਾਜ ਜੀ ਨਹੀਂ ਨਸੀਬ ਬਹੁਤ ਚੰਗੇ ਭਾਜੀ ਇਹ ਦਿੱਤੀਆਂ ਦੇ ਨਾ। ਨਹੀਂ ਅਸੀਂ ਆਲਰੇਡੀ ਸ਼ਾਦੀशुदा ਮੈਂ ਤੇ ਭਾਈ। ਨਸੀਬ ਚੰਗੇ ਹੋਣੇ ਚਾਹੀਦੇ ਭਾਜੀ। ਅੱਛਾ ਭਾਜੀ ਕੋ ਥੋੜੇ ਨਕਸ਼ੇ ਨੈਣ ਵੀ ਚੰਗੇ ਹੋਣੇ। ਕੀ ਹੋਇਆ ਜੇ ਕੁੜੀ ਆਪਣੇ ਅੱਬੂ ਤੇ ਚਲ ਗਈ? ਨਹੀਂ ਤੁਸੀਂ ਕਿਹਾ ਸੀ ਕੋਈ ਦੁੱਖ ਨਹੀਂ ਦੇਾਂਗੇ। ਉਹ ਤੇ ਗਈ ਹੈ ਮੈਨੂੰ ਲੱਗਦਾ ਭਰਾ ਦੇ। ਨਹੀਂ ਅਸੀਂ ਨਹੀਂ, ਅਸੀਂ ਕਿਹਾ ਸੀ ਕਿ ਅਸੀਂ ਨਹੀਂ ਦੇਵਾਂਗੇ, ਤੁਹਾਡਾ ਵੀ ਹੱਕ ਬਣਦਾ ਸੀ, ਤੁਸੀਂ ਨਾ ਦਿੰਦੇ। ਤੁਸੀਂ ਵੀ ਨਾ ਦੁੱਖ ਦਿਓ ਸਾਨੂੰ ਉਸਤਾਦ ਜੀ, ਇਹਦੇ ਨਾਲ ਤੁਸੀਂ ਕਰ ਲਓ ਵੈਸੇ। ਕੀ ਲੜਾਈ? ਨਹੀਂ ਪਤਾ ਕੀ ਇਹ ਭਾਜੀ ਕਹਿੰਦੇ ਸੀ ਨਾ ਇੱਕ ਦੀ ਤੇਰੇ ਨਾਲ ਇੱਕ ਦੀ। ਦੇਖੋ ਜੀ ਤੁਹਾਡੇ ਘਰ ਚ ਆ ਕੇ ਰਾਜ ਕਰਨਗੀਆਂ, ਚਾਨਣ ਓ ਕਰਨਗੀਆਂ। ਯਾਰ ਅੱਛਾ ਯਾਰ ਨਹੀਂ ਜੀ ਇਹ ਚਾਨਣ ਕਰਨਗੀਆਂ ਯਾਰ, ਬਸ ਗੱਲ ਮੁੱਕੀ ਭਾਜੀ, ਯਾਰ। ਤੁਸੀਂ ਆਪੇ ਕਿਹਾ ਸੀ ਵੀ ਸਾਡੀਆਂ ਵੀ ਧੀਆਂ ਵਰਗੀ। ਓ ਯਾਰ ਸਾਡੀਆਂ ਧੀਆਂ ਸੜ ਵੀ ਜਾਣ ਤੇ ਇਦਾਂ ਦੀਆਂ ਨਹੀਂ ਹੁੰਦੀਆਂ ਯਾਰ। ਭਾਜੀ ਇਹ ਤੁਸੀਂ ਵੇਖ ਲਓ ਨਹੀਂ ਭਾਜੀ ਤੁਸੀਂ ਕਿਹਾ ਸੀ ਉਹ ਵੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਓ ਯਾਰ ਖੁਦਾ ਦੀ ਕਸਮ ਹੈ ਨਹੀਂ ਸਾਂਝੀਆਂ ਵਾਲੀ, ਇਹ ਸਾਂਝੀਆਂ 'ਚ ਰੱਖਣ ਵਾਲੀ ਨਹੀਂ, ਇਹ ਤਾਂ ਲੈਦਾ ਕਿਤੇ ਬੰਨਣ ਵਾਲੀ ਆ। ਭਾਜੀ ਇਹ ਸਭ ਤੋਂ ਛੋਟੀ ਹੈ। ਭਾਜੀ ਉਹ ਬੱਚੇ ਨੂੰ ਪੁੱਛੋ ਇੱਕ ਵਾਰੀ, ਉਹਨੂੰ ਪੁੱਛ ਲਓ ਤੁਹਾਡਾ ਯਾਰ ਬੱਚੇ ਨੂੰ ਮੈਂ ਕਿਉਂ, ਬੱਚਾ ਰਾਜ਼ੀ ਵੀ ਹੋ ਜਾਵੇ, ਮੈਂ ਵੀ ਤਾਂ ਉਸ ਘਰ 'ਚ ਰਹਿਣਾ। ਨਸੀਬ ਭਾਜੀ ਓ ਯਾਰ ਲਾਨਤ ਇਹੋ ਜਿਹੇ ਨਸੀਬਾਂ ਤੇ ਯਾਰ। ਸਾਡੀਆਂ ਕੱਚੀਆਂ ਕਲੀਆਂ ਰਹੀਆਂ। ਉਹ ਬੱਸ ਕਰ ਦੇ, ਮੈਂ ਬਹੁਤ ਤੁਹਾਨੂੰ ਬਰਦਾਸ਼ਤ ਕਰ ਲਿਆ ਹੁਣ। ਨਹੀਂ ਭਾਜੀ ਮੇਰੀ ਗੱਲ ਸੁਣੋ ਨਾ, ਨੁਕਸ ਨਹੀਂ ਕੱਢੀ। ਮੈਂ ਨੁਕਸ ਉਹ ਨੁਕਸ ਉਹਦੇ ਚੋਂ ਕੱਢੀ ਦੇ ਆ ਜਿਹਦੇ ਚ ਨੁਕਸ ਹੋਣ। ਹਾਂ ਕਿਤੇ ਜਿਹੜੀ ਟੋਟਲ ਹੀ ਨੁਕਸ ਹੋਵੇ ਉਹਦੇ ਚੋਂ ਮੈਂ ਕੀ ਕੱਢ ਲੈਣਾ? ਉਹ ਭਾਈ ਖੁਦਾ ਦਾ ਨਾਂ। ਉਹ ਬੱਸ ਕਰੋ ਯਾਰ ਧੀਆਂ। ਬੱਸ ਕਰ ਕੀ ਆ ਮੁੰਡਾ ਤੁਹਾਡਾ ਸਲਿੰਗੜੀ ਜਈ, ਅਸੀਂ ਉਹਦੇ ਲਈ ਵੇਖਾਂ। ਓਏ ਯਾਰ ਇਹਦੇ ਨਾਲੋਂ ਵੀ 1000 ਦਰਜੇ ਬਰਬਾਦ ਹੋ ਜੇ ਨਾ ਹਾਂਜੀ ਤਾਂ ਵੀ ਇਹਦਾ ਮੈਚ ਨਹੀਂ ਹੁੰਦੀ। ਅੱਲਾ ਮਾਫੀ, ਵੇਖ ਤੇ ਸਹੀ ਗੱਲ ਹੈ। ਤੋਬਾ ਕਰੋ। ਓਏ ਭਾਈ 16000 ਰੁਪਇਆ ਇਹਦਾ ਸਿਰਫ ਰਿਬੌਂਡਿੰਗ ਤੇ ਵਾਲਾਂ ਤੇ ਲੱਗਾ ਵਾ। ਇਹ ਵਾਲਾਂ ਦਾ ਕਲਰ ਕਰਵਾਇਆ ਕੱਲ। ਕਿਹਨਾਂ ਦੇ? ਇਹ ਦੇਖੋ ਇਹ ਬਾਜੀ ਉਹਨਾਂ ਦੇ। ਬਾਜੀ ਇਹ ਭਾਈ ਜਿੱਦਾਂ ਦੀ ਤੁਹਾਡੀ ਬਾਜੀ ਉਦਾਂ ਦੀ ਉਹ ਨਹੀਂ, ਉਹ ਸਾਡੀਆਂ ਬਾਜੀਆਂ ਵੀ ਨਹੀਂ ਇਦਾਂ ਦੀਆਂ ਓਏ। ਬਾਜੀ ਦੇ ਕਲਰ ਲਵਾਇਆ ਕਿ ਸਿਰ ਚ ਮੁਰਗੀ ਨਾਲ ਕਰ। ਸਰ ਨਹੀਂ ਓਏ ਤੂੰ ਲੈ ਜਾ ਇਹਨੂੰ ਬਾਜੀ ਨੂੰ ਕਿਤੇ। ਚਲੋ ਮੈਂ ਇਸ ਤੋਂ ਥੋੜੀ ਵੱਡੀ ਵਿਖਾ। ਗੁੜੀਆ ਦੀ ਤਸਵੀਰ ਦਿਖਾਓ। ਕਿਹਦੀ? ਗੁੜੀਆ ਬੇਟੀ ਦੀ। ਆ ਗੁੜੀਆ ਦਾ ਇਹ ਦੇਖੋ ਪਸੰਦ ਕਰੋ। ਕਿੱਦਾਂ ਰੋਕੀ ਹੈ? ਓਏ ਉਹਦਾ ਨਾਮ ਹੀ ਗੁੜੀਆ। ਉਹ ਤੁਹਾਡਾ ਬੇੜਾ ਕਰ ਕੁਝ, ਉਹ ਤੁਹਾਡਾ ਬੇੜਾ ਕਰ ਕੁਝ, ਇਹਦਾ ਨਾਮ ਹੀ ਗੁੜੀਆ ਰੱਖ ਲਿਆ। ਇਹ ਬੱਚੀ ਜੀ ਇਹ ਬੱਚੀ ਜੀ ਸਾਡੀ ਯਾਰ ਇਹ ਸਹੀ ਮਤਲਬ ਸਭ ਤੋਂ ਨਾਦਾਨ ਪਾਲੀ ਹੋਈ। ਇਹ ਕੁਝ ਬਿਹਤਰ ਜੀ ਵੈਸੇ ਹੈ। ਇਹ ਪੜ ਰਹੀ ਹਲੇ। ਹਾਂਜੀ ਇਹ ਪੜ ਰਹੀ ਹੈ ਜੀ ਹਲੇ। ਹੈ ਜੀ, ਇਹ ਪੜ ਰਹੀ ਹੈ। ਇਹ ਪੜ ਨਹੀਂ ਰਹੀ, ਇਹ ਤਾਂ ਸੜ ਰਹੀ ਹੈ। ਤਰਨੇ CSS ਨੇ ਕੀਤਾ ਵਾ। ਯਾਰ ਆ ਤੁਹਾਡੀ ਦੇਖ ਲੈ ਯਾਰ, ਪਸੰਦ ਆ। ਇਹਨੇ ਮਾਸਟਰਸ ਕੀਤਾ ਵਾ ਜੀ। ਹਾਂਜੀ ਮਾਸਟਰ ਕੀਤਾ ਇਹਨੇ। ਅੱਛਾ ਜੀ, ਤੁਹਾਡੀ ਯਾਰ ਪਿਸਤੀ ਫੈਮਿਲੀ ਹੈ।
10,000 ਸੁਣੋ ਦੇਖੋ ਮੈਨੂੰ ਤਾਂ ਲੱਗਦਾ ਇਹਨੇ ਹੈਡਮਾਸਟਰ ਕੀਤਾ। ਨਸੀਬ ਰਲਣ ਦੀ ਗੱਲ ਉਹ ਮੈਂ ਲਾ ਨੂੰ ਇਹੋ ਜਿਹੇ ਨਸੀਬਾਂ ਦੇ, ਯਾਰ ਇਦਾਂ ਨਹੀਂ ਕਹੀਦਾ ਹੁੰਦਾ, ਇਹ ਧੀਆਂ ਇਹੋ ਜਿਹੇ ਨਸੀਬ ਸੜ ਜਾਣ ਕਿਤੇ। ਉਹ ਧੀਆਂ ਧਿਆਣੀਆਂ ਦੇ ਮਸਲੇ ਧੀਆਂ ਓਏ ਤੂੰ ਕਹਿੰਦਾ ਸੀ ਸਾਡੇ ਧੀਆਂ ਵਾਲਿਆਂ ਦੇ ਸਿਰ ਝੁਕੇ ਹੋਣੇ ਚਾਹੀਦੇ, ਤੁਹਾਡੇ ਤੇ ਤੁਹਾਡੇ ਜ਼ਮੀਨ ਦੇ ਅੰਦਰ ਹੋਣੇ ਚਾਹੀਦੇ ਸਿਰ। ਜਿਹੋ ਜਿਹੀਆਂ ਤੁਹਾਡੀਆਂ ਬੱਚੀਆਂ ਤੁਹਾਡੇ ਸਿਰ ਝੁਕੇ ਨਹੀਂ ਹੋਣੇ ਚਾਹੀਦੇ, ਤੁਹਾਡੇ ਸਿਰਫ ਪੈਰ ਬਾਹਰ ਹੋਣੇ ਚਾਹੀਦੇ, ਤੁਸੀਂ ਸਾਰੇ ਝੁਕੇ ਹੋਣੇ ਚਾਹੀਦੇ। ਅੱਲਾ ਮਾਫੀ ਹੈ ਜੀ, ਸਾਡੇ ਧੀਆਂ ਵਾਲਿਆਂ ਦੀਆਂ ਧੌਣਾ ਝੁਕੀਆਂ, ਇਹ ਧੌਣਾ ਲਾ ਦੇਣੀਆਂ ਚਾਹੀਦੀਆਂ ਤੁਹਾਡੀਆਂ। ਇਹ ਜੀ ਜੋ ਵੀ ਆ ਸੋਨਾ ਮਿੱਟੀ ਆ ਉਹ ਜੋ ਵੀ ਆ ਨਹੀਂ ਸੋਨਾ ਤੇ ਰਹਿਣਾ ਕਿ ਨਹੀਂ ਭਾਜੀ, ਸਾਡੇ ਵੱਲੋਂ ਇਹ ਤੁਹਾਡੀਆਂ ਹੋ ਗਈਆਂ, ਹੁਣ ਅਸੀਂ ਤੁਹਾਡੇ ਮੂੰਹ ਨੂੰ ਮੁਬਾਰਕ ਵੇਖਿਆ। ਹੋਵੇ ਭਾਈ। ਇਹ ਮੁਬਾਰਕ ਹੋਵੇ ਬਸ ਜੀ। ਕਰ ਦਿਓ, ਇਹ ਮੁਬਾਰਕ ਹੋਵੇ, ਜੱਫੀ ਪਾਓ ਜੀ ਭਾਜੀ। ਉਹ ਜੱਫੀ ਪਰੇ ਦਫਾ ਭਾਜੀ ਮੁਬਾਰਕ ਉਹ ਹੋਵੇ ਦਫਾ ਹੋ ਜਾ ਭਾਜੀ। ਮਠਿਆਈ ਮੰਗਵਾਓ ਉਹਨੂੰ। ਮਠਿਆਈ ਮੂੰਹ ਮਿੱਠਾ ਕਰਾਓ ਜੀ। ਮੁੰਡੇ ਬੰਦੇ ਦੱਸੋ ਬਰਾਤ ਨਾਲ ਕਿੰਨੇ ਆਓਗੇ ਉਹ ਤੁਸੀਂ? ਬੱਸ ਕਰਦੇ ਯਾਰ, ਅੱਲਾ ਮਾਫੀ ਦੇਵੇ। ਐਂਦ ਨਹੀਂ ਪਸੰਦ ਆਈ, ਉਹ ਨਹੀਂ ਪਸੰਦ ਆਈ। ਓਏ ਆ ਵੀ ਨਹੀਂ ਪਰੇ ਕਰ ਲੈ। ਨਹੀਂ ਇਸ ਤਰ੍ਹਾਂ ਉਹ ਲੈ ਜਾ ਕਿਤੇ। ਸਭ ਤੋਂ ਛੋਟੀ ਵਿਖਾ ਦਿਓ। ਓਏ ਸਭ ਤੋਂ ਛੋਟੀ ਓਏ ਇਹੋ ਜਿਹਾ ਇਹਦੇ ਨਾਲੋਂ ਬੰਦਾ ਭੈਣਾਂ ਤੋਂ ਬਗੈਰ ਹੀ ਚੰਗਾ, ਅੱਲਾ ਮਾਫੀ। ਮੁੰਨੀ ਦੀ ਦਿਖਾਓ, ਮੁੰਨੀ ਦੀ। ਮੈਂ ਮੁੰਨੀ ਦੀ ਨਹੀਂ, ਮੈਂ ਪਿੰਕੀ ਦੀ। ਪਿੰਕੀ ਦੀ ਚਲੋ ਦਿਖਾ ਦਿਓ ਪਿੰਕੀ। ਨਾ ਪਿੰਕੀ ਟਿਕਟੋਕਰ ਹੈ। ਟਿਕਟੋਕਰ ਹੈ ਹਾਂਜੀ ਯਾਰ, ਆ ਕੁਛ ਗਲਤ ਆ। ਗਲਤ ਨਾ ਕਹੋ ਸਾਡੀਆਂ ਬੱਚੀਆਂ ਨੂੰ। ਲਓ ਜੀ ਭਾਜੀ, ਹੁਣ ਗਾਂ ਇਸ ਤੋਂ ਗਾਂ ਤੇ ਹਨੇਰਾ ਹੀ ਜੇ। ਹਾਂ ਨਹੀਂ ਇਸ ਤੋਂ ਗਾਂ ਨਹੀਂ, ਇੱਥੇ ਤੱਕ ਵੀ ਨਹੀਂ ਰਹੀ। ਪਤਾ ਕਿ ਸਾਡੀ ਵੀ ਪਾਪਾ ਕੀ ਪਰੀ ਹੋਣੀ ਹੈ ਆਪਣੇ। ਇਹ ਭਾਜੀ ਕੱਲ ਤਸਵੀਰ ਖਿੱਚਣ ਦੀ ਸੀ ਤੇ ਸਾਹਮਣੇ ਮੈਂ ਸ਼ੀਸ਼ੇ ਦੇ ਖਲੋਤਾ ਸੀ ਕੋਲ, ਤੇ ਉਹਨੇ ਤਸਵੀਰ ਖਿੱਚੀ, ਮੈਂ ਪਰਾਂ ਨੂੰ ਮੂੰਹ ਕਰ ਲਿਆ। ਮੈਂ ਕਿਹਾ ਧੀ ਧਿਆਣੀ ਆ, ਪਤਾ ਨਹੀਂ ਕੀ ਦਿਲ ਚਾਹੂਗਾ। ਅੱਛਾ, ਇਹਨਾਂ ਨੂੰ ਨਜ਼ਰ ਲੱਗਦੀ ਜੀ। ਇਹ ਜੀ ਇਹ ਕਹਿ ਰਹੇ ਸੀ। ਕੁਝ ਆਣ ਨਹੀਂ ਕੀਤਾ। ਨਹੀਂ ਓਏ, ਨਹੀਂ ਉਹ ਸੈਲਫੀ ਹੈ ਖਿੱਚ ਰਹੀ। ਸਟਾਈਲ ਹੈ, ਟਿਕਟੋਕਰ ਹੈ ਸਾਡੀ ਭੈਣ। ਲਓ ਜੀ ਇਹ ਹੋ ਗਈਆਂ ਤੁਹਾਡੀਆਂ ਚਾਰ। ਨਹੀਂ ਇਸ ਬੱਚੇ ਲਈ ਅਸੀਂ ਇਹਦਾ ਇਸ ਬੱਚੇ ਇਹਦਾ ਲਈ ਜੋੜ ਮੇਲ ਵੀ ਹੈ। ਮੈਂ ਛਾਲ ਮਾਰਨੀ ਪਸੰਦ ਕਰੂੰਗਾ। ਨਹੀਂ ਸ਼ਾਦੀ ਨਹੀਂ ਮੈਂ ਕਰਨੀ, ਮੈਂ ਆਪਣੀ ਬੇਗਮ ਨਾਲ ਬਹੁਤ ਤੁਸੀਂ ਕਰ ਲਓ, ਤੁਸੀਂ ਕਰ ਲਓ। ਮੈਂ ਕਹਿੰਦਾ ਸਾਡੀਆਂ ਧੀਆਂ ਮੈਂ ਸਾਰਾ ਖਰਚਾ ਕਰੂੰਗਾ। ਲਿਆ ਵੀ ਉਹ ਲਿਆ ਅੱਧੇ ਰੋੜੀ ਰੁਪਈਆ ਕੱਢ ਇਹਨਾਂ ਕੋਲ, ਰੋੜੀ ਰੁਪਈਆ। ਪੈਸੇ ਰੱਖੋ ਯਾਰ। ਲਓ ਜੀ ਇਹ ਬੱਚੀ ਜਿਹੜੀ ਆ ਉਹ ਬੱਚੀ ਨਾ ਕਹਿ, ਯਾਰ ਕੀ ਬੱਚੀ ਨਾ ਕਹੀ ਇਹਨੂੰ। ਬੱਚੀ ਆ ਮੈਂ ਇੱਜ਼ਤ ਕਰਨਾ ਕਿ ਤੁਸੀਂ ਧੀਆਂ ਲਿਓ, ਮੈਂ ਧੱਕੇ ਮਾਰ ਕੇ ਘਰੋਂ ਕੱਢਾਂਗਾ ਬਾਹਰ ਤੈਨੂੰ। ਇਹ ਤੁਹਾਡਾ ਰਹਿ ਗਿਆ, ਤੁਸੀਂ ਰਹਿ ਕਿਤੇ ਗਿਆ। اخلاق ਹੈ ਰਹਿ ਗਿਆ, ਧੀਆਂ ਵਾਲੇ ਨੂੰ ਧੱਕੇ ਮਾਰ ਕੇ ਸ਼ਰਮ ਨਹੀਂ ਆਉਂਦੀ? ਇਹੋ ਜਿਹੀਆਂ ਧੀਆਂ ਦੇ ਭਰਾਵਾਂ ਨੂੰ ਤਾਂ ਕੁਝ ਖਾ ਕੇ ਮਰ ਜਾਣਾ ਚਾਹੀਦਾ। ਕਿਉਂ ਕੀ ਗੱਲ ਹੋਈ ਆ? ਧੀਆਂ ਨੂੰ ਮਤਲਬ ਕਿ ਲਾਲਾਂ ਵਗਣੀਆਂ ਉਹਨਾਂ ਦੀਆਂ? ਨੈਣ ਨਕਸ਼ ਸੋਹਣੇ ਆ, ਅੱਖਾਂ ਸੋਹਣੀਆਂ, ਵਾਲ ਸੋਹਣੇ। ਇਹ ਭੈਣ ਨਕਸ਼ ਜਿਹੜੇ ਨਾ, ਨੈਣ ਨਕਸ਼, ਇਹ ਕਿਤੇ ਹੋਰ ਹੀ ਆ ਕੋਈ। ਨੈਣ ਨਕਸ਼ ਤੇ ਨਜ਼ਰ ਨਹੀਂ ਆਉਂਦੇ। ਓਏ ਉਹਦੇ ਹੈ ਵਾ, ਤੁਸੀਂ ਜਦੋਂ ਕੋਲ ਬੈਠੇਗੀ ਨਾ ਤੁਹਾਡੇ ਵੇਖੀ ਉਹ ਤੇ ਮੂੰਹ 'ਚ ਤੁਹਾਡੇ ਖਬਰਦਾਰ ਮੇਰੇ ਕੋਲ ਪਾਉਣ ਦੀ ਕੋਸ਼ਿਸ਼ ਕੀਤੀ। ਨਾ ਮੈਂ ਇਸ ਮਹੱਲੇ 'ਚ ਮੈਂ ਮਹੱਲੇ 'ਚੋਂ ਲੰਘਣਾ ਛੱਡ ਦੇਣਾ ਜਿੱਥੇ ਰਹਿੰਦੀ। ਯਾਰੋ ਵੀ ਤੇ ਕਿਸੇ ਭਾਜੀ ਤੁਸੀਂ- ਪੈਣਾ ਹੈ। ਕਿਹਦੀਆਂ? ਤਾਈ ਕਿਉਂ ਤੂੰ ਆਪ ਤੇ ਆਪਣੇ ਕਬੀਲੇ 'ਚ ਜਾ ਕੇ ਵਿਆਹ ਕਰਨ। ਭਾਜੀ ਤੁਸੀਂ ਆਪੇ ਹੀ ਕਿਹਾ ਸੀ ਕਿ ਨਸੀਬ ਜਿਹੜੇ ਰਲਣ ਦੀ ਓ ਯਾਰ, ਨਸੀਬ ਕਿਸ ਹਿਸਾਬ ਨਾਲ ਤੂੰ ਲਾਏਗਾ? ਨਸੀਬ 'ਚ ਜ਼ਮੀਨ ਤੇ ਸੱਤਾਂ ਸਮਾਨਾਂ ਦਾ ਫਰਕ ਆ। ਨਾ ਭਾਜੀ ਨਾ, ਨਸੀਬ ਏਦਾਂ ਨਹੀਂ ਭਾਜੀ ਜਿਹੜੀਆਂ ਕੁੜੀਆਂ ਇਹਦੇ ਤੇ ਭਾਜੀ, ਇਹ ਕੁੜੀ ਵਿਆਹ ਤੋਂ ਬਾਅਦ ਇਹਦੇ ਨਸੀਬ ਅਕਬਰ ਬਾਦਸ਼ਾਹ ਲਈ ਵੀ ਹੋਣਾ ਸੀ ਤਾਂ ਵੀ ਨਹੀਂ ਰਿਸ਼ਤਾ ਕਰਨਾ। ਚਸ਼ਮੀ ਬਾਜੀ ਇਹਦੇ ਆਉਣ ਦੇ ਨਾਲ ਸਾਨੂੰ ਅਰਬਾਂਪਤੀ ਹੋ ਜਾਈਏ, ਸਾਨੂੰ ਇਹੋ ਜੀ ਗੁਰਬਤ ਕਬੂਲ ਆ। ਬਸ ਮੈਂ ਤੇ ਕਹਿੰਦਾ ਲਓ ਜੀ, ਮੈਂ ਹੁਣ ਤੁਹਾਨੂੰ ਆਖਰਲਾ ਆਖਰੀ piece ਸਾਡੀ ਆ। ਬੱਚੀ ਆ। ਜੇ ਵੇਖੋ ਹੁਣ ਤੁਹਾਡਾ ਦਿਲ ਕਰੇ ਤੁਸੀਂ ਕਹਿ ਦੇਣਾ ਓਕੇ, ਨਾ ਦਿਲ ਕਰੇ ਤੇ ਭਾਈ ਆ ਜਿਹੜਾ ਦੇਖਦੇ ਆ, ਭੁੱਖ ਲੱਥਦੀ ਹੈ। ਹਾਂਜੀ, ਇਹਦਾ ਰਿਸ਼ਤਾ 2-3 ਵਾਰੀ ਅਸੀਂ ਆਪ ਰਿਜੈਕਟ ਕੀਤਾ। ਉਮਰ ਥੋੜੀ ਹੈ ਜੀ, ਹਾਂ ਉਮਰ ਇਹਦੀ 12-13 14 ਸਾਲ ਉਮਰ ਆ। 14 ਸਾਲ ਦੀ ਉਮਰ 'ਚ ਬੱਚੀ ਦਾ ਕੀ ਵਿਆਹ ਕਰਨਾ? ਓਏ ਉਹ ਸਿਹਤ 'ਚ ਮਾਸ਼ਾਅੱਲਾ ਕੱਦ ਕਾਠ 'ਚ ਵੱਡੀ ਹੈ ਠੀਕ ਨਾ। ਜ਼ਰਾ ਖਾਂਦੀ ਪੀਂਦੀ। ਹਾਂਜੀ, ਇਹ ਤੁਸੀਂ ਆਪਣੇ ਅੱਖੀ ਇਹ ਵੇਖ ਲਓ ਜੀ ਭਾਜੀ। ਭਾਜੀ ਗੌਰ ਨਾਲ ਵੇਖ ਲਓ, ਇਹ ਉਮਰ 'ਚ ਥੋੜੀ ਹੈ ਬਸ। ਇਹਦਾ ਇਹ ਰੌਲਾ ਧੋਂਦੀ ਆ ਉਹ। ਆ ਗਿਆ ਨਾ ਦਿਲ ਆ ਗਿਆ ਨਾ। ਇਹਨਾਂ ਦੀ ਭੈਣ ਹੀ ਹੈ ਕਿ ਚਾਚੇ ਦੀ ਬਹੂ? ਮੇਰੀ ਗੱਲ ਸੁਣੋ, ਕਰਨਾ ਤੇ ਕਰੋ, ਮਜ਼ਾਕ ਨਾ ਉਡਾਓ। ਜੇ ਫੇਰ ਕੀ ਹੋਇਆ, ਸਾਰੀਆਂ ਭੈਣਾਂ ਉਹਦੇ ਤੇ ਚਲ ਗਈਆਂ ਵਾ ਤੇ ਇਹਨਾਂ ਦੇ ਨਸੀਬ ਇਹਨਾਂ ਨਾਲ ਭਾਜੀ। ਇਹਨਾਂ ਨਾਲ ਰਹਿਮ ਤੇਰੇ ਤੁਹਾਡੇ ਘਰ 'ਚ ਚਾਨਣ ਕਰ ਦੇਣਾ ਇਹਨਾਂ ਨੇ, ਚਾਨਣ। ਕਿੱਦਾਂ? ਉਹ ਲੈਟਿੰਗ ਦਾ ਕੰਮ ਕਰ। ਯਾਰ ਤੁਹਾਨੂੰ ਗੈਰਤ ਨਾਲ ਨਹੀਂ ਉਂਝ ਹੀ ਮਰ ਜਾਣਾ। ਸਰ ਇਹ ਜੇ ਤੁਹਾਨੂੰ ਆ ਸਭ ਤੋਂ ਆਖਰੀ ਛੋਟਾ ਪੀਸ, ਠੀਕ ਹੈ ਜੀ, ਇਹਦਾ ਸਾਨੂੰ 4-5 ਜਗ੍ਹਾ ਤੋਂ ਰਿਸ਼ਤਾ ਆਇਆ।
ਡਾਕਟਰ ਦਾ ਵੀ ਰਿਸ਼ਤਾ ਆਇਆ। ਡਾਕਟਰ ਰਜ਼ਾ ਨਹੀਂ ਜਿਹੜਾ ਯੂਕੇ ਵਾਲਾ, ਉਹਦਾ ਰਿਸ਼ਤਾ ਆਇਆ ਸੀ ਇਹਦੇ ਉਹ ਤੇ ਲਈ। ਬੜੇ ਤਰਲੇ ਕਰਦੇ ਰਹੇ ਨੇ। ਡਾਕਟਰ ਰਜ਼ਾ ਨੇ ਤੇ ਭਾਈ ਗੋਲੀਆਂ ਖਾ ਲਈਆਂ ਸੀ ਇਹਦੇ ਪਿੱਛੇ ਬੈਠਾ ਸੀ ਤੇ ਗੋਲੀਆਂ ਖਾ ਲਈਆਂ ਸੀ। ਉਹਨੇ ਕਿਹਾ ਸੀ ਭਾਈ ਇਹ ਨਾ ਮਿਲੀ, ਤੇ ਉਹਨੇ ਕਿਹਾ ਮੈਂ ਫਿਰ ਯੂਕੇ ਛੱਡ ਕੇ ਆਏ ਨਾ, ਫਿਰ ਯੂਕੇੋਂ ਇਹਨੂੰ ਅਸੀਂ ਵਾਪਸ ਬੁਲਾ। ਇਹ ਵੀ ਯੂਕੇ ਸੀ ਨਾ, ਇਹ ਉੱਥੇ ਸੀ ਸਾਡੀ ਇਹ ਸਿਸਟਰ। ਇਹ ਬੜਾ ਰੌਲਾ ਬਣ ਗਿਆ ਸੀ ਭਾਜੀ। ਇਹ ਮਾਡਲਿੰਗ ਕਰਦੀ ਸੀ। ਉਹ ਜਿਹੜਾ ਮੁੰਡਾ ਗੱਭਰੂ ਹੈਗਾ ਵਾ ਦੁਬਈ 'ਚ, ਆਹੋ ਜੋ ਗੱਭਰੂ ਦਾ ਤੇ ਇਹਦਾ ਫੇਰ ਚੱਲਿਆ ਵਾਵਾ ਦੇਰ। ਇਹਦਾ ਤੇ ਉਹਦਾ ਹਾਂਜੀ, ਗੱਭਰੂ ਨੇ ਗੱਡੀ ਵੇਚਣ ਦਾ ਐਲਾਨ ਕਰਤਾ ਸੀ ਇਹਦੇ ਲਈ। ਭਾਜੀ ਇਹਦੀ ਖਾਤਰ ਅੱਲਾ ਮਾਫੀ ਦੇਵੇ, ਇਹ ਸਭ ਕੁਝ ਵਿਕਾ ਸਕਦੀ ਹੈ। ਭਾਜੀ ਤੁਸੀਂ ਇਹਨੇ ਬਹੂ ਕਰਨਾ ਵਾ ਤੇ ਸਾਡਾ ਸਾਰਾ ਕੁਝ ਭਾਜੀ ਵੇਖ ਲਓ ਸਾਡੀ ਧੀ ਨੂੰ ਨਾ ਸਾਡੀ ਭਾਜੀ ਇੱਜ਼ਤਾਂ ਸਾਰਿਆਂ ਦੀਆਂ ਨਾ ਸਾਂਝੀਆਂ ਮੇਰਾ ਵੀਰ ਹੱਥ ਨਾ ਜੋੜ। ਆ ਸਾਡੀ ਆ ਝੋਲੀ ਮੇਰਾ ਹੱਥ ਸਾਡੀ ਝੋਲੀ 'ਚ ਪਾ ਦੇ। ਝੋਲੀ ਚ ਲੈ ਲੈ ਪਾ ਦਿਓ। ਕੀ ਪਾਦਾ ਮੈਂ ਉਹ ਮੁੰਡਾ ਭਾਜੀ ਯਾਰ ਆ ਪਾ ਦੇ, ਆ ਰਿਸ਼ਤਾ ਪਾ ਦੇ। ਯਾਰ ਮੈਂ ਭਾਜੀ ਭਾਈ ਧੀਆਂ ਵਾਲਿਆਂ ਨੂੰ ਖਾਲੀ ਨਹੀਂ ਮੈਂ ਤੋੜੀਦਾ। ਹੱਥੀ ਭਰਾ ਦਾ ਕਤਲ ਨਹੀਂ ਕਰ ਸਕਦਾ। ਨਾ ਵੀਰੇ ਇਦਾਂ ਨਹੀਂ ਮੈਨੂੰ ਕਰੀਦਾ। ਇਹਨਾਂ ਦੀ ਝੋਲੀ 'ਚ ਪਾਉਣ ਤੋਂ ਪਹਿਲੇ ਸੋਚ ਲਿਓ ਮੈਨੂੰ ਕਬਰ 'ਚ ਪਾ ਦਿਓ। ਨਾ ਇਸ ਤੋਂ ਗਾਂ ਤੇ ਹੁਣ ਪੁੱਤਰ ਆਜ਼ਾਦ ਹੀ ਹੋ। ਵਾਕਈ ਲਓ ਜੀ, ਇਹ ਨੈਨਕਸ਼ ਵੀ ਕੱਦ ਕਾਠ ਵੀ ਪੜ੍ਹੀ ਲਿਖੀ ਵੀ, ਫਿਰ ਸੁਭਾਅ ਵਾਲੀ, ਬਾਹਰ ਬੂਹੇ ਚੋਂ ਮੂੰਹ ਨਹੀਂ ਕੱਢਿਆ ਕਦੀ ਨਹੀਂ। ਭਾਜੀ ਉਹਨੇ ਕਿਉਂ ਕੱਢਣਾ ਵਾ? ਉਹਨੇ ਬੂਹੇ 'ਚ ਮੂੰਹ ਕੱਢਣਾ ਹੀ ਕਿਉਂ ਆ? ਯਾਰ ਉਹ ਕੱਢ ਵੀ ਉਹਨੂੰ ਪਤਾ ਵਾ ਵੀ ਕਿਸੇ ਨੇ ਛੱਡਵਾਂ ਛਾਪਰ ਮਾਰਨਾ, ਮੈਂ ਕਿਉਂ ਮੂੰਹ ਕੱਢਣਾ? ਨਹੀਂ ਨਾਲੇ ਉਹ ਭਾਜੀ ਕਾਲਜ ਪੜ੍ਹੀ, ਕਾਲਜ ਪੜ੍ਹ ਕੇ ਬੁਰਖੇ ਦੇ ਵਿੱਚ ਜਾਣਾ, ਬੁਰਖੇ ਚ ਆਣਾ। ਉਹ ਯਾਰ ਉਂਝ ਵੀ ਜਾਂਦੀ ਤੇ ਖੈਰ ਸੀ। ਤਾਂ ਹੀ ਬਚ ਗਈ। ਭਾਜੀ ਉਂਝ ਵੀ ਜਾਵੇ ਤੇ ਇੰਜ ਹੀ ਲੱਗਣਾ ਬੁਰਖੇ 'ਚ ਜਾ ਰਹੀ। ਭਾਜੀ ਅਸੀਂ ਪਤਾ ਕਿੰਜ ਪਾਲੀਆਂ ਨੇ, ਕਿੰਨੀਆਂ ਨਾਜ਼ਾਂ ਨਾਲ ਪਾਲੀਆਂ ਨੇ। ਕੈਰੀ ਡੱਬੇ ਲਵਾ ਕੇ ਦਿੱਤੇ ਸੀ ਯੂਨੀਵਰਸਿਟੀ ਛੱਡ ਉਹ ਕੇ ਝੂਠ ਆਂਦਾ। ਕੈਰੀ ਡੱਬੇ 'ਚ ਤੇ ਵਾੜੀ ਨਹੀਂ ਸਕਦੀ। ਲੈ ਭਾਜੀ ਨਹੀਂ, ਕੈਰੀ ਡੱਬੇ ਦੇ ਪਿੱਛੇ ਅਸੀਂ ਲਮਕ ਇਹ ਤੇ ਨਹੀਂ ਨਾ ਕਿਹਾ ਕਿ ਵਿੱਚ ਵੜ ਕੇ ਉੱਤੇ ਬਹਿ ਕੇ ਆਂਦੀ ਸੀ। ਤੇ ਭਾਜੀ ਹੁਣ ਇਹ ਤੁਹਾਡੀ ਹੋ ਗਈ। ਦੂਸਰਾ ਇਹ ਵਾ, ਇਹ ਮਾਸ਼ਾਅੱਲਾ ਹੀਲ ਪਾ ਕੇ ਅੱਜ ਵੀ ਕਿਸੇ ਪਾਰਟੀ ਪੂਟੀ 'ਚ ਬੈਠੀ ਹੋਵੇ, ਖਲੋਤੀ ਹੋਵੇ ਨਾ, ਲੱਗਦਾ ਪਤਾ ਕਿ ਭਰ ਮਰਦਾ ਨਾ ਕਿ ਰੋਬ ਹੁੰਦਾ ਵਾ। ਹੁਣ ਤੁਸੀਂ ਸਿਹਤਾਂ ਵੇਖ ਕੇ ਤੁਸੀਂ ਕਹਿ ਦਿਓ ਕਿ ਧੀਆਂ ਧਿਆਣੀਆਂ, ਇਹ ਨਹੀਂ ਗੱਲ ਹੁੰਦੀ ਹੈਗੀ। ਤੁਹਾਡੇ ਮੁੰਡੇ ਦੀ ਹੁਣ ਸਿਹਤ ਨਹੀਂ ਹੈਗੀ, ਇਹਦੇ ਸਾਡਾ ਕਸੂਰ ਤੇ ਨਹੀਂ ਨਾ। ਭਾਜੀ ਅਸੀਂ ਨਾ ਕਿਸੇ ਐਸੀ ਕੁੜੀ ਨਾਲ ਕਰ ਲਾਂਗੇ ਜਿਹਦੇ ਨਾ ਨਸੀਬ 'ਚ ਕੁਝ ਹੋਵੇ ਨਾ ਨਾ। ਨਹੀਂ ਆ ਮੇਰੀ ਗੱਲ ਗੱਲ ਸੁਣ। ਨਾ ਕਰ ਪੁੱਤਰ। ਨਹੀਂ ਅਸੀਂ ਉਹਨੂੰ ਆਪ ਕਮਾ ਕੇ ਖਵਾ ਲਾਂਗੇ। ਅੱਛਾ। ਅਸੀਂ ਉਹਨੂੰ ਸਾਰੀ ਜ਼ਿੰਦਗੀ ਬਹਾ ਕੇ ਖਵਾ ਲਾਂਗੇ। ਸਾਨੂੰ ਇਹੋ ਜਿਹੇ ਨਸੀਬਾਂ ਭਰੀ ਨਹੀਂ ਚਾਹੀਦੀ। ਨਹੀਂ ਤੇ ਹੁਣ ਇਹੋ ਜਿਹੀ ਪੜ੍ਹੀ ਲਿਖੀ ਨਹੀਂ, ਅਸੀਂ ਅਨਪੜ੍ਹ ਲੈਵਾਂਗੇ। ਨਹੀਂ ਹੁਣ ਬੈਂਕ ਦੀ ਨੌਕਰੀ ਜਿਹੜੀ ਉਹ ਭਾਜੀ ਬੈਂਕ ਦੀ ਮੈਂ ਕਹਿੰਦਾ ਚਾਹੇ ਵਰਲਡ ਬੈਂਕ ਦੇ ਵਿੱਚ ਮਾਲਕ ਲੱਗੀ ਹੋਵੇ। ਕੱਲ ਕਲਾ ਮਿਸ ਵਰਲਡ ਹੋ ਗਈ, ਉਹਦੀ ਜ਼ਿੰਦਗੀ ਬਣ ਗਈ। ਭਾਜੀ ਇਹਨੂੰ ਤੁਸੀਂ ਮਿਸ ਕਰ ਦਿਓ, ਵਰਲਡ ਨਹੀਂ ਹੋਣੀ। ਨਹੀਂ ਜੇ ਸ਼ਾਹਰੁਖ ਖਾਨ ਮਗਰ ਪੈ ਗਏ ਤੇ ਵੀ ਕਿਹਦੇ? ਇਹਦੇ ਨਾਲ ਉਹ ਮੈਨੂੰ ਲੱਗਦਾ ਨਾ ਤੁਹਾਡੇ ਮਗਰ ਪੈ ਜਾਣਾ ਤੇ ਤੁਸੀਂ ਯਕੀਨ ਲਈ ਫਿਰਦੇ। ਨਹੀਂ ਅੱਗੇ ਪੰਜਾਬੀ ਫਿਲਮ ਪਠਾਨ ਕੀਤੀ, ਹੁਣ ਪੰਜਾਬੀ ਫਿਲਮ ਦੇ ਵਿੱਚ ਇਹਨੂੰ ਨਾਲ ਲੈ ਲੈ। ਫੇਰ ਇਹਨੂੰ ਕਿੱਥੇ ਲੈ ਲੈਣਾ ਉਹਨੇ? ਨਾਲ ਫਿਲਮ ਇਹਨੀ ਤੇ ਫਿਲਮ 'ਚ ਜਗ੍ਹਾ ਹੀ ਨਹੀਂ ਹੁੰਦੀ। ਨਹੀਂ ਹੈ ਵਾ, ਨਾਲ ਉਹਨਾਂ 4 ਮਰਲੇ ਫਿਲਮ ਦੇ ਵਿੱਚ ਜਗ੍ਹਾ ਲਈ ਹੈ। ਤੁਸੀਂ ਭਾਜੀ ਆਪਣਾ ਹਿਸਾਬ ਲਾਓ, ਮੁੰਡਾ ਹੁਣ ਕੁਝ ਵੀ ਨਹੀਂ ਕਰਦਾ। ਜੇ ਕੁਝ ਵੀ ਨਹੀਂ ਕਰਦਾ, ਰੱਬ ਦੇ ਨਸੀਬ ਦਾ ਨੂੰ ਕੰਮ ਕਰਦੇ ਦੂ। ਲਓ ਜੀ ਉਸਤਾਦ ਜਵੇਦ ਦਾ ਨਾ ਕਰਾ ਦਈਏ ਛੋਟੀ ਨਾ। ਨਹੀਂ ਓਏ ਹੋ ਰਿਹਾ ਉਹ ਵੀ ਠੀਕ ਕਰ। ਮੇਰੀ ਗੱਲ ਸੁਣੋ ਜੀ, ਅਸੀਂ ਤੇ ਹਲੇ ਤੁਹਾਨੂੰ ਹੀ ਪੁੱਛਿਆ, ਇਹਨਾਂ ਦੀ ਤੇ ਹਲੇ ਮਰਜ਼ੀ ਉਹਦਾ ਪੁੱਛੀ। ਦਿਲ ਕਰੇ ਕਾਵੀ ਇਹਨਾਂ ਘੁੰਡ ਚੁਕੜਿਆ ਕਰਕੇ। ਉਸਤਾਦ ਜਵੇਦ ਨਾਲ ਵਿਆਹ ਕਰਾਤਾ, ਵਲੀਮਾ ਹੀ 4 ਸਾਲ ਬਾਅਦ ਹੋਣਾ। ਉਹ ਨਹੀਂ ਮੈਂ ਕਿਸੇ ਵੀ ਆਪਣੇ ਤਲਕ ਵਾਲੇ ਨੂੰ ਇਸ ਅਜ਼ੀਅਤ 'ਚ ਨਹੀਂ ਪਾ ਸਕਦਾ। ਨਾ ਸਾਜੀ ਇਹ ਉਹ ਗੱਲ ਨਹੀਂ ਯਾਰ, ਤੁਹਾਡੀਆਂ ਭੈਣਾਂ ਮਾਸ਼ਾਅੱਲਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ, ਲੇਕਿਨ ਸਾਡੀਆਂ ਆਪਣੀਆਂ ਸਾਂਝੀਆਂ ਨੇ, ਤੁਹਾਡੀਆਂ ਆਪਣੀਆਂ ਸਾਂਝੀਆਂ ਨੇ। ਇਹਨਾਂ ਨੇ ਯਾਰ ਤੁਹਾਡਾ ਯਾਰ ਨਹੀਂ ਹੈਗਾ ਮਲਕ ਜਿਹੜਾ ਵਾ ਅਸਗਰ, ਉਹਦੇ ਲਈ ਕਰਵਾ ਦਿਓ। ਉਹ ਤੇ ਰਲਦਾ ਮਿਲਦਾ ਨਾਲ ਯਾਰ। ਕਿੱਥੇ ਰਲਦਾ ਮਿਲਦਾ? ਉਹ ਤੇ ਮਾਸ਼ਾਅੱਲਾ ਐਡਾ ਸੋਹਣਾ ਮੇਰਾ ਯਾਰ ਆ। ਲਓ ਜੀ ਦੱਸ ਉਹ ਜਦੋਂ ਖੰਡਾ ਇੱਥੋਂ ਮਲਕ ਖੰਡਾ ਉਹ ਨਿਗਾ, ਉਹ ਸ਼ਤਰੂਗਨ ਆ, ਉਹ ਮੇਰਾ ਪਹਿਲੇ ਯਾਰ ਮੇਰੀ ਗੱਲ ਸੁਣੋ, ਤੁਸੀਂ ਬਾਅਦ ਚੋਂ ਪਛਤਾਣਾ। ਇਹਨਾਂ ਨੇ ਤੁਹਾਡੇ ਘਰ 'ਚ ਚਾਨਣ ਕਰ ਦੇਣਾ। ਉਹ ਹਰਾਮ ਦਾ ਹੋਵੇ ਜਿਹੜਾ ਪਛਤਾਵੇਗਾ। ਜੰਗਜੂ ਭੈਣਾਂ ਲਈ ਫਿਰਦੇ ਹੈ। ਭਾਜੀ ਉਹ ਸਿੰਗਲ ਵਾਲਾ ਪੂਲਾ ਵਾਲਾ ਸਾਰਾ ਗਾਣਾ ਹੁੰਦਾ। ਤੁਹਾਡੇ ਜੋ ਵਿਹੜੇ 'ਚ ਖਿਲਦੀਆਂ ਫਿਰਨ ਹੈ, ਟਪੂਸੀਆਂ ਮਾਰਦੀਆਂ ਫਿਰਨ, ਤੁਸੀਂ ਵੀ ਦੇਖ ਕੇ ਖੁਸ਼ ਹੋਵੋ, ਉਹਦੀ ਵੀ ਜ਼ਿੰਦਗੀ 'ਚ ਚਾਨਣ ਆਵੇ। ਮੈਂ ਨਹੀਂ ਵੀਰੇ, ਮੈਂ ਨਹੀਂ, ਆਪਣੀ ਤੁਸੀਂ ਜ਼ਿੰਦਗੀ ਬਣਾਓ। ਸਾਡਾ ਡਾਇਲੋਗ ਫਿਰ ਝੂਠਾ ਹੀ। ਇਹਦੇ ਅੱਲਾ ਮਾਫੀ ਨੂੰ ਮੈਂ ਕਹਿਣਾ ਵੀ ਕਿੱਥੇ ਹੈ ਤੇਰਾ ਖਾਮਦ ਤੇ ਦਿਲ ਕਰੇ ਇੰਜ ਕੱਢੇ ਆ। ਭਾਈ ਸਾਡੀਆਂ ਭੈਣਾਂ ਦੀ ਬੇਇੱਜ਼ਤੀ ਨਾ ਕਰੋ। ਜੇ ਤੁਸੀਂ ਭਾਰ ਲਾਣਾ ਚਾਹੁੰਦੇ ਤੇ ਇੱਕ ਅੱਧੇ ਨਾਲ 4 ਦਾ ਹੀ ਕਰ ਦਿਓ। ਨਾ ਇੱਕ ਦਿਨ ਇਹ ਜਿਹੜਾ ਇਹਨਾਂ ਤੇ ਭਾਰ ਪੈ ਗਿਆ ਕੰਮ ਤੱਕ ਨਹੀਂ ਲਾ ਸਕਦਾ। ਇਹ ਜ਼ਿਆਦਾ ਤੋਂ ਜ਼ਿਆਦਾ 2-4 ਘੰਟੇ ਲਈ ਕੋਲ ਜਾਏਗਾ। ਬਾਅਦ ਚ ਫਿਰ ਜਦੋਂ ਬਾਹਰ ਵੱਡੇ ਸ਼ਾਹ ਜ਼ੋਰ ਆਉਣਾ ਇਹਨਾਂ ਦੇ ਘਰ ਅੱਗੇ ਜਿੱਥੇ ਨਿਭਾ ਕੇ ਛੱਡ ਕੇ ਜਾਣੀ। ਅੱਛਾ ਭਾਜੀ ਕੋ ਲੈ ਦੇ ਕੇ ਗੱਲ ਮੁਕਾਓ। ਭਾਜੀ ਇਹ ਸਿਰਫ
ਦੇ ਕੇ ਹੀ ਗੱਲ ਮੁੱਕ ਚਲੋ ਲਓ ਚਲੋ ਨਹੀਂ ਲਓ ਲਓ ਚਾਰਾਂ ਨਗਾਂ ਦਾ ਸੌਦਾ ਇਕੱਠਾ ਹੀ ਗੱਲ ਢੇਰੀ ਦਾ ਹੀ ਸੌਦਾ। ਓਏ ਇਹ ਮੈਂ ਢੇਰੀ ਢਾਟ ਹੀ ਹੈ ਭਾਜੀ ਮੇਰੀ ਗੱਲ ਸੁਣੋ ਓਏ ਤੁਹਾਡੇ ਅਸੀਂ ਤੁਹਾਡੇ ਸ਼ਹਿਰ ਨਾਲ ਕੋਈ ਤਲਕ ਨਹੀਂ ਰੱਖਣਾ, ਅਸੀਂ ਤੁਹਾਡੇ ਮੁਲਕ 'ਚ ਨਹੀਂ ਰਹਿਣਾ। ਤੁਸੀਂ ਅੱਜ ਨਾ ਕਰਨ ਦੇ ਨਾ, ਇਹ ਕਿਤੇ ਨਾ ਕਿਤੇ ਤੁਹਾਡੇ ਕੰਮ ਆ ਜਾਣ। ਮੈਂ ਕਹਿੰਦਾ ਇਹਨਾਂ ਜੀ ਕੁੱਪੜੇ ਰੱਖ ਲੈ, ਦਾਣੇ ਦੂਣੇ ਪਾ ਲਿਆ ਕਰੋ। ਜਿੰਨਾ ਅੱਜ ਨਾ ਕਰਦੇ ਨਾ, ਕਦੀ ਖੋਟੀਆਂ ਭੈਣਾਂ ਵੀ ਕੰਮ ਆ ਜਾਂਦੀਆਂ। ਖੋਟਾ ਰਿਸ਼ਤਾ ਵੀ ਕੰਮ ਆ ਜਾਂਦਾ। ਹਾਂ, ਖੋਟਾ ਰਿਸ਼ਤਾ। ਬਹਰਾਲ ਇਹ ਉਸਤਾਦ ਜੀ, ਅੱਲਾ ਮਾਫੀ ਦੇਵੇ ਯਾਰ, ਸਾਰੇ ਦੀਆਂ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ। ਲੇਕਿਨ ਉਸਤਾਦ ਜੀ ਇਹਦੇ ਲਈ ਜੇ ਅਸੀਂ ਇਹ ਲੱਭਣ ਦੇ ਨਾ ਓ ਯਾਰ ਇਹਦੇ ਲਈ ਮੈਂ ਆਪੇ ਲੱਭ ਲਾਂਗਾ, ਤੁਸੀਂ ਛੱਡ ਦਿਓ, ਤੁਸੀਂ ਜਾਓ, ਤੁਹਾਡੀ ਮਿਹਰਬਾਨੀ। ਇਹਨਾਂ ਨੂੰ ਪੁਲ ਥੱਲੇ ਲੈ ਜਾਓ ਕਿਤੇ, ਉੱਤੇ ਵੀ ਚੁੱਪ ਕਰਕੇ ਕਰ ਲਓ, ਘਰ ਦੀ ਗੱਲ ਘਰ ਹੀ ਰਹਿ ਜਾਣੀ ਆ। ਯਾਰ ਮੇਰੇ ਕੋਲ ਨਾ ਹੁਣ ਕੁਝ ਸੁਣਨਾ ਲੈਣਾ, ਇਹਨਾਂ ਨੂੰ ਲੈ ਜਾਓ, ਅੱਲਾ ਮਾਫੀ ਦੇਵੇ। ਇਹਨਾਂ ਚਾਰਾਂ ਨੂੰ ਮਿਕਸ ਕਰੋ, ਮਿਕਸ ਕਰਕੇ ਨਾ ਛੋਟੇ ਛੋਟੇ ਲੱਡੂ ਕਿੰਨੇ ਹੀ ਬਣ ਜਾਣੇ ਆ। ਕੋਈ ਸਹੀ ਬਣਵਾ ਲਓ। ਓ ਯਾਰ ਤੁਸੀਂ ਕਿਸੇ ਨਾਲ ਗੱਲ ਕਰੋ ਸੈਂਟਰੀ ਵਾਲੇ ਨਾਲ, ਇਹ ਇੱਕ ਭੈਣ ਦੇ ਨਾਲ ਨਾ 3.5-4 ਲੱਖ ਵਾਸ਼ਲ ਬਣ ਜਾਣੀ, ਯਕੀਨ ਕਰ। ਭਾਜੀ ਤੁਸੀਂ ਗੱਲਾਂ ਨਾ ਸਾਨੂੰ ਕਰੋ ਟਕੇ ਦੀਆਂ, ਠੀਕ ਹੈ ਨਾ। ਬਹਰਾਲ ਉਸਤਾਦ ਜੀ, ਮੂੰਹ ਮਿੱਠਾ ਕਰੋ। ਇਸ ਬੱਚੇ ਦੀ ਸ਼ਾਦੀ ਲਈ ਅਸੀਂ ਸਾਰੇ ਐਕਸਾਈਟਡ ਆ। ਸਹੀ ਗੱਲ। ਤੇ ਜਿਸ ਤਰ੍ਹਾਂ ਤੁਸੀਂ ਕੀਤੀ ਗੱਲ, ਬੜਾ ਹੀ ਖੁਸ਼ੀ ਹੋਈ ਕਿ ਤੁਸੀਂ ਕਿਹਾ ਅਸੀਂ ਧੀ ਵਾਲੇ ਵੀ ਬਣ ਕੇ ਜਾਵਾਂਗੇ। ਬਿਲਕੁਲ ਬੜੀ ਇਹ ਨਾ ਇੱਧਰ ਨਹੀਂ ਇਹ ਤੇ ਅਸੀਂ ਮਜ਼ਾਕ ਕੀਤਾ, ਤੇ ਕਿਉਂਕਿ ਤੁਸੀਂ ਹਟਣ ਸੀ ਡੇ ਹੈਗੇ ਵੀ ਇਹ ਪਤਾ ਨਹੀਂ ਕੀ ਆ। ਅੱਲਾ ਮਾਫੀ ਦੇਵੇ। ਤੇ ਲੋਕਾਂ ਦੀਆਂ ਧੀਆਂ ਵੀ ਜਿਹੜੀਆਂ ਧੀਆਂ ਯਾਰ ਮੇਰਾ ਇਹ ਭਰਾ ਵਾ, ਹਾਂਜੀ ਇਹ ਮੇਰਾ ਦੁਸ਼ਮਣ ਵੀ ਹੁੰਦਾ, ਮੈਂ ਤਾਂ ਵੀ ਇਹਨੂੰ ਨਾ ਦੇਣਾ ਪਿਆਉਂਦਾ, ਮੈਂ ਉੱਥੇ ਵੀ ਇਹਨੂੰ ਬਚਾ ਲੈਣਾ ਸੀ। ਨਹੀਂ ਤੇ ਦੁਸ਼ਮਣੀ ਆਪਣੀ ਜਗ੍ਹਾ, ਲੇਕਿਨ ਐਡਾ ਵੱਡਾ ਇੰਤਕਾਮ ਨਹੀਂ ਮੈਂ ਲੈ ਸਕਦਾ। ਨਹੀਂ ਭਾਜੀ, 2 ਧੁੱਪਾਂ ਲੱਗਣ ਦੀ ਦੇਰ ਠੀਕ ਹੋਈ। ਮੈਂ ਕਹਿੰਦਾ ਇਹਨੂੰ 2 ਕਰੋੜ ਧੁੱਪਾਂ ਲਵਾ ਲਾ, ਧੁੱਪ ਮੁੱਕ ਜਾਣੀ ਇਹਦੇ ਤੇ। ਮੇਰੀ ਗੱਲ ਸੁਣੋ, ਇਹ ਜੋ ਘਰ ਬੈਠਾ ਹੋਵੇ, ਬੁੱਢੀ ਇਹਦੀ ਵਾਢੀਆਂ ਕਰਕੇ ਵੀ ਦਿਹਾੜੀ ਲਾ ਕੇ ਲੈ ਆਏਗੀ, ਜਿੰਦ ਜਾਨ ਵਾਲੀ ਆ ਉਹ, ਘਰ 'ਚ ਚਾਨਣ ਕਰ ਦੇਗੀ, ਤੁਹਾਡੇ ਚਾਨਣ ਡਾਰਕ ਰੰਗ ਦਾ ਚਾਨਣ ਕਰੇਗੀ। ਅਸੀਂ ਨਾ, ਮੇਰਾ ਸ਼ੌਕ ਵਾ ਕਿ ਮੈਂ ਇੱਕ ਨਾ ਸ਼ਾਦੀ ਮੈਰਿਜ ਜਿਹੜੀ ਸਿਸਟਮ ਹੁੰਦਾ ਨਾ, ਬਿਊਰੋ ਆਫਿਸ, ਉਹ ਬਣਾਵਾਂ ਸ਼ਾਦੀਆਂ ਕਰਾਉਣ ਵਾਲਾ। ਇਹ ਯਾਰ ਬੜਾ ਬਦਦੁਆਵਾਂ ਲਏਗਾ, ਪਤਾ ਕੀ ਗੱਲ ਆ ਫਰੀਦ, ਤੁਹਾਨੂੰ ਜ਼ਾਹਰ ਨਹੀਂ ਪਤਾ ਲੱਗਣਾ ਕਿ ਕਿਦਾਂ ਦਾ ਸਾਰਾ ਕੁਝ ਸਹੀ ਆ, ਉਹ ਵੀ ਸਹੀ ਆ। ਉਹ ਅੱਗੋਂ ਗੇਮ ਐਸੀ ਨਿਕਲਦੀ, ਸਾਰੀ ਜ਼ਿੰਦਗੀ ਗਾਲਾਂ ਪੈਂਦੀਆਂ ਨੇ, ਸਾਰੀ ਜ਼ਿੰਦਗੀ ਉਹਦਾ ਬੇੜਾ ਗਰਕ ਹੋਇਆ ਸੀ। ਹਾਲਾਂਕਿ ਉਹਦਾ ਵਿਚਾਰੇ ਦਾ ਕਸੂਰ ਵੀ ਕੋਈ ਨਹੀਂ ਹੁੰਦਾ। ਤੇ ਇਹਦਾ ਹੱਲ ਕੀ ਆ ਕਿ ਲੋਕਾਂ ਦੀਆਂ ਇਹ ਜਿਹੜੀਆਂ ਨਸੀਬ, ਕਿਉਂ ਕਹਿੰਦੇ ਨੇ ਨਸੀਬ ਪੈਣ, ਇਹਦਾ ਹੱਲ ਦੁਆ, ਸਿਰਫ ਨਸੀਬ। ਫਿਰ ਕਰੋ ਇੱਧਰ। ਸਾਰੇ ਨਸੀਬ ਤਾਂ ਵਾ ਜੇ ਬੰਦਾ ਬਾਹਰ ਨਿਕਲ ਕੇ ਕੁਝ ਕਰੇ। ਨਹੀਂ ਨਸੀਬ ਕਹਿੰਦਾ ਇੱਧਰ ਕਰੋ, ਫਿਰ ਨਸੀਬ ਇਹਨਾਂ ਵਰਗੇ ਕਿੰਨਾ ਦੇ ਆ। ਮੈਂ ਕਿੰਨਾ ਵਾ ਕਿ ਉਸਤਾਦ ਜੀ, ਉਹ ਐਸਾ ਗਵਰਨਮੈਂਟ ਨੂੰ ਚਾਹੀਦਾ ਜਾਂ ਕੋਈ ਐਸਾ ਬੰਦਾ ਨਹੀਂ ਯਾਰ, ਕਿ ਜਿਹੜਾ ਇੱਕ ਐਸਾ ਸਿਸਟਮ ਬਣਾਵੇ ਕਿ ਯਾਰ ਜਿਹੜੀਆਂ ਧੀਆਂ ਬੁੱਢੀਆਂ ਹੋ ਜਾਂਦੀਆਂ ਘਰਾਂ 'ਚ ਬੈਠੀਆਂ। ਯਾਰ ਮੇਰੀ ਗੱਲ ਸੁਣ ਫਰੀਦ, ਇਹ ਰੱਬ ਦੇ ਕੰਮ ਆ, ਕੁਝ ਚੀਜ਼ਾਂ ਰੱਬ ਨੇ ਆਪਣੇ ਹੱਥ 'ਚ ਰੱਖੀਆਂ, ਉਹਦੇ ਨਸੀਬ, ਧੀ ਪੁੱਤਰ, ਬੇਟੀ ਬੇਟਾ, ਰਿਜ਼ਕ, ਰਿਸ਼ਤੇ, ਸਿਹਤ, ਰਿਸ਼ਤੇ, ਇਹ ਉਹਦੇ ਨਿਜ਼ਾਮ ਨੇ। ਕਰੋੜ ਰੁਪਈਆ ਵੀ ਤੂੰ ਆਪਣੀ ਧੀ ਦੇ ਵਿਆਹ ਤੇ ਲਾ ਕੇ ਨਾ, ਤੇ ਤੇਰੀ ਇੱਕੋ ਹੀ ਡਿਮਾਂਡ ਹੋਣੀ ਹੈ ਕਿ ਯਾਰ ਇਹਦੇ ਨਸੀਬ ਚੰਗੇ ਕਰੇ। ਕਰੋੜ ਰੁਪਈਆ ਲਾ ਕੇ ਤੈਨੂੰ ਕੋਈ ਬੰਦਾ ਐਸਾ ਨਹੀਂ ਜਿਹੜਾ ਗਰੰਟੀ ਦੇ ਦੇਵੇ ਕਿ ਭਾਈ ਤੂੰ ਕਰੋੜ ਰੁਪਈਆ ਲਾਤਾ, ਮਾਸ਼ਾਅੱਲਾ ਬੜੀ ਗੱਲ ਆ, ਘਰ ਭਰਤਾ ਮੁੰਡੇ ਵਾਲਿਆਂ ਦਾ ਹੈ, ਆ ਲੈ ਅਸੀਂ ਤੈਨੂੰ ਲਿਖ ਕੇ ਦੇ ਦਿੰਨੇ, ਸਾਈਨ ਕਰ ਦਿੰਨੇ, ਤੇਰੀ ਧੀ ਨੂੰ ਕਦੀ ਤੱਤੀ ਵਾਣ ਲੱਗੂਗੀ, ਕੋਈ ਬੰਦਾ ਨਹੀਂ ਕਰੂਗਾ। 10 ਕਰੋੜ ਰੁਪਈਆ ਲਾ ਦੇ ਭਾਵੇਂ, ਤੂੰ 10 ਕਰੋੜ ਰੁਪਈਆ ਲਾ ਕੇ ਤੋਰ ਦੇ, ਦਿਲ ਕਰੇ ਉੱਥੇ ਉਹ ਦੁਖੀ ਹੋਵੇ। ਬਿਲਕੁਲ। ਇਸ ਤੋਂ ਕਹਿੰਦੇ ਆ ਜ਼ਿੰਦਗੀ 'ਚ ਕਦੀ ਨਸੀਬ ਮੰਗੋ, ਬਸ ਕਿ ਬੱਚੀ ਦੇ ਨਸੀਬ ਅੱਲਾ ਚੰਗੇ ਕਰੇ, ਸਮਝ ਆ ਜੀ। ਤੇ ਫਿਰ ਇਦਾਂ ਹੁੰਦਾ ਵਾ, ਤੁਸੀਂ ਮਾੜੇ ਘਰ 'ਚ ਵਿਆਹੀ ਆ, 10 ਸਾਲ ਬਾਅਦ ਉਹ ਅਰਬਾਂਪਤੀ ਹੋ ਗਏ, ਇਦਾਂ ਹੀ ਤੁਸੀਂ ਚੰਗੇ 'ਚ ਵਿਆਹੀ ਉਹ ਕਿਰਾਇਆਂ ਤੇ ਆ ਗਏ, ਇੰਜ ਵੀ ਹੁੰਦਾ। ਤੇ ਨਸੀਬ ਜਿਹੜੇ ਅਸੀਂ ਇਦਾਂ ਵੀ ਹੁੰਦਾ ਨਾ, ਸਾਡੇ ਵੱਡਿਆਂ ਨੇ ਬਹੁਤ ਸਾਰੀਆਂ ਅਸੀਂ ਸ਼ਾਦੀਆਂ ਕੀਤੀਆਂ ਕਿ ਉਹ ਧੀ ਵੀ ਨਹੀਂ ਰਾਜ਼ੀ ਤੇ ਮੁੰਡਾ ਵੀ ਨਹੀਂ ਰਾਜ਼ੀ, ਤੇ ਉਸ ਵਿਆਹ ਹੋ ਗਏ, ਫਿਰ ਉਹਨੂੰ ਸਰਵਾਈਵ ਕਰਨਾ ਯਾਨੀ ਇੱਕ ਮਜਬੂਰੀ ਜੀ। ਉਹ ਤੇ ਪਹਿਲੇ ਰਾਜ਼ੀ ਨਹੀਂ ਹੁੰਦੇ, ਰਾਜ਼ੀ ਨੇ, ਕੁੜੀ ਨੂੰ ਪਤਾ ਵਾ ਵੀ ਜਿੱਥੇ ਇਹਨਾਂ ਨੇ ਵਿਆਹ ਦੇਣਾ ਮੈਂ ਰਾਜ਼ੀ ਹਾਂ। ਇਹ ਤਾਂ ਚੱਕਰ ਹੀ ਨਹੀਂ, ਅੱਜ ਕੱਲ ਦਾ ਮੋਬਾਈਲ ਦਾ ਦੌਰ ਨਹੀਂ ਸੀਗਾ ਵੀ ਪਹਿਲੇ ਲਾਈਕ ਕਰਨਾ ਜਾਂ ਪਸੰਦ ਕਰ ਲੈਣਾ, ਬਹੁਤ ਘੱਟ ਕਿਤੇ ਹੁੰਦਾ ਹੋਏਗਾ, ਨਹੀਂ ਤਾਂ ਨਾਰਮਲ ਹੁੰਦਾ ਸੀ, ਚੱਲ ਬਈ। ਅੱਛਾ ਫਿਰ ਕੀ ਹੁੰਦਾ ਸੀ, ਐਵੇਂ ਹੀ ਚੌਥੇ ਮਹੱਲਿਓ ਇੱਕ ਮਾਂ ਦਾ ਕੋਈ ਫਲਾਣਾ ਮਾਮਾ, ਉਹ 7.5 ਸਾਲ ਬਾਅਦ ਆ ਕੇ ਸਿਰਫ ਇਹ ਕਹਿ ਗਿਆ, ਭੈਣਾ ਤੇਰੀ ਕੁੜੀ ਮੈਂ ਛੀਮੇ ਦੇ ਮੁੰਡੇ ਨਾਲ ਮੰਗਤੀ ਆ, ਠੀਕ ਆ, ਤਾਂ ਹੁਣ ਮੈਂ ਬਸ ਗੱਲ ਕਰ ਆਇਆ। ਉਹਨੂੰ ਨਹੀਂ ਪਤਾ ਛੀਮੇ ਦਾ ਮੁੰਡਾ ਕਿੱਦਾਂ ਦਾ ਵਾ, ਕਿੱਥੇ ਆ, ਕੁੜੀ ਨੂੰ ਨਹੀਂ ਪਤਾ ਉਹ ਕੀ ਕੰਮ ਕਰਦਾ। ਉਹ ਵੱਡੇ ਨੇ ਕਹਿਣਾ ਮੈਂ ਜ਼ੁਬਾਨ ਦੇ ਆਇਆ, ਉਹ ਜ਼ੁਬਾਨ ਸਾਰੀ ਜ਼ਿੰਦਗੀ ਉਸ ਬੱਚੀ ਨੇ ਨਿਭਾਉਣੀ। ਇਹ ਕਿਹੜਾ ਇਨਸਾਫ ਆ ਜੀ। ਆਪ ਭਾਈ ਨੂੰ ਵਿਆਹ ਤੋਂ ਠੀਕ 7ਵੇਂ ਦਿਨ ਮਰ ਜਾਂਦੇ ਨੇ ਉਹ ਜਿਹੜੇ ਮਾਮੇ ਹੋਣੀ, ਜਿਹੜੇ ਗੱਲ ਕਰਦੇ ਸੀ, ਜ਼ੁਬਾਨ ਵੀ ਨਾਲ ਲੈ, ਜ਼ੁਬਾਨ ਵੀ ਸਾਰਾ ਕੁਝ ਲੈ ਕੇ ਆਪ ਨਿਕਲ ਜਾਂਦੇ ਨੇ। ਪਿੱਛੋਂ 60 ਸਾਲ ਉਹ ਔਰਤ ਜਿਹੜੀ ਆ ਉਹਦੇ ਨਸੀਬ ਨਹੀਂ ਆ, ਜਾਂ ਤਾਂ ਫਿਰ ਫਸ ਗਈ ਤੇ ਜਾਂ ਫਿਰ ਬਲਾਈਂਡ ਸੌਦਾ ਜੋ ਵੀ ਆ।
ਮੈਂ ਇਹੋ ਹੀ ਕਹਿ ਰਿਹਾ ਕਿ ਇਹ ਨਸੀਬ ਤੇ ਭੈਣ ਨਹੀਂ ਜੀ ਨਾ, ਹੋਏ ਨੇ। ਇਹ ਨਸੀਬ ਤੇ ਨਹੀਂ ਨਾ, ਫਿਰ ਇਹ ਤੇ ਤੁਹਾਡੀ ਨਾਹਲੀ ਹੈ ਕਿ ਤੁਸੀਂ ਗੱਲ ਵੇਖੀ ਨਹੀਂ, ਸਮਝੀ ਨਹੀਂ ਤੇ ਤੁਸੀਂ ਕਰ ਦਿੱਤੇ। ਇਹੀ ਮੈਂ ਚਾਹਨਾ ਕਿ ਕੋਈ ਐਸਾ ਸਿਸਟਮ ਹੋਵੇ ਕਿ ਜਿਹੜਾ ਧੀ ਵਾਲੇ ਜਿਹੜੇ ਵੇਖਣ ਤੇ ਹਾਂ ਐਸਾ ਸਿਸਟਮ ਹੈ ਇੱਕ ਬੜਾ ਅੱਛਾ, ਹੂੰ। ਮੇਰੇ ਹਿਸਾਬ ਨਾਲ ਹੋ ਸਕਦਾ। ਹੂੰ। ਸਭ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡੀ ਮਾਈਂਡ ਸੈਟੀਸਫਾਈ ਆਪਸ ਚ ਤੁਹਾਡਾ ਕਿਸਨੇ ਪਰਸੈਂਟ 100 ਚੋਂ 100 ਤੇ ਨਹੀਂ 100 ਚੋਂ 50% ਵੀ ਤੁਹਾਡੀ ਸੋਚ ਕੋ ਗੱਲਬਾਤ ਰਲਦੀ। ਹੂੰ। ਠੀਕ ਹੈ ਨਾ, 50% ਹੀ, ਕਈ ਤੇ 100% ਹੀ ਆਪੋਜ਼ਿਟ ਹੁੰਦੇ ਨੇ ਤੇ ਫਿਰ ਉਹ 60 ਸਾਲ ਨਾਲ ਜੀ ਜਾਂਦੇ ਨੇ। ਆਹੋ। ਤੇ ਲੇਕਿਨ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਇੱਕ ਜੀਣ ਦਾ ਹੱਕ ਹੁੰਦਾ। ਹੂੰ। ਕਈ ਬੰਦੇ ਨੂੰ ਡਰਾ ਪਾਉਣ ਦੀ ਆਦਤ ਹੁੰਦਾ, ਉਹਨੇ ਡਰਾ ਹੀ ਪਾਈ ਰੱਖਣਾ ਸਾਰੀ ਜ਼ਿੰਦਗੀ, ਘਰਦਿਆਂ ਤੇ ਰੋਹ ਵੀ ਪਾਈ ਰੱਖਣਾ, ਸਾਰੇ ਡਰੇ ਨੇ, ਬੱਚੇ ਵੀ ਡਰੇ ਨੇ, ਪੁੱਤਰ ਵੀ ਡਰੇ ਨੇ, ਅੱਬੇ ਹੋਣੀ ਘਰ ਆਏ ਨੇ ਤੇ ਇੰਜ ਲੱਗਦਾ ਸੱਪ ਸੁੰਘ ਕੇ ਸਾਰਿਆਂ ਨੂੰ ਸਾਹ ਨਹੀਂ ਉੱਚੀ ਆਵਾਜ਼ ਚ ਲੈ ਰਹੇ। ਕਈਆਂ ਨੇ ਇਦਾਂ ਦੀ ਵੀ ਔਲਾਦ ਰੱਖੀ ਆਪਣੀ, ਠੀਕ ਹੈ ਨਾ, ਕਈਆਂ ਨੇ ਨਾਲ ਅੰਦਰ ਵਾੜੇ ਨੇ ਤੇ ਖੁਸ਼ੀਆਂ, ਬੱਚੇ ਚੜ ਗਏ, ਪਾਪਾ ਆ ਗਏ, ਪਾਪਾ ਆ ਗਏ, ਇਹ ਵੀ ਸਿਸਟਮ। ਤੇ ਹਰ ਘਰ ਦਾ ਹਰ ਬੰਦੇ ਦਾ ਆਪਣਾ ਹਿਸਾਬ ਆ, ਲੇਕਿਨ ਗੱਲ ਇਹ ਹੈ ਕਿ ਘਰ ਦੇ ਅੰਦਰ ਤੁਹਾਡੀ ਕੋਈ ਹੈ ਨਾ ਆਕੜ, ਬਾਹਰ ਭਾਵੇਂ ਤੁਸੀਂ ਜੋ ਮਰਜ਼ੀ ਮਸ਼ਹੂਰ ਜੇ ਜੀ, ਬੜਾ ਕਪੱਤਾ ਜੀ, ਬੜਾ, ਘਰ ਦੇ ਅੰਦਰ ਤੁਸੀਂ ਇੱਕ ਤੁਹਾਡਾ ਬੜਾ ਨਰਮ ਮਾਹੌਲ ਤਾਂ ਰੱਖਣਾ ਚਾਹੀਦਾ ਹਰ ਬੰਦੇ ਨੂੰ। ਠੀਕ ਆ ਭਾਜੀ, ਦੇਖੋ ਸੈਂਸ ਗੱਲਬਾਤ ਰਲਣੀ ਚਾਹੀਦੀ, ਪਸੰਦ ਕਿ ਕਿੰਨਾ ਕੁ ਪੋਜ਼ਿਟਿਵ ਆ, ਉਹ ਕਿੰਨਾ ਕੁ ਪੋਜ਼ਿਟਿਵ। ਯਾਰ ਮਾਂ ਨੂੰ ਤਾਂ ਪਤਾ ਨਾ ਮੇਰੀ ਧੀ ਕਿੱਦਾਂ ਦੀ ਹੈ, ਸਿੰਪਲ ਗੱਲ ਆ, ਮਾਂ ਨੂੰ ਪਤਾ ਹੁੰਦਾ ਨਾ ਮੇਰਾ ਮੁੰਡਾ ਵਾ, ਮੈਨੂੰ ਉਹਦੀ ਇੱਕ ਆਦਤ ਦਾ ਪਤਾ ਵਾ। ਮੈਂ ਕਿਤੇ ਰਿਸ਼ਤਾ ਵੇਖਣ ਜਾਣਾ ਉਹਦੇ ਲਈ, ਮੈਂ 10-15 ਦਿਨ, 20 ਦਿਨ, 25 ਦਿਨ, ਮਹੀਨਾ, ਦੂਜੇ ਤੀਜੇ ਦਿਨ ਰੋਜ਼ ਕੁੜੀ ਨੂੰ ਨਾਲ ਭਾਗਵਾਂ, ਬੇਟਾ ਆਪ ਕਿਆ ਖਾਣਾ ਪਸੰਦ ਕਰਤੀ ਹੋ, ਬੇਟਾ ਆ ਕਿਆ। ਮੈਨੂੰ 7ਵੇਂ 8ਵੇਂ ਦਿਨ ਪਤਾ ਲੱਗ ਜਾਣਾ ਕਿ ਮੇਰੇ ਮੁੰਡੇ ਨਾਲ ਇਹ ਠੀਕ ਰਹੇਗੀ ਕਿ ਨਹੀਂ। ਅਸੀਂ ਇੱਦਾਂ ਕਰਦੇ ਨਹੀਂ, ਅਸੀਂ ਦੇਖਦੇ ਕੱਦ, ਜਿਸਮ, ਪੜ੍ਹਾਈ, ਪੈਸਾ, ਮਕਾਨ ਆਪਣਾ ਵਾ, ਠੀਕ ਹੈ ਜੀ, ਰੰਗ, ਖਾਣਾ ਪਕਾਉਣਾ ਆਉਂਦਾ ਵਾ, ਘਰ ਦਾ ਕੰਮ ਕਰੂਗੀ। ਅਸੀਂ ਇਹ ਦੇਖਦੇ ਹੀ ਨਹੀਂ ਵੀ ਮੇਰੇ ਮੁੰਡੇ ਦੇ ਨਾਲ ਮੈਂਟਲੀ ਅਟੈਚਮੈਂਟ ਇਹਦੀ ਕਿੰਨੀ। ਇਹ ਕੋਈ ਬਾਪ ਬਹੁਤ ਘੱਟ ਦੇਖਦੇ ਨੇ। ਫਿਰ ਮੈਂਟਲੀ ਅਟੈਚਮੈਂਟ ਔਰ ਸੈਟੀਸਫਾਈ ਆਪਸ ਚ ਸਿੰਕ ਜਿਹੜਾ ਹੁੰਦਾ ਦਿਮਾਗ, ਉਹ ਹੁੰਦਾ ਵਾ ਜਿਹਨੂੰ ਅਸੀਂ ਕਹਿੰਦੇ ਕਿ ਇਹ ਗਲਤ ਤਰੀਕਾ ਮੋਬਾਈਲਾਂ ਚੱਲ ਰਿਹਾ। ਅਗਲੇ ਗੱਲਬਾਤ ਬੱਚੀ ਬੱਚਾ ਕਰਦੇ ਨੇ, ਉਹਨਾਂ ਨੂੰ ਲੱਗਣ ਲੱਗ ਪੈਂਦਾ। ਉਹ ਫਿਰ ਜਦੋਂ ਘਰ ਦੇ ਕਹਿੰਦੇ ਲਓ ਜੀ ਇਦਾਂ ਦੇ, ਠੀਕ ਹੈ ਨਾ। ਤੇ ਮਾਂ ਵਾ, ਉਹ ਮਾਂ ਜਾਵੇ ਉਹਦੇ ਕੋਲ, ਮਾਂ ਨੂੰ ਪਿਓ ਨੂੰ ਪਤਾ ਮੇਰੀ ਧੀ ਇਦਾਂ ਦੀ ਹੈ, ਮੇਰੀ ਧੀ ਦੀ ਆਦਤ ਆ, ਮੇਰੀ ਧੀ ਗੁੱਸੇ ਵਾਲੀ ਇਦਾਂ ਦੀ। ਪਿਓ ਜਾਵੇ ਮੁੰਡੇ ਨੂੰ ਬਾਹਰ 10-15-20 ਵਾਰੀ ਫਿਰ ਕੇ ਉਹਨੂੰ 40-50-60-70 ਸਵਾਲ ਕਰੇ, ਬੇਟਾ ਅਗਰ ਇਦਾਂ ਹੋਵੇ ਤੂੰ ਕੀ ਕਰੇਗਾ, ਬੇਟਾ ਅਗਰ ਇੱਧਰ ਹੋਵੇ ਤੂੰ ਕੀ ਕਰੇਗਾ, ਬੇਟਾ ਇੱਧਰ। ਉਹਨੂੰ 5ਵੀਂ ਸਦੀ ਮੁਲਾਕਾਤ 'ਚ ਪਤਾ ਲੱਗ ਜੂ ਕਿ ਮੇਰੀ ਬੇਟੀ ਦੇ ਨਾਲ ਇਹਦਾ ਕਿੱਦਾਂ ਦਾ ਸਿਸਟਮ। ਇਹ ਨਹੀਂ ਅਸੀਂ ਦੇਖਣਾ, ਅਸੀਂ ਦੇਖਣਾ ਕੱਦ ਕਿੰਨਾ, ਰੰਗ ਕਿੱਦਾਂ ਦਾ, ਕੰਮ ਕਮਾਉਂਦਾ ਕਿੰਨਾ ਵਾ, ਜਾਇਦਾਦ ਕਿੰਨੀ ਆ, ਕੱਲ ਨੂੰ ਕੀ ਮਿਲੂਗਾ। ਬਸ ਅੱਗੋਂ ਜਾਂਦੇ ਆ, ਭਾਵੇਂ ਉਹ ਐ ਨੂੰ ਉਹਦੀ ਸੋਚ ਹੋਵੇ ਤੇ ਉਹਦੀ ਐ ਨੂੰ ਸੋਚ ਹੋਵੇ, ਉਹ ਸਾਰੀ ਜ਼ਿੰਦਗੀ ਦੀ ਹਾਂ ਲੜਾਈ ਬੜੇ ਪੰਗੇ ਨੇ। ਤੇ ਲੋ ਜੀ, ਇਹਦੇ ਵਾਲੀ ਗੱਲ ਫਿਰ ਇੱਕ ਵਾਰੀ ਮਜ਼ਾਕ ਸਾਰਾ ਆਪਣੀ ਜਗ੍ਹਾ ਤੇ, ਇਹਦੇ ਵਾਲੀ ਗੱਲ ਇੱਕ ਜਗ੍ਹਾ ਤੇ, ਕਿ ਭਾਵੇਂ ਕੋਈ ਬੰਦੇ ਦੀ ਨਜ਼ਰ 'ਚ ਹੋਵੇ, ਕੋਈ ਕਿਸੇ ਬਰਾਦਰੀ ਦਾ, ਅੱਛੇ ਸ਼ਰੀਫ ਲੋਕ, ਤੇ ਉਹ ਕੋਈ ਨਹੀਂ ਵੀ ਉਹਨਾਂ ਕੋਲ ਦੌਲਤ ਪੈਸਾ ਕੋਈ ਡਿਮਾਂਡ ਨਹੀਂ, ਠੀਕ ਆ ਜੀ। ਤੇ ਅਗਰ ਤੇ ਉਹ ਸਾਹਿਬ ਹਸੀਅਤ ਹੋਣ ਤੇ ਉਹ ਕਹਿ ਦੇਣ ਕਿ ਨਹੀਂ ਜੀ ਅਸੀਂ ਆਪ ਕਰਾਂਗੇ, ਫਿਰ ਵੀ ਅਸੀਂ ਹਾਜ਼ਰ ਹਾਂ। ਅਗਰ ਖੁਦਾ ਨਾ ਖਾਸਤਾ, ਅੱਲਾ ਨਾ ਕਰੇ, ਕਿਹੜਾ ਬੰਦਾ ਆਪਣੀ ਮਰਜ਼ੀ ਨਾਲ ਗਰੀਬ ਹੁੰਦਾ ਵਾ? ਸਹੀ ਗੱਲ, ਆਪਣੇ ਸ਼ੌਕ ਨਾਲ ਜਾਂ ਮਰਜ਼ੀ ਨਾਲ ਤਾਂ ਕੋਈ ਨਹੀਂ ਨਾ ਗਰੀਬ ਹੁੰਦਾ। ਤੇ ਇਸ ਤੋਂ ਉਹਨਾਂ ਦਾ ਗਰੀਬ ਦਾ ਕੀ ਕਸੂਰ ਆ ਵੀ ਉਹ ਗਰੀਬ ਆ? ਤੇ ਉਹ ਸਾਨੂੰ ਦੱਸ ਦੇਣ ਤੇ ਅਸੀਂ ਜਨਾਬ ਪੂਰਾ A to Z ਕਰਨਾ ਪਿਆ, ਅਸੀਂ A to Z ਵੀ ਕਰ ਦਿਆਂਗੇ, ਮਾਸ਼ਾਅੱਲਾ, ਠੀਕ ਹੈ ਨਾ। ਅਸੀਂ ਆਪ ਇਹਨੂੰ ਕਰ ਦਿਆਂਗੇ ਤੇ ਇਨਸ਼ਾਅੱਲਾ ਤਾਲਾ ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ। ਤੇ ਬਸ ਹੁਣ ਤਰ੍ਹਾਂ ਹੋ ਜਾਣਾ, ਮੈਨੂੰ ਨਜ਼ਰ ਆ ਰਿਹਾ ਡੋਲ ਦੇ ਜ਼ਹਿਰ ਹੋਵੇ, ਹੁਣ ਮੈਂ ਜ਼ਹਿਰ ਸਿੱਟ ਦੇ। ਫੈਮਿਲੀ ਛੋਟੀ ਹੋਵੇ ਇਹ ਵੀ ਕਹਿ ਦੇਣਾ, ਕਿੱਡੀ ਮਤਲਬ ਐਡੀ ਹੋਵੇ, ਐਡੀ ਨਹੀਂ ਬਹੁਤੀ ਜ਼ਿਆਦਾ ਖਲਾਰਾ ਨਾ। ਅੱਜ ਤੋਂ ਫਿਰ ਫੈਮਿਲੀ ਛੋਟੀ ਯਾਰ, ਕਿੰਨੀ ਕੁ ਛੋਟੀ, ਮਤਲਬ ਛੋਟੀ 2-3 ਭੈਣ ਭਰਾ ਹੋਣ, ਚਾਰ ਤੇ ਫਿਰ ਆ ਚਾਰ ਨਹੀਂ ਉਹਨਾਂ ਨਾਲ ਹੋਵੇ ਦੂਜੇ ਦਿਨ ਆਹ ਛੋਟੀ ਫੈਮਿਲੀ ਆ, ਇਹ ਤਾਂ ਫੈਮਿਲੀ ਪੈਕ ਆ ਪੂਰਾ। ਲਓ ਜੀ ਸਾਜੀ, ਇੱਕ ਵੈਸੇ ਮੈਂ ਵੀ ਗੱਲ ਕਰਾਂ, ਅਬਾਸ ਦਾ ਜਿੱਥੇ ਰਿਸ਼ਤਾ ਹੋਵੇਗਾ ਨਾ, ਹਾਂਜੀ, ਉਹ ਜਿਹੜੀ ਧੀ ਹੈ ਨਾ, ਉਹ ਮੇਰੀ ਸਕੀ ਭੈਣ ਹੋਏਗੀ। ਯਾਨੀ ਮੈਂ ਉਹਨੂੰ ਆਪਣੀ ਅੱਜ ਤੋਂ ਭੈਣ ਕਵਾਂਗਾ, ਉਹ ਜਿਹੜੀ ਵੀ ਭੈਣ ਬਣੇ ਮੇਰੀ। ਜੀ ਸਖੀ ਹੋਏਗੀ ਜੀ ਮੇਰੀ। ਹਾਂ, ਤੇ ਸਕੀ ਤੋਂ ਮੁਰਾਦ ਕਿ ਮੈਂ ਉਹਨੂੰ ਤਸਲੀਮ ਕਰਨਾ ਕਿ ਮੇਰੀ ਉਹ ਭੈਣ ਹੋਏਗੀ ਜਿਹੜੀ ਅਬਾਸ ਦੀ ਬੀਵੀ ਤੂੰ ਹੋਏਗੀ। ਦੱਸ ਵੇ, ਭੈਣ ਹੋਏਗੀ ਤੇ ਫਿਰ ਤੇਰੀ ਜਾਇਦਾਦ 'ਚ ਵੀ ਉਹਦਾ ਹਿੱਸਾ ਹੋਏਗਾ ਜਦੋਂ ਤੂੰ ਸਖੀ ਕਹਿਤਾ। ਨਹੀਂ ਸਕੀ ਨਹੀਂ, ਵੈਸੇ ਭੈਣ ਹੋਏਗੀ। ਵੀ ਕਿੰਨੀ ਕੁ ਜਾਇਦਾਦ ਆ, ਮੇਰੀ ਗੱਲ ਸੁਣ ਲਓ। 2.5 ਮਰਲੇ ਤੇਰਾ ਮਕਾਨ ਆ, ਉਹ 2.5 ਮਰਲੇ ਜੋ ਲੈ ਜਾਵੇ ਸਾਰਾ ਲੈ ਜਾਵੇ, ਮੇਰੀ ਭੈਣ ਤੋਂ 2.5 ਮਰਲੇ ਚ ਤੇਰੇ ਜਿਹੜੇ ਜਜ਼ਬਾਤ ਆ ਨਾ, ਇਹ ਇਹਨਾਂ ਦੀ ਬੜੀ ਕਦਰ ਆ। ਬਸ ਗੱਲ ਮੁੱਕੀ, ਇਹ ਉੱਥੇ ਤੱਕ ਪਹੁੰਚ ਗਈ, ਤੁਹਾਡੀ ਫੀਲਿੰਗ ਹੁੰਦੀ ਹੈ। ਤੁਸੀਂ ਮੇਰੀ ਨੋ ਹੋਏਗੀ, ਤੇਰੀ ਨੋ ਹੋਏਗੀ, ਨੋ ਓਕੇ, ਤੇਰੀ ਨੋ ਹੋਏਗੀ। ਲੋ ਜੀ, ਹੋਰ ਕੀ ਬਾਤ ਹੈ, ਤੁਹਾਡੀ ਮੇਰੀ ਧੀ, ਹਾਂ ਮੇਰੀ ਧੀ ਹੋਣੀ। ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਮੈਨੂੰ ਲੱਗ ਰਿਹਾ ਹੁਣ ਇਹਦਾ ਵਿਆਹ ਨਾ 2-4-5 ਮਹੀਨਿਆਂ 'ਚ ਇਨਸ਼ਾਅੱਲਾ ਤਾਲਾ, ਛੋਟੀ ਨਹੀਂ ਤੇ ਵੱਡੀ ਤੋਂ ਬਾਅਦ ਆਪਾਂ ਕਰ ਦੇਣਾ ਇਨਸ਼ਾਅੱਲਾ। ਇਨਸ਼ਾਅੱਲਾ। ਉਧਰੋਂ ਦੇਰ ਹੋਣੀ, ਸਾਡੇ ਵੱਲੋਂ ਕੋਈ ਨਹੀਂ। ਤੁਹਾਡੇ ਵੱਲੋਂ
ਤੁਹਾਡੇ ਵੱਲੋਂ ਦੇਰ ਵੀ ਨਹੀਂ ਤੇ ਸਵੇਰ ਵੀ ਨਹੀਂ। ਤੁਸੀਂ ਸਾਨੂੰ ਸੁਬਾਹ ਕਹੋ, ਅਸੀਂ ਡਾਲੇ ਦੇ ਸੁਬਾਹ ਮੈਂ ਤੁਸੀਂ ਹੁਣੇ ਫੋਨ ਕਰਕੇ ਬੁਲਾ अल्लाह हाफिज नाज़रीन, अपना बहुत सारा ख्याल रखिएगा। इजाज़त नहीं ऑफिशियल को इजाज़त, जाओ जाओ, अल्लाह खैर।